TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਹਾਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया जी। डॉक्टर साहब आज 8 दिसंबर 2021 25 ਮਗਰ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਲਟਨ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਨੈਕਟੀਕਟ ਤੋਂ ਸਰਦਾਰ ਸਵਰਨਜੀਤ ਸਿੰਘ ਜੀ ਖਾਲਸਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਜਿੱਥੇ ਜਿੱਥੇ ਬੈਠੇ ਹਾਂ ਆਪਣੀ ਜਿਹੜੀ ਸਮਰੱਥਾ ਮੁਤਾਬਿਕ ਪੰਥਕ ਕਾਰਜਾਂ ਵਿੱਚ ਯੋਗਦਾਨ ਪਾਈਏ ਔਰ ਇਕੱਲਾ ਸਿੱਖ ਵੀ ਬਹੁਤ ਕੁਝ ਕਰ ਸਕਦਾ ਹੈ ਹਿੰਮਤ ਕਰਨ ਦੀ ਲੋੜ ਹੈ। ਸੋ TV84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ। ਤੁਹਾਡੇ ਵੱਲੋਂ ਸਿਰਜਿਆ ਜਾ ਰਿਹਾ ਨੈਰੇਟਿਵ ਅੱਜ ਦੇ ਸਮੇਂ ਲਈ ਅਤ ਜ਼ਰੂਰੀ ਹੈ। ਸੋ ਮੇਰੇ ਦਸਵੰਧ ਵਿੱਚੋਂ TV84 ਲਈ ਸੇਵਾ ਗੁਰੂ ਸਾਹਿਬ ਆਪ ਕਰਵਾਉਂਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਦੇ ਚੀਫ ਆਫ डिफेंस स्टाफ जनरल बिपिन रावत तमिलनाडु ਵਿੱਚ ਇੱਕ ਹਵਾਈ ਹਾਦਸੇ ਵਿੱਚ ਮਾਰੇ ਗਏ ਹਨ। ਸੋ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਅਤੇ ਹੋਰ 11 ਉੱਚ ਅਧਿਕਾਰੀ ਅਤੇ ਪਾਇਲਟ ਵੀ ਮਾਰੇ ਗਏ। ਸੋ ਭਾਰਤ ਵਿੱਚ ਇਸ ਵੇਲੇ ਇੱਕ ਜਿਹੜੀ ਸੋਗ ਦੀ ਲਹਿਰ ਪਸਰੀ ਹੋਈ ਹੈ। ਸੋ ਭਾਰਤੀ ਫੌਜ ਲਈ ਇਹ ਇੱਕ ਬਹੁਤ ਵੱਡਾ ਘਾਟਾ ਹੈ। ਸੋ ਹਵਾਈ ਹਾਦਸੇ ਦੇ ਕਾਰਨਾਂ ਸੰਬੰਧੀ ਜਾਂਚ ਤਾਂ ਬਾਅਦ ਵਿੱਚ ਹੋਵੇਗੀ ਪਰ ਹੁਣ ਜਿਹੜਾ ਕੁਝ ਹਲਕਿਆਂ ਵੱਲੋਂ ਇਸ ਨੂੰ ਇੱਕ ਵੱਡੀ ਸਾਜ਼ਿਸ਼ ਵਜੋਂ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਵਰਨਜੀਤ ਸਿੰਘ ਖਾਲਸਾ ਕਨੈਕਟੀਕਟ ਜਿਹੜੇ ਪੰਥਕ ਹਲਕਿਆਂ ਦੇ ਵਿੱਚ ਤਾਂ ਕਾਫੀ ਵਰਿਆਂ ਤੋਂ ਉਹਨਾਂ ਨੂੰ ਸਾਰੇ ਜਾਣਦੇ ਨੇ। ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਵੀ ਉਹ ਇੱਕ ਅਹਿਮ ਰੋਲ ਅਦਾ ਕਰਦੇ ਨੇ ਔਰ ਲੋਕਲ ਗੁਰਦੁਆਰਾ ਸਾਹਿਬ ਦੇ ਰਾਹੀਂ ਵੀ ਜਿਹੜਾ ਉਹਨਾਂ ਨੇ ਕਾਫੀ ਔਰ ਉਹਨਾਂ ਦੇ ਪਰਿਵਾਰ ਵੱਲੋਂ ਵੀ ਉਹ ਕਾਫੀ ਲਿਟਰੇਚਰ ਵੀ ਪਬਲਿਸ਼ ਕਰਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੌਮ ਦੀ ਗੱਲ ਪੰਥ ਦੀ ਗੱਲ ਅੱਗੇ ਤੁਰੇ। ਪਰ ਇਸ ਦੇ ਨਾਲ ਇੱਕ ਵੱਡੀ ਪ੍ਰਾਪਤੀ ਕਿ ਉਹਨਾਂ ਨੇ ਅਮਰੀਕਨ ਪੋਲਿਟਿਕਸ ਦੇ ਵਿੱਚ ਵੀ ਪੇਸ਼ਕਦਮੀ ਹੀ ਨਹੀਂ ਕੀਤੀ ਸਫਲਤਾ ਵੀ ਹਾਸਲ ਕੀਤੀ ਹੈ। ਉਹ ਐਜੂਕੇਸ਼ਨ ਬੋਰਡ ਦੇ ਲਈ ਚੁਣੇ ਗਏ ਔਰ ਹੁਣ ਬੜਾ ਤਾਜ਼ਾ ਜਿਹੜੀ ਕਿ ਖਬਰ ਨੇ ਦੁਨੀਆ ਭਰ ਦੇ ਵਿੱਚ ਜਿਸ ਦੀ ਚਰਚਾ ਹੋਈ ਕਿ ਉਹ ਕਨੈਕਟੀਕਟ ਦੇ ਵਿੱਚ ਆਪਣੇ ਨਾਰਵਿਚ ਸ਼ਹਿਰ ਦੀ ਸਿਟੀ ਕੌਂਸਲ ਦੇ ਲਈ ਵੀ ਚੁਣੇ ਗਏ ਨੇ। ਸੋ ਇਹ ਇੱਕ ਬੜੀ ਯੂਨੀਕ ਪ੍ਰਾਪਤੀ ਹੈ ਔਰ ਮੈਂ ਤਾਂ ਇਸ ਦੇ ਉੱਤੇ ਗੱਲ ਵੀ ਕੀਤੀ ਸੀ ਜਦੋਂ ਉਹ ਬਣੇ ਸੀ ਔਰ ਉਹਨਾਂ ਨੂੰ ਮੈਂ ਕਮੈਂਟ ਵੀ ਲਿਖਿਆ ਸੀ ਕਿ ਜੇ ਹੁਣ ਵਾਲੇ ਦੌਰ 'ਚ ਅਸੀਂ ਕਦੇ ਇਹ ਇਮੈਜਿਨ ਕਰੀਏ ਕਿ ਸਾਡਾ ਪੰਜ ਕਕਾਰੀ ਖਾਲਸਾ ਰੂਪ ਵਾਲਾ ਕੋਈ ਸਿੰਘ ਜਾਂ ਸਿੰਘਣੀ US ਕਾਂਗਰਸ ਵਿੱਚ ਜਾ ਸਕਦੀ ਹੈ ਤੇ ਮੈਂ ਕਿਹਾ ਜੀ ਇਸ ਵੇਲੇ ਤੁਸੀਂ ਯੋਗ ਉਮੀਦਵਾਰ ਹੋ ਔਰ ਤੁਹਾਡਾ ਟਾਰਗੇਟ ਇਹੀ ਹੋਣਾ ਚਾਹੀਦਾ। ਸਟੈਪ ਬਾਈ ਸਟੈਪ ਹੁੰਦਾ ਤੁਸੀਂ ਅੱਗੇ ਵਧਦੇ ਹੋ ਔਰ ਉਹਨਾਂ ਨੇ ਹਾਲਾਂਕਿ ਕੋਈ ਉਸ ਸਿਟੀ ਦੇ ਵਿੱਚ ਕੋਈ ਬਹੁਤੀ ਸਿੱਖ ਆਬਾਦੀ ਵੀ ਨਹੀਂ ਹੈ ਲੇਕਿਨ ਆਪਣਾ ਕਾਰੋਬਾਰੀ ਤੌਰ ਤੇ ਵੀ ਉਹ ਸਫਲ ਨੇ ਔਰ ਮਿਹਨਤ ਕਰਦੇ ਨੇ। ਆਊਟਰੀਚ ਕਰਨਾ ਜਦੋਂ ਤੱਕ ਤੁਸੀਂ ਦੂਸਰੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਮੂਲੀਅਤ ਨਹੀਂ ਕਰਦੇ ਤੇ ਫਿਰ ਤੁਸੀਂ ਇਹ ਵੀ ਨਾ ਤਵੱਕੋ ਕਰੋ ਕਿ ਕੋਈ ਤੁਹਾਡੇ ਨਾਲ ਆ ਕੇ ਖਲੋਏਗਾ ਔਰ ਇਹੀ ਗੱਲ
ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਰੇਡੀਓ ਇੰਟਰਵਿਊ 'ਚ ਅੱਜ ਜਦੋਂ ਇਹ ਗੱਲ ਨਾਗਾਲੈਂਡ ਦੇ ਹਵਾਲੇ ਨਾਲ ਹੋ ਰਹੀ ਸੀ ਤੇ ਮੈਂ ਉਹਦੇ 'ਚੋਂ ਵਾਕਿਆ ਰਿਲੇਟ ਕੀਤਾ। ਮੈਂ ਕਿਹਾ ਜੀ 1993 ਦੇ ਵਿੱਚ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀ ਉਸ ਵੇਲੇ ਜਿਹੜਾ ਯੂਨੀਵਰਸਿਟੀ ਆਫ ਮੇਨ ਦੇ ਵਿੱਚ, ਉਹਨਾਂ ਨਾਲ ਪਹਿਲੀ ਮੁਲਾਕਾਤ ਬਰਕਲੀ ਯੂਨੀਵਰਸਿਟੀ 'ਚ ਹੋਈ। ਔਰ ਕਿਉਂਕਿ ਇਹ 1992-93 ਦਾ ਉਹ ਪੀਰੀਅਡ ਸੀ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਮਾਰੇ ਜਾ ਰਹੇ ਸੀ। ਔਰ ਗੁਫ਼ਤਗੂ ਦੇ ਦੌਰਾਨ ਮੈਂ ਗਿਲਾ ਕੀਤਾ ਕਿ ਸਾਡੇ ਨਾਲ ਇੰਨਾ ਜ਼ੁਲਮ ਹੋ ਰਿਹਾ ਔਰ ਕੋਈ ਸਾਡੇ ਲਈ ਆਵਾਜ਼ ਨਹੀਂ ਚੁੱਕ ਰਿਹਾ। ਤੇ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਪਤਾ ਹੈ ਵੀ ਭਾਰਤ ਦੇ ਵਿੱਚ ਤੁਹਾਡੇ ਤੋਂ ਪਹਿਲਾਂ ਸਿੱਖ ਲਹਿਰ ਨੂੰ ਹੁਣ ਜਿਵੇਂ ਦਬਾਇਆ ਜਾ ਰਿਹਾ, ਉਸ ਤੋਂ ਪਹਿਲਾਂ ਨਾਗਾਲੈਂਡ ਦੇ ਵਿੱਚ ਕੀ ਹੋਇਆ, ਜਿਹੜੇ ਟ੍ਰਾਈਬਲ ਲੋਕ ਨੇ, ਕਿਉਂਕਿ ਡਾਕਟਰ ਸਿੰਥੀਆ ਦੀ ਆਪਣੀ PhD ਜਿਹੜੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ ਸੀ, ਤੇ ਕਿਵੇਂ ਟ੍ਰਾਈਬਲਸ ਦੇ ਉੱਤੇ ਕੀ ਹੁੰਦਾ ਉਹ ਭਾਰਤ ਦੇ ਵਿੱਚ ਬਿਹਾਰ ਔਰ ਉਹਨਾਂ ਸਾਰੀਆਂ ਸਟੇਟਾਂ 'ਚ ਘੁੰਮੀ ਹੋਈ ਸੀ ਆਪਣੀ ਰਿਸਰਚ ਦੇ ਲਈ। ਤੇ ਉਹਨੇ ਮੈਨੂੰ ਕਿਹਾ ਕਿ ਜੀ ਕਦੇ ਤੁਹਾਡੀਆਂ ਤਨਜ਼ੀਮਾਂ ਨੇ, ਤੁਹਾਡੀਆਂ ਆਰਗੇਨਾਈਜੇਸ਼ਨਸ ਨੇ ਜਿਹੜਾ ਉਹਨਾਂ ਦੇ ਵਿੱਚ ਜਾ ਕੇ ਦੇਖਿਆ ਕਿ ਭਾਈ ਉਹਨਾਂ ਨਾਲ ਕੀ ਹੁੰਦਾ ਜਦ ਤੁਸੀਂ ਉਹਨਾਂ ਦੇ ਨਾਲ ਖਲੋਤੇ ਹੋ? ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਔਰ ਮੈਂ ਇਹੀ ਗੱਲ ਅੱਜ ਦੇ ਪ੍ਰੋਗਰਾਮ 'ਚ ਵੀ ਕਹੀ ਸੀ ਕਿ ਵੀ ਜੇ ਇੱਕ ਜਿਹੜਾ ਦੁਸ਼ਮਣ ਹੈ ਉਹ ਬਹੁਤ ਤਾਕਤਵਰ ਹੋਏ ਔਰ ਉਹ ਹਰ ਇੱਕ ਨੂੰ ਕੱਲੇ ਕਰਕੇ ਮਾਰ ਰਿਹਾ ਹੋਏ ਤਾਂ ਫਿਰ ਬੈਸਟ ਇਹ ਹੁੰਦਾ ਹੈ ਕਿ ਤੁਸੀਂ ਦੂਸਰਿਆਂ ਦੀ ਆਵਾਜ਼ ਬਣੋ, ਦੂਸਰਿਆਂ ਦੀ ਢਾਲ ਬਣੋ। ਔਰ ਉਹ ਵੀ ਫਿਰ ਜਿਹੜੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਇਖਲਾਕੀ ਮਜਬੂਰੀ ਵੀ ਹੋਏਗੀ ਕਿ ਉਹ ਤੁਹਾਡੇ ਨਾਲ ਆ ਕੇ ਖਲੋਣ। ਔਰ ਮੈਂ ਸਮਝਦਾ ਵੀ ਇਹ ਗੱਲ ਮੈਂ 1993 ਦੀ ਕੀਤੀ ਹੈ। ਹੁਣ ਆਲਮੋਸਟ 28 ਸਾਲ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਮੁੱਦਾ ਕਸ਼ਮੀਰੀਆਂ ਦਾ ਹੋਏ, ਨਾਗਿਆਂ ਦਾ ਹੋਏ, ਭਾਰਤ ਦੇ ਦਲਿਤਾਂ ਦਾ ਹੋਏ ਔਰ ਕਿਸਾਨੀ ਮੁੱਦਾ ਭਾਵੇਂ ਸਾਰੇ ਭਾਰਤ ਨੂੰ ਪ੍ਰਭਾਵਿਤ ਕਰਦਾ ਸੀ, ਪਰ ਸਿੱਖ ਸਭ ਤੋਂ ਅੱਗੇ ਆਏ ਔਰ ਉਹਨਾਂ ਨੇ ਜਿਹੜਾ ਆਵਾਜ਼ ਹੀ ਨਹੀਂ ਚੁੱਕੀ, ਕਾਮਯਾਬੀ ਦੇ ਨਾਲ ਚੁੱਕੀ। ਔਰ ਅਸੀਂ ਵੀ ਬਾਹਰ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਆਊਟਰੀਚ ਕਰੀਏ। ਇਸੇ ਤਰ੍ਹਾਂ ਜੇ ਅਸੀਂ ਪੋਲਿਟਿਕਸ ਦੇ ਵਿੱਚ ਵੀ, ਸਿਆਸਤ ਦੇ ਵਿੱਚ ਜਾਂ ਅਮਰੀਕਨ ਸਿਸਟਮ ਦੇ ਵਿੱਚ ਆ ਕੇ ਆਪਣਾ ਪ੍ਰਭਾਵ ਦੇਣਾ ਤੇ ਫਿਰ ਇਹ ਹੋਏਗਾ ਕਿ ਜਿਹੜੀ ਮੇਨ ਸਟ੍ਰੀਮ ਅਮਰੀਕਨ ਸੁਸਾਇਟੀ ਹੈ ਉਹਨਾਂ ਦੇ ਦੁੱਖ ਸੁੱਖ ਵਿੱਚ, ਔਰ ਵੀਰ ਸਵਰਨਜੀਤ ਸਿੰਘ ਖਾਲਸਾ ਲੋਕਲ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਹੋਣ, ਚਰਚਿਸ, ਉਹਨਾਂ ਦੇ ਨਾਲ ਇੰਟਰਫੇਥ ਔਰ ਦੂਸਰੇ ਤੇ ਮੁਸਲਿਮ ਆਰਗੇਨਾਈਜੇਸ਼ਨਸ, ਕਿਉਂਕਿ ਜਦੋਂ ਵੀ ਜਿਹੜੇ ਕੰਮ ਸਵਰਨਜੀਤ ਸਿੰਘ ਖਾਲਸਾ ਨੇ ਕਨੈਟੀਕਟ ਦੇ ਵਿੱਚ ਕਰਵਾਏ ਨੇ, ਜਿੱਥੇ ਕਿ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਵਾਉਣਾ, ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕਰਾਉਣਾ ਔਰ ਉਹਨਾਂ ਦੀ ਮੇਨ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ ਰੈਜ਼ੋਲੂਸ਼ਨ ਹੋਏ ਨੇ। ਔਰ ਉਹਦੇ 'ਚ ਈਵਨ ਕਿਵੇਂ ਮੇਨ ਉਹਨਾਂ ਦੀ ਲਾਇਬ੍ਰੇਰੀ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਫੋਟੋ ਔਰ ਸਿੱਖ ਗੈਲਰੀ, ਹੁਣ ਤਾਂ ਉਹਨਾਂ ਨੇ ਇੱਕ ਪੂਰਾ ਜਿਹੜੀ ਆ ਉਹ ਗੈਲਰੀ ਐਸਟੈਬਲਿਸ਼ ਕੀਤੀ ਹੈ ਜਿਸ ਨੂੰ ਲੋਕ ਵਿਜ਼ਿਟ ਵੀ ਕਰਦੇ ਨੇ। ਲੇਕਿਨ ਉਸ ਦੌਰਾਨ ਉਹਨਾਂ ਸਮਾਗਮਾਂ 'ਚ ਜਾਣ ਦੇ ਦੌਰਾਨ ਮੈਂ ਦੇਖਿਆ ਕਿ ਜਿੱਥੇ ਲੋਕਲ ਅਸੈਂਬਲੀਮੈਨ, ਲੋਕਲ ਕਾਂਗਰਸਮੈਨ ਔਰ ਈਵਨ ਪਿਛਲੇ ਹਫ਼ਤੇ ਹੀ ਗਵਰਨਰ ਕਨੈਟੀਕਟ ਦਾ ਉਹਨਾਂ ਦੇ ਘਰੋਂ ਹੋ ਕੇ ਗਿਆ, ਜਿੱਥੇ ਉਹਨਾਂ ਦੇ ਲਈ ਉਹਨਾਂ ਨੇ ਫੰਡ ਰੇਜ਼ਰ ਵੀ ਕੀਤਾ। ਸੋ ਉਹਦੇ 'ਚ ਮੈਂ ਇਹ ਦੇਖਿਆ ਕਿ ਮੁਸਲਿਮ ਜਥੇਬੰਦੀਆਂ ਦੇ ਨੁਮਾਇੰਦੇ ਵੀ, ਕ੍ਰਿਸਚੀਅਨ ਵੀ, ਜੂਇਸ਼ ਵੀ, ਕਿਉਂਕਿ ਪਾਵਰਫੁਲ ਲੌਬੀ ਹੈ ਜਿਊਜ਼ ਦੀ, ਉਹਨਾਂ ਨੇ ਆ ਕੇ ਸਿੱਖਾਂ ਦੇ ਲਈ ਹਾਂ ਦਾ ਨਾਰਾ ਮਾਰਿਆ ਕਿ ਭਾਈ ਕਿਵੇਂ ਜ਼ੁਲਮ ਹੋ ਰਹੇ ਨੇ ਔਰ ਕਿਵੇਂ ਇੰਡੀਅਨ ਗਵਰਨਮੈਂਟ ਦਾ ਜ਼ੋਰ ਲੱਗਾ ਹੋਇਆ ਸੀ ਕਿ ਉੱਥੋਂ ਜਿਹੜਾ ਉਸ ਗੈਲਰੀ 'ਚੋਂ ਤਸਵੀਰ ਲੁਹਾਣੀ ਹੈ ਔਰ ਬਦਨਾਮ ਕਰਨ ਦੇ ਲਈ ਨੈਗੇਟਿਵਿਟੀ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਸਾਡੇ ਲਈ ਰੋਲ ਮਾਡਲ ਗੱਲ ਵੀ ਹੈ ਕਿ ਜੇ ਇੱਕ ਸਕਸੈਸਫੁਲ ਬਿਜ਼ਨਸਮੈਨ ਸਿੱਖ ਇੱਕ ਆਪਣੀ ਥਾਂ ਤੇ ਜਾ ਕੇ ਆਪਣੀ ਕੌਮ ਬਾਰੇ ਵੀ ਅਵੇਅਰਨੈਸ ਦਿੰਦਾ ਹੈ, ਆਪਣੇ ਧਰਮ ਬਾਰੇ ਵੀ, ਲੇਕਿਨ ਇਸ ਦੇ ਨਾਲ ਨਾਲ ਪੋਲੀਟੀਕਲੀ ਖਾਲਿਸਤਾਨ ਦੇ ਮੁੱਦੇ ਤੇ ਔਰ ਈਵਨ ਖਾਲਿਸਤਾਨ ਡੈਕਲੇਰੇਸ਼ਨ ਤੱਕ ਨੂੰ ਉਹ ਰੈਕਗਨਾਈਜ਼ ਕਰਾਉਣ ਤੱਕ ਪਹੁੰਚਦੇ ਨੇ, ਤੇ ਫਿਰ ਇਹਦੇ 'ਚ ਸਾਨੂੰ ਇਹ ਸਮਝਣਾ ਹੋਏਗਾ ਕਿ ਭਾਈ ਇੱਕ ਤਰੀਕਾ ਹੈ ਜਿਹਦੇ 'ਚ ਤੁਸੀਂ ਬਾਕੀਆਂ ਦੇ ਨਾਲ ਇੰਟਰੈਕਟ ਕਰਦੇ ਹੋ, ਹੱਥੋਂ ਵੀ ਤੁਸੀਂ ਦਿੰਦੇ ਹੋ, ਉਹਨਾਂ ਦੇ ਦੁੱਖ ਸੁੱਖ 'ਚ ਵੀ ਪਹੁੰਚਦੇ ਹੋ। ਉਹ ਫਿਰ ਰਿਅਲਾਈਜ਼ ਕਰਦੇ ਨੇ ਕਿ ਨਹੀਂ, ਇਹ ਜਿਹੜੇ ਨੇ ਸੱਚਮੁੱਚ ਹੀ ਚੰਗੇ ਲੋਕ ਨੇ ਔਰ ਜੇ ਇਹਨਾਂ ਦੇ ਨਾਲ ਕਿਤੇ ਧੱਕਾ ਹੁੰਦਾ ਤੇ ਅਸੀਂ ਨਾਲ ਆ ਕੇ ਖਲੋਣਾ। ਸਾਡੇ ਨਾਲ ਉਹ ਪਿਆਰ ਕਰਦੇ ਨੇ। TV 84 ਦੇ ਪਹਿਲੇ ਦਿਨ ਤੋਂ ਹੀ ਉਹ ਪੂਰੇ ਸਮਰਥਕ ਨੇ। ਔਰ ਇੱਥੇ ਜਦੋਂ ਅਸੀਂ TV 84 ਦੀ ਲਈ ਫੰਡ ਰੇਜ਼ਿੰਗ ਡਿਨਰ ਸੀ, ਉਹਦੇ 'ਚ ਉਹਨਾਂ ਨੇ ਇੱਕ ਦੋ ਗੱਲਾਂ ਹੀ ਕਹੀਆਂ ਸੀ। ਉਹਨਾਂ ਨੇ ਕਿਹਾ ਜੀ ਇਹ ਮਹਿਜ਼ ਇੱਕ TV ਨਹੀਂ ਹੈ, ਉਹਦੇ 'ਚ ਇੱਕ ਹਿਸਟਰੀ ਵੀ ਕ੍ਰੀਏਟ ਹੋ ਰਹੀ ਹੈ ਕਿ ਵੀ ਉਹਨਾਂ ਨੇ ਸਾਡਾ ਕਹਿ ਕੇ ਕਿਹਾ ਕਿ ਜਿਵੇਂ ਰੋਜ਼ਾਨਾ
ਹਰ ਇਸ਼ੂ ਦੇ ਉੱਤੇ ਉਹਨਾਂ ਦਾ ਜਿਹੜੀ ਹੈ ਉਹ ਪਹੁੰਚ ਹੁੰਦੀ ਹੈ। ਉਹ ਜਿਹੜੀਆਂ ਵੀਡੀਓਜ਼ ਤੁਹਾਡੇ ਨੈਟ ਦੇ ਉੱਤੇ ਪਈਆਂ, ਇਹ ਕੰਟੈਂਪਰੇਰੀ ਹਿਸਟਰੀ ਵੀ ਲਿਖੀ ਜਾ ਰਹੀ ਹੈ। ਸੋ ਅਸੀਂ ਵੀਰ ਸਵਰਨਜੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਿਹੜੀ ਖਬਰ ਜਿਸ ਨੇ, ਜਿਹਨੂੰ ਤੁਸੀਂ ਕਿਹਾ ਵੀ ਭਾਰਤ ਭਰ ਦੇ ਵਿੱਚ ਸੋਗ ਦੀ ਲਹਿਰ ਹੈ, ਔਰ ਭਾਰਤੀ ਮੀਡੀਆ ਹੀ ਨਹੀਂ, ਇੰਟਰਨੈਸ਼ਨਲ ਮੀਡੀਆ ਵੀ ਔਰ ਈਵਨ ਇੰਟਰਨੈਸ਼ਨਲ ਲੀਡਰਸ਼ਿਪ ਦੇ ਵਿੱਚ ਵੀ ਜਿਸ ਦੁਖਦਾਈ ਘਟਨਾ ਨੇ ਕਾਫੀ ਜਿਹੜਾ ਉਹ ਸਵਾਲੀਆ ਨਿਸ਼ਾਨ ਵੀ ਨੇ ਕੁਝ ਹਲਕਿਆਂ 'ਚ, ਲੇਕਿਨ ਕੁੱਲ ਮਿਲਾ ਕੇ ਪਹਿਲਾ ਰਿਐਕਸ਼ਨ ਤਾਂ ਸਾਡਾ ਸਾਰਿਆਂ ਦਾ ਹੀ ਬਤੌਰੇ ਇਨਸਾਨ ਦੁੱਖ ਦਾ ਹੁੰਦਾ ਹੈ ਜਦੋਂ ਵੀ ਕੋਈ ਲਾਸ ਆਫ ਲਾਈਫ ਹੁੰਦਾ ਹੈ ਕਿਸੇ ਵੀ ਅੰਦਾਜ਼ 'ਚ ਹੋਏ, ਔਰ ਜਦੋਂ ਬਿਮਾਰੀ ਜਾਂ ਕਿਸੇ ਹੋਰ ਚੀਜ਼ ਨਾਲ ਹੁੰਦਾ ਹੈ ਉਹ ਇੱਕ ਡਿਫਰੈਂਟ ਪਾਰਟ ਹੁੰਦਾ ਹੈ। ਪਰ ਇਹ ਜਿਹੜਾ ਐਕਸੀਡੈਂਟ ਹੁੰਦਾ ਹੈ, ਹਾਦਸਾ ਹੁੰਦਾ ਹੈ, ਇਸ 'ਚ ਕਿਸੇ ਦਾ ਵੀ ਜਾਣਾ ਜਿਹੜਾ ਹੈ ਇਹ ਦੁਖਦਾਈ ਹੁੰਦਾ ਹੈ। ਫਿਰ ਜ਼ਾਹਰ ਹੈ ਕਿ ਜਦੋਂ ਕੋਈ ਬਹੁਤ ਅਹਿਮ ਇੰਪੋਰਟੈਂਟ ਬੰਦਾ ਜਾਂਦਾ ਹੈ, ਔਰ ਜੇ ਅਸੀਂ ਅੱਜ ਚੀਫ ਆਫ ਡਿਫੈਂਸ ਸਟਾਫ ਜਿਨ੍ਹਾਂ ਦੇ ਲਈ ਐਬਰੀਵੇਸ਼ਨ CDS ਹੈ, ਔਰ ਅਸੀਂ CDS ਲਫ਼ਜ਼ ਹੀ ਹੁਣ ਅੱਗੋਂ ਇਸਤੇਮਾਲ ਕਰਾਂਗੇ, ਔਰ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਜੇ ਇਹ ਕਹਿਣਾ ਹੋਏ ਕਿ ਭਾਰਤ ਦੀ 15 ਤੋਂ 20 ਲੱਖ ਤੱਕ ਦੀ ਫੌਜ, ਜਿਹਦੇ 'ਚ ਅਸੀਂ ਸਾਰੇ ਹੀ ਮਿਲਾ ਸਕਦੇ ਹਾਂ, ਸੈਂਟਰਲ BSF ਔਰ ਦੂਸਰੀਆਂ ਉਹਨਾਂ ਦੀਆਂ ਕਿੰਨੇ ਹੀ ਹੋਰ ਉਹਨਾਂ ਨੇ ਕੋਈ ਅਸਾਮ ਰਾਈਫਲਸ, ਕੋਈ ਨੈਸ਼ਨਲ ਰਾਈਫਲਸ ਕ੍ਰੀਏਟ ਕੀਤਾ। ਕੱਲਾ ਬਿਪਨ ਰਾਵਤ ਇਸ ਵੇਲੇ ਉਸ ਹਲਕੇ 'ਚ ਫੌਜ ਦਾ ਹੀ ਸਭ ਤੋਂ ਪਾਵਰਫੁਲ ਬੰਦਾ ਨਹੀਂ ਸੀ। ਹਾਲਾਂਕਿ ਫੌਜ ਦੇ ਹਵਾਲੇ ਨਾਲ ਤਾਂ ਅਕਸਰ ਇਹ ਹੁੰਦਾ ਹੈ ਕਿ ਜਿਹੜਾ ਫੌਜੀ ਚੀਫ ਹੈ ਉਹ ਸਭ ਤੋਂ ਪਾਵਰਫੁਲ ਹੁੰਦਾ ਹੈ ਫੌਜ, ਜਿਹੜਾ ਜਨਰਲ ਨਰਵਾਣੇ ਫੌਜੀ ਚੀਫ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ 31 ਦਸੰਬਰ 2020 ਨੂੰ, ਔਰ ਇਸ ਦਾ ਐਲਾਨ ਜਿਹੜਾ ਉਹ 26 ਜਨਵਰੀ 2020 ਨੂੰ ਇਹ ਕੀਤਾ ਸੀ ਮੋਦੀ ਨੇ ਆਪਣੀ ਸਪੀਚ ਦੇ ਵਿੱਚ, ਕਿਉਂਕਿ ਉਹਦੇ ਲਈ ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਵੀ ਲੋੜ ਸੀ ਕਿ ਵੀ ਅਸੀਂ ਇੱਕ ਨਵਾਂ ਅਹੁਦਾ ਕ੍ਰੀਏਟ ਕਰਨ ਜਾ ਰਹੇ ਹਾਂ ਜਿਹੜਾ ਚੀਫ ਆਫ ਡਿਫੈਂਸ ਸਟਾਫ ਹੋਏਗਾ, ਔਰ ਚੀਫ ਆਫ ਡਿਫੈਂਸ ਸਟਾਫ ਦੇ ਜ਼ਿੰਮੇ ਹੋਏਗਾ ਕਿ ਉਹ ਤਿੰਨੋਂ ਹੀ ਜਿਹੜੇ ਫੌਜ ਦੇ ਵਿੰਗ ਨੇ, ਅੰਗ ਨੇ, ਜਿਨ੍ਹਾਂ 'ਚ ਏਅਰ ਫੋਰਸ ਹੈ, ਨੇਵੀ ਹੈ ਔਰ ਜ਼ਾਹਰ ਹੈ ਕਿ ਇਨਫੈਂਟਰੀ ਹੈ, ਉਹਨਾਂ ਦੇ ਵਿੱਚ ਤਾਲਮੇਲ ਕਰਨਾ, ਔਰ ਦੂਸਰਾ ਆਰਮੀ ਨੂੰ ਮਾਡਰਨਾਈਜ਼ ਕਰਨਾ, ਨਵੀਆਂ ਲੀਹਾਂ ਦੇ ਉੱਤੇ ਤੋਰਨਾ। ਔਰ ਮੋਦੀ ਨੇ ਜਿਵੇਂ ਕਿਹਾ ਕਿ ਜਿਹੜੇ ਚੈਲੰਜਸ ਨੇ ਗੁਆਂਢ 'ਚੋਂ ਜ਼ਾਹਰ ਹੈ ਚਾਈਨਾ ਦੇ ਹਵਾਲੇ ਨਾਲ ਔਰ ਪਾਕਿਸਤਾਨ ਦੇ ਹਵਾਲੇ ਨਾਲ, ਕਿ ਉਸ ਨੂੰ ਮਜ਼ਬੂਤ ਕਰਨ ਦੇ ਲਈ, ਜਿਹੜਾ ਮਾਡਰਨਾਈਜ਼ ਕਰਨ ਦੇ ਲਈ ਔਰ ਤਿੰਨਾਂ ਫੋਰਸਿਸ ਦਾ ਤਾਲਮੇਲ ਦੇ ਲਈ ਇਹ ਜਿਹੜਾ CDS ਦਾ ਜਿਹੜਾ ਉਹਨਾਂ ਨੇ ਅਹੁਦਾ ਕ੍ਰੀਏਟ ਕੀਤਾ, ਇਹ ਉਹਨਾਂ ਨੇ ਐਲਾਨ ਤਾਂ 26 ਜਨਵਰੀ ਨੂੰ ਕੀਤਾ, ਲੇਕਿਨ 31 ਦਸੰਬਰ 2020 ਨੂੰ ਜਿਹੜੇ ਇਹ ਬਿਪਨ ਰਾਵਤ ਜਿਹੜਾ ਕਿ ਖੁਦ 2 ਸਾਲ ਤੋਂ ਜ਼ਿਆਦਾ ਫੌਜ ਦਾ ਚੀਫ ਸੀ, ਔਰ ਉਸ ਨੂੰ ਜਿਹੜਾ ਇਸ CDS ਦੇ ਅਹੁਦੇ ਦੇ ਉੱਤੇ ਮੁਕਰਰ ਕੀਤਾ ਗਿਆ। ਸੋ ਜ਼ਾਹਰ ਹੈ ਕਿ ਤਿੰਨੋਂ ਫੋਰਸਿਸ ਆਪਣੀ ਥਾਂ ਤੇ, ਉਹਨਾਂ ਦੇ ਜਨਰਲ ਜਾਂ ਉਹਨਾਂ ਦੇ ਕਮਾਂਡਰ ਜਾਂ ਚੀਫ ਏਅਰ ਮਾਰਸ਼ਲ, ਲੇਕਿਨ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਸ ਬਿਪਨ ਰਾਵਤ ਦਾ ਆਣਾ, ਫਿਰ ਇਹ ਨਹੀਂ ਹੈ ਕਿ ਬਿਪਨ ਰਾਵਤ ਉਸ ਦੀ, ਚਲੋ ਅੱਜ ਜਦੋਂ ਸਾਰੇ ਪਾਸੇ ਜ਼ਿਕਰ ਹੋ ਰਿਹਾ ਹੈ ਉਸ ਦੀ ਫੌਜੀ ਕੈਪੇਬਿਲਿਟੀ ਔਰ ਉਹਦੀ ਬੈਕਗਰਾਉਂਡ, ਫਾਦਰ ਵੀ ਉਹਦੇ ਲੈਫਟੀਨੈਂਟ ਜਨਰਲ ਰਿਟਾਇਰ ਹੋਏ, ਔਰ ਉਹਨੇ ਜਦੋਂ ਫੌਜ ਦੇ ਵਿੱਚ ਆਇਆ ਕਿਵੇਂ 1978 'ਚ ਜਿਹੜਾ ਹੈ ਉਹ ਗ੍ਰੈਜੂਏਟ ਹੁੰਦਾ ਹੈ, ਸ਼ਿਮਲੇ 'ਚ ਵੀ ਔਰ ਬਾਕੀ ਥਾਵਾਂ ਤੇ ਉਹਨੇ ਕੀ ਹਾਸਲ ਕੀਤਾ। ਹਾਲਾਂਕਿ ਮੈਂ ਦੇਖ ਰਿਹਾ ਸੀ ਕਿ ਉਹਦੇ ਗੈਲੈਂਟਰੀ ਅਵਾਰਡਸ ਦੇ ਵਿੱਚ ਕੋਈ ਵੀ ਜਿਹੜੇ ਫੌਜ ਦੇ ਸਭ ਤੋਂ ਆਲਾ ਅਵਾਰਡ ਨੇ, ਜਿਨ੍ਹਾਂ ਦੇ ਵਿੱਚ ਵੀਰ ਚੱਕਰ, ਮਹਾਵੀਰ ਚੱਕਰ ਤੇ ਪਰਮਵੀਰ ਚੱਕਰ, ਇਹ 3 ਹੁੰਦੇ ਨੇ, ਇਹ ਤਾਂ ਉਹਨੇ ਕੋਈ ਨਹੀਂ ਸੀ ਲਿਆ ਹੋਇਆ, ਲੇਕਿਨ ਸੇਵਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਇਸ ਲੈਵਲ ਦੇ ਜਿਹੜੇ ਨੇ ਮੈਡਲ, ਉਹਨਾਂ ਦੇ ਨਾਲ ਉਹਨੇ ਛਾਤੀ ਉਹਦੀ ਭਰੀ ਹੁੰਦੀ ਸੀ। ਲੇਕਿਨ ਇਹ ਵੀ ਚਲੋ ਫੌਜ ਦੇ ਵਿੱਚ ਹੁੰਦਿਆਂ ਹਰ ਇੱਕ ਦਾ ਹੁੰਦਾ ਹੈ ਕਿ ਵੀ ਮੈਂ ਹਾਇਰ ਹੋਏ, ਪ੍ਰਮੋਸ਼ਨ ਹੋਏ, ਫੌਜੀ ਜਨਰਲ ਵੀ ਬਣ ਗਿਆ, ਜਨਰਲ ਤੋਂ ਬਾਅਦ ਇਸ ਵੇਲੇ ਸਭ ਤੋਂ ਪਾਵਰਫੁਲ ਅਹੁਦੇ ਦੇ ਉੱਤੇ ਸੀ। ਲੇਕਿਨ ਇਹ ਸੀ ਕਿ ਉਸ ਦੇ ਉੱਤੇ ਹਿੰਦੂ ਤਵੀਆਂ ਦੀ, RSS ਦੀ, ਔਰ RSS ਦਾ ਜਿਹੜਾ ਹੁਣ ਮੇਨ 2014 ਤੋਂ ਜਿਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਇਆ RSS ਨੇ, ਨਰਿੰਦਰ ਮੋਦੀ, ਉਹਦੀ ਨਜ਼ਰ ਬੜੀ ਸਵੱਲੀ ਸੀ। ਔਰ ਅਸੀਂ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਫਿਰ ਜਨਰਲ ਬਿਪਨ ਰਾਵਤ ਦੀ ਕਮਾਂਡ ਥੱਲੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਿਪਨ ਰਾਵਤ ਦਾ ਸਬੰਧ ਵੀ ਉੱਤਰਾਖੰਡ
ਸੂਬੇ ਦੇ ਗੜਵਾਲ ਰੀਜਨ ਦੇ ਪੌੜੀ ਏਰੀਏ ਨਾਲ ਸੀ, ਜਿੱਥੋਂ ਜਿਹੜਾ ਇਹਨਾਂ ਸਾਰਿਆਂ ਦਾ ਗੁਰੂ ਕੰਟਾਲ ਇੰਟੈਲੀਜੈਂਸ ਚੀਫ ਜਿਹਨੇ ਆਈਬੀ ਨੂੰ ਰਨ ਕੀਤਾ ਹੈ, ਰਾਹ ਨੂੰ ਰਨ ਕੀਤਾ ਹੈ, ਔਰ ਹੁਣ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਾ ਸਿਰਫ ਕੈਬਨਿਟ ਰੈਂਕ ਹੈ ਪਰ ਉਹ ਸਾਰੇ ਨੂੰ ਹੈਡ ਕਰਦਾ ਹੈ ਅਜੀਤ ਡੋਵਲ। ਸੋ ਅਜੀਤ ਡੋਵਲ ਔਰ ਨਰਿੰਦਰ ਮੋਦੀ ਦੀ ਮੇਨ ਚੁਆਇਸ ਬਿਪਨ ਰਾਵਤ। ਹਾਲਾਂ ਕੁਝ ਮਾਮਲਿਆਂ 'ਚ ਇਹ ਵੀ ਲੱਗਦਾ ਕਿ ਬਿਪਨ ਰਾਵਤ ਹੁਣ ਉਹਨਾਂ ਨੂੰ ਜਿਵੇਂ ਇੱਕ ਤੁਸੀਂ ਕੋਈ ਕ੍ਰੀਏਟ ਕਰਦੇ ਹੋ ਤੇ ਫਿਰ ਤੁਹਾਡਾ ਕੱਦ ਉਹਦੇ ਤੋਂ ਵੀ ਵੱਧਦਾ ਜਾਂ ਤੁਹਾਨੂੰ ਆਪਣੀ ਤਾਕਤ ਦਾ ਗਰੂਰ ਇੰਨਾ ਹੁੰਦਾ ਕਿ ਤੁਸੀਂ ਆਪਣੀਆਂ ਮਨਮਰਜ਼ੀਆਂ ਵੀ ਕਰਦੇ ਹੋ ਔਰ ਆਪਣੇ ਤੌਰ ਤਰੀਕੇ ਵੀ ਅਪਣਾਉਂਦੇ ਹੋ। ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ, ਪਰ ਅਸੀਂ ਜੇ ਹੁਣ ਪਿੱਛੇ ਪਰਤੀਏ ਤੇ ਦੇਖੀਏ ਕਿ ਗੱਲ ਅਸੀਂ ਜ਼ਿਕਰ ਕਿਹਦਾ ਕਰ ਰਹੇ ਹਾਂ, ਕਿਉਂਕਿ ਪਹਿਲਾਂ ਅਸੀਂ ਉਹ ਸਾਰੀ ਭੂਮਿਕਾ ਬੰਨੀ ਹੈ ਕਿ ਅੱਜ ਜਿਹੜੀ ਖਬਰ ਸਾਰੇ ਪਾਸੇ ਛਾਈ ਹੋਈ ਹੈ ਉਸ ਦਾ ਸਬੰਧ ਜਨਰਲ ਬਿਪਨ ਰਾਵਤ ਔਰ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਔਰ 11 ਹੋਰ ਅਧਿਕਾਰੀ ਫੌਜੀ ਆਫੀਸ਼ੀਅਲ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ 2 ਕੋ ਪਾਇਲਟ ਵੀ ਸ਼ਾਮਲ ਨੇ, ਉਹਨਾਂ ਦੀ ਜਿਹੜੇ ਆ ਉਹ ਇੱਕ ਉਸ ਹੈਲੀਕਾਪਟਰ ਜਿਹਨੂੰ ਚੌਪਰ ਕਿਹਾ ਜਾਂਦਾ ਹੈ ਜਿਹੜਾ ਰੂਸ ਦਾ ਬਣਿਆ ਹੋਇਆ, ਜਿਹੜਾ ਦੁਨੀਆ ਦੇ ਵਿੱਚ 60 ਤੋਂ ਜ਼ਿਆਦਾ ਦੇਸ਼ਾਂ ਦੇ ਪ੍ਰੀਮੀਅਰ ਔਰ ਹਾਇਰ ਫੌਜੀ ਚੀਫ ਔਰ ਦੂਸਰੇ ਉਹ ਇਸਤੇਮਾਲ ਕਰਦੇ ਨੇ, ਉਸ ਦਾ ਹਾਦਸਾ ਹੁੰਦਾ ਹੈ। ਔਰ ਹਾਦਸਾ ਹੁੰਦਾ ਹੈ ਤਮਿਲਨਾਡੂ ਦੇ ਵਿੱਚ, ਵੈਸਟਰਨ ਤਮਿਲਨਾਡੂ ਦਾ ਇੱਕ ਖੇਤਰ ਹੈ ਜੋ ਨੀਲਗਿਰੀ ਹਿਲਸ, ਜਿੱਥੋਂ 2 ਦਰਿਆ ਔਰ ਇੱਕ ਸਟੀਪ ਜਿਹਾ ਜਿਹੜਾ ਉਸ ਦੇ ਉੱਤੇ ਪਹਾੜੀ ਹੈ ਔਰ ਉਹ ਕੂਨਰ ਘਾਟੀ ਉਸ ਨੂੰ ਕਿਹਾ ਜਾਂਦਾ ਉਸ ਸਾਰੇ ਖਿੱਤੇ ਨੂੰ। ਔਰ ਉਹਦੇ 'ਚ ਹੀ ਵੈਲਿੰਗਟਨ ਜਿਹੜਾ ਇਹਨਾਂ ਦਾ ਆਰਮੀ ਬੇਸ ਵੀ ਹੈ, ਡਿਫੈਂਸ ਸੈਂਟਰ ਹੈ, ਇਹਨਾਂ ਦੀ ਅਕੈਡਮੀ ਹੈ ਔਰ ਵੈਲਿੰਗਟਨ ਦੇ ਵਿੱਚ ਹੀ ਉਸ ਨੇ ਅੱਜ ਲੈਕਚਰ ਕਰਨਾ ਸੀ ਕੈਡਟਸ ਨੂੰ, ਜਿਸ ਲਈ ਬਿਪਨ ਰਾਵਤ ਪਾਲਮ 에ਅਰਪੋਰਟ ਦਿੱਲੀ ਤੋਂ ਉੱਡਿਆ। ਉਹਨਾਂ ਦੀ ਵਾਈਫ ਜਿਹਦਾ ਨਾਮ ਮਦੁਲਕਾ ਰਾਵਤ ਔਰ ਉਹਨਾਂ ਦੇ ਨਾਲ ਬ੍ਰਿਗੇਡੀਅਰ LS ਲਿੱਦੜ ਔਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ। ਅਜੇ ਉਹਨਾਂ ਦੀ ਕੋਈ ਡੀਟੇਲ ਸ਼ਨਾਖਤ ਤਾਂ ਨਹੀਂ ਆਈ, ਪਰ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਨਾਵਾਂ ਤੋਂ ਲੱਗਦਾ ਹੈ ਵੀ ਇਹ ਦੋਨੋਂ ਸਿੱਖ ਹੋਣਗੇ ਉਹਨਾਂ ਦੇ ਵਿੱਚ, ਕਿਉਂਕਿ ਲਿੱਦੜ ਪਿੰਡ ਵੀ ਨੇ ਪੰਜਾਬ ਦੇ ਵਿੱਚ, ਗੋਤ ਵੀ ਹੈ। ਸੋ LS ਲਿੱਦੜ ਔਰ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਔਰ ਉਸ ਤੋਂ ਇਲਾਵਾ ਇੱਕ ਨਾਇਕ ਗੁਰਸੇਵਕ ਸਿੰਘ, ਉਸ ਦਾ ਪਿੰਡ ਜਾਂ ਉਸ ਦੀ ਤਾਂ ਪਿਕਚਰ ਵੀ ਆਈ ਹੈ, ਉਹ ਤਰਨਤਾਰਨ ਦਾ ਰਹਿਣ ਵਾਲਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਇਸ 'ਚ ਸਵਾਰ ਸਾਰੇ ਹੀ ਨੇ ਮਾਰੇ ਗਏ, ਸਿਰਫ ਇੱਕ ਇਹਨਾਂ 14 ਚੋਂ ਸਰਵਾਈਵਰ ਹੈ ਔਰ ਉਹ ਹੈ ਜਿਹੜਾ ਗਰੁੱਪ ਕੈਪਟਨ ਵਰੁਣ ਸਿੰਘ। ਉਸ ਦਾ ਇਲਾਜ ਚੱਲ ਰਿਹਾ, ਹਾਲਾਂ ਕਾਫੀ ਬੈਡਲੀ, ਕਿੰਨੇ % ਬਰਨਸ ਨੇ ਜਾਂ ਕੀ ਹੈ ਇਸ ਦੀ ਗੱਲ ਅਸੀਂ ਬਾਅਦ 'ਚ ਦੇਖਾਂਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਲੈਵਲ ਦਾ ਜਿਹੜਾ ਉਹਨਾਂ ਦਾ ਹੈਲੀਕਾਪਟਰ ਜਿਸ ਦੀਆਂ ਜਿਹੜੀਆਂ ਡੀਟੇਲਸ ਨੇ ਉਹ ਇੰਡੀਅਨ 에ਅਰ ਫੋਰਸ ਦਾ MI-17V5 ਹੈਲੀਕਾਪਟਰ ਜਿਹੜਾ ਪੂਰਾ ਜਿਸ ਨੂੰ ਤੁਸੀਂ ਕਹੋ ਕਿ ਹਥਿਆਰਾਂ ਨਾਲ ਲੈਸ, ਉਹ ਆਪਣੇ ਡਿਫੈਂਸ ਦੇ ਲਈ ਮਿਸਲਸ ਵੀ ਉਹਦੇ ਚੋਂ ਨਿਕਲਦੀਆਂ ਨੇ, ਹਰ ਪੱਖੋਂ ਸੇਫ। ਔਰ ਇਹ ਅਚਾਨਕ ਔਰ ਜਦੋਂ ਇਹ ਹਾਦਸਾ ਵਾਪਰਦਾ ਹੈ, ਜਿਹੜੀ ਧੁੰਦ ਹੈ ਉਹ ਥੋੜੀ ਹੈ, ਸਵੇਰ ਦਾ ਵਕਤ ਹੈ, ਲੇਕਿਨ ਇੰਨੀ ਧੁੰਦ ਵੀ ਨਹੀਂ, ਕਿਉਂਕਿ ਇਸ ਹੈਲੀਕਾਪਟਰ ਦੀ ਚੌਪਰ ਦੀ ਖਾਸੀਅਤ ਇਹ ਹੈ ਕਿ ਇਹ ਈਵਨ ਬਿਲਕੁਲ ਟੋਟਲ ਡਾਰਕਨੈਸ ਦੇ ਵਿੱਚ ਵੀ ਵਿਜ਼ਨਰੀ ਡਿਵਾਈਸਿਸ ਜਿਹੜੀਆਂ ਨੇ ਇਹਦੇ ਨਾਲ ਲੱਗੀਆਂ ਹੁੰਦੀਆਂ ਨੇ। ਔਰ ਇਹ ਜਿਸ ਕਿਸਮ ਦਾ ਵਾਪਰਿਆ, ਕਿਉਂਕਿ ਅਜੇ ਤੱਕ ਤਾਂ ਸਾਰੇ ਟਾਈਟ ਲਿਪਟ ਨੇ, ਪਾਰਲੀਮੈਂਟ ਦਾ ਸੈਸ਼ਨ ਦਿੱਲੀ 'ਚ ਚੱਲ ਰਿਹਾ ਸੀ, ਇਹਦੇ ਬਾਵਜੂਦ ਕਿ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਉਹ ਪਹਿਲਾਂ ਮੌਜੂਦ ਰਹੇ, ਉੱਥੋਂ ਬਾਹਰ ਨਿਕਲੇ, ਲੇਕਿਨ ਕਈ ਘੰਟੇ ਜਿਹੜਾ ਕੋਈ ਐਲਾਨ ਨਹੀਂ ਕੀਤਾ ਗਿਆ। ਹਾਲਾਂ ਮੀਡੀਆ ਦੇ ਵਿੱਚ ਚਰਚਾ ਸੀ। ਔਰ ਜਿਹੜੀ ਦੂਸਰੀ ਹੈਰਾਨੀ ਦੀ ਗੱਲ ਹੈ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਵੀ ਅਸੀਂ ਹਰ ਘਟਨਾ ਨੂੰ ਕੰਸਪੀਰੇਸੀ ਦੇ ਨਾਲ ਹੀ ਜੋੜਨਾ ਹੁੰਦਾ ਹੈ, ਪਰ ਇੱਕ ਐਨਾਲਿਸਟ ਦੇ ਨਾਤੇ ਔਰ ਈਵਨ ਭਾਰਤ ਦੇ ਵਿੱਚ ਵੀ ਕੁਝ ਮੀਡੀਆ ਵਾਲੇ ਹਾਲਾਂ ਜਦੋਂ ਫੌਜੀ ਇਸ ਲੈਵਲ ਦਾ CDS ਜਾਂਦਾ ਹੈ ਤੇ ਕੋਈ ਵੀ ਉੱਥੇ ਕਰੇਗਾ ਤੇ ਉਹਦੇ ਤੇ ਤਾਂ ਉਹ ਜੋ ਉੱਥੇ ਉਹਨਾਂ ਨੇ ਫੈਸ਼ਨ ਚਲਾਇਆ ਹੋਇਆ ਹੈ ਸੈਡੀਸ਼ਨ ਦਾ ਚਾਰਜ ਲਾਉਣ ਦਾ, ਦੇਸ਼ ਧਰੋਹ ਦਾ ਲਾ ਕੇ ਅੰਦਰ ਦੇਣ ਦਾ ਹੋਏਗਾ। ਇਹਦੇ ਬਾਵਜੂਦ ਵੀ ਕੁਝ ਨੇ ਦਬੀ ਜਿਹੀ ਆਵਾਜ਼ ਦੇ ਵਿੱਚ ਸਵਾਲ ਚੁੱਕੇ ਨੇ ਵੀ ਇਹ ਵਾਪਰ ਕਿਵੇਂ ਗਿਆ, ਵੀ ਇਸ ਲੈਵਲ ਦਾ ਬੰਦਾ ਔਰ ਇਸ ਲੈਵਲ ਦਾ ਹੈਲੀਕਾਪਟਰ ਔਰ ਕੋਈ ਐਸਾ ਰੀਜ਼ਨ ਵੀ ਨਹੀਂ ਹੈ। ਹਾਂ, ਜੇ ਤੁਸੀਂ ਸਿਆਚਨ ਗਲੇਸ਼ੀਅਰ ਤੇ 22,000 ਦੇ ਫੁੱਟ ਦੇ ਉੱਤੇ
ਕਰ ਰਹੇ ਹੋ, ਸਡਨਲੀ ਕੋਈ ਸਨੋ ਸਟਾਰਮ ਆ ਗਿਆ ਜਾਂ ਗਾਇਬ ਹੋ ਗਿਆ, ਜਾਂ ਤੁਸੀਂ ਕੋਈ ਲਦਾਖ ਦੀਆਂ ਉਤਲੀਆਂ ਪਹਾੜੀਆਂ ਦੇ ਵਿੱਚ ਚੜੇ ਹੋਏ ਹੋ ਜਾਂ ਕੁਝ ਹੋਰ ਹੋ ਜਾਂਦਾ, ਉਹਦਾ ਹੀ ਤਾਂ ਹੋ ਸਕਦਾ। ਸੋ ਇਹ ਇੱਕ ਚੰਗੇ ਆਪਣੇ ਇਲਾਕੇ ਦੇ ਵਿੱਚ, ਔਰ ਜਿੱਥੇ ਵੈਦਰ ਵੀ ਕੋਈ ਵਰਸਟ ਨਹੀਂ ਹੈ, ਔਰ ਇਹ ਵੀ ਨਹੀਂ ਹੈ ਕਿ ਜੇ ਤੁਹਾਡਾ ਇੱਕ ਇੰਜਨ ਫੇਲ ਹੁੰਦਾ, ਦੋ ਉਹਦੇ 'ਚ ਪਾਇਲਟ ਨੇ, ਫੁੱਲੀ ਟ੍ਰੇਨਡ ਪਾਇਲਟ, ਉਹਨਾਂ ਦੇ ਨਾਮ ਵੀ ਨੇ ਪਾਇਲਟਸ ਦੇ, ਹੁਣ ਤਾਂ ਸਾਰੀ ਡਿਟੇਲ ਆਈ ਹੈ। ਔਰ ਇਹ ਅਚਾਨਕ ਐਸਾ ਕੀ ਹੁੰਦਾ ਹੈ। ਔਰ ਜਿਹੜਾ ਇਸ ਤੋਂ ਵੀ ਵਰਸਟ ਪਾਰਟ ਮੈਂ ਸਮਝਦਾ, ਜਦੋਂ ਅਸੀਂ ਕੰਸਪੀਰੇਸੀ ਥਿਊਰੀ ਦੇ ਨਾਲ ਲਾ ਕੇ ਦੇਖਦੇ ਹਾਂ ਕਿ ਹੋਇਆ ਕੀ ਹੈ, ਇਹ ਤਾਂ ਬਾਅਦ ਸਾਹਮਣੇ ਆਏਗਾ ਜੋ। ਔਰ ਇਹ ਹੁੰਦਾ ਕਿ ਇੱਕ ਆਵਾਜ਼ ਆਉਂਦੀ ਹੈ, ਆਵਾਜ਼ ਆ ਕੇ ਉਹ ਥੱਲੇ ਜਿਹੜਾ ਉਹ ਡਿੱਗਦਾ ਹੈ, ਔਰ ਚਾਰ ਚੁਫੇਰੇ ਅੱਗ ਲੱਗ ਜਾਂਦੀ ਹੈ, ਦਰਖਤਾਂ ਨੂੰ ਵੀ, ਉਸ ਨੂੰ ਵੀ। ਬਹੁਤ ਸਾਰੇ ਡੈਥ ਤਾਂ ਸੜਨ ਨਾਲ ਹੀ ਹੋਈਆਂ। ਜਿਹੜਾ ਵਰੁਣ ਸਿੰਘ ਸਰਵਾਈਵਰ ਹੈ, ਹੋ ਸਕਦਾ ਜਦੋਂ ਉਹ ਫਟਿਆ, ਉਹ ਡਿੱਗਿਆ ਤੇ ਉਹ ਜਾ ਕੇ ਦੂਰ ਜਾ ਪਿਆ ਹੋਵੇਗਾ, ਅੱਗ ਤੋਂ ਬਚ ਗਿਆ, ਉਹਨੇ ਬਰਨ ਹੋਏ। ਲੇਕਿਨ ਸਭ ਤੋਂ ਜਿਹੜੀ ਸ਼ੱਕ ਦੇ ਦਾਇਰੇ ਦੇ ਵਿੱਚ ਗੱਲ ਆਉਂਦੀ ਹੈ ਔਰ ਆਉਣ ਵਾਲੀ ਕਿ ਹੁਣ ਜਦੋਂ ਕੋਈ ਵੀ ਜਹਾਜ਼ ਉੱਡਦਾ, ਆਮ ਜਹਾਜ਼ ਵੀ ਹੁੰਦਾ, ਅਸੀਂ ਰਡਾਰ ਦੇ ਉੱਤੇ ਗੱਲ ਕਰਦੇ ਹਾਂ, ਰਡਾਰ ਤੇ ਉੱਡਦਾ ਹੈ, ਫਿਰ ਉਹ 30-32 ਹਜ਼ਾਰ ਫੁੱਟ ਤੱਕ ਜਾ ਰਿਹਾ ਹੁੰਦਾ ਹੈ, ਫਿਰ ਜਦੋਂ ਉਹਨੇ ਲੈਂਡ ਕਰਨਾ ਹੁੰਦਾ ਹੈ ਤੇ ਉਹ ਪ੍ਰੋਪਰ, ਕਿਉਂਕਿ ਕਈ ਵਾਰੀ ਤਾਂ 1-2 ਮੀਲ 에ਅਰਪੋਰਟ ਦੇ ਉੱਤੇ ਹੀ ਕਿੰਨੇ ਜਹਾਜ਼ ਦੇ ਉੱਤੇ ਜਹਾਜ਼ ਹੁੰਦੇ ਨੇ, ਰਡਾਰ ਉੱਤੋਂ ਸਿਗਨਲ ਦਿੰਦਾ, ਨਹੀਂ ਤਾਂ ਗੇੜਾ ਲਾ ਰਿਹਾ ਹੁੰਦਾ ਵੀ ਕਿਹਦੇ ਲਈ ਉਹ ਦਰਵਾਜ਼ਾ ਖੋਲ੍ਹਣਾ, ਕਿਹਨੇ ਲੈਂਡ ਕਰਨਾ। ਹੁਣ ਇਸ ਲੈਵਲ ਦਾ ਬੰਦਾ ਜਿਹੜਾ ਜਾ ਰਿਹਾ ਹੈ, ਰਡਾਰ ਜਿੱਥੋਂ ਉੱਡਿਆ, ਔਰ ਜਿੱਥੇ ਉਹਦਾ ਇਹ ਹਾਦਸਾ ਵੀ ਹੁੰਦਾ, ਜਿੱਥੇ ਉਹਨੇ ਵੈਲਿੰਗਟਨ 'ਚ ਜਾਣਾ, ਉੱਥੋਂ 9 ਕਿਲੋਮੀਟਰ ਦੂਰ ਹੈ, ਔਰ ਦਿੱਲੀ ਤੋਂ ਵੀ ਨਹੀਂ ਹੈ ਕਿ ਵੀ ਦਿੱਲੀ ਦੇ ਨੇੜੇ ਜਾਂ ਉੱਪਰ ਕੋ ਚਲਾ ਗਿਆ। ਸੋ ਮਤਲਬ ਇਹ ਹੈ ਕਿ ਲੋ ਰੇਂਜ ਦੇ ਉੱਤੇ ਇਹ ਜਿਹੜਾ ਹਾਦਸਾ ਵੀ ਹੁੰਦਾ ਹੈ, ਇਹ ਲੈਂਡਿੰਗ ਦੇ ਵਿੱਚ ਹੁੰਦਾ ਹੈ। ਕੀ ਹੋਇਆ? ਲੇਕਿਨ ਕੋਈ ਵੀ ਸਰਕਾਰੀ ਅਧਿਕਾਰੀ, ਕੋਈ ਫੌਜੀ ਰੈਸਕਿਊ ਜਾਂ ਦੂਜਾ, ਇਹਦਾ ਮਤਲਬ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈ, ਉਹਨਾਂ ਦੇ ਅਫੀਸ਼ੀਅਲ ਲੋਕਲ ਪੁਲਿਸ ਔਰ ਦੂਜੇ ਜਿਹੜੇ ਨੇ ਉਹ 3 ਘੰਟੇ ਬਾਅਦ ਉੱਥੇ ਪਹੁੰਚਦੇ ਨੇ, ਔਰ ਲੋਕਲ ਜਿਹੜੇ ਨੇ ਲੋਕ, ਉਹਨਾਂ ਨੂੰ ਅੱਧੇ ਘੰਟੇ ਬਾਅਦ ਪਤਾ। ਇਹਦਾ ਮਤਲਬ ਇਹ ਹੈ ਕਿ ਵੀ ਜੇ ਤੁਹਾਡਾ ਇਸ ਲੈਵਲ ਦਾ ਬੰਦਾ ਹੈ ਔਰ ਤੁਹਾਡੇ ਈਵਨ ਕੋਈ ਜੇ ਗਾਇਬ ਹੋ ਗਿਆ ਜਿੱਥੇ ਉਹਨੇ ਲੈਂਡ ਕਰਨਾ ਉਹ ਨਹੀਂ ਹੈ, ਤੇ ਇਹ ਚੱਲ ਕੀ ਰਿਹਾ। ਔਰ ਇਸ ਸਾਰੇ 'ਚ ਜਿਹੜਾ ਪਹਿਲਾਂ ਮੈਂ ਇਸ ਗੱਲ ਨੂੰ ਅੱਗੋਂ ਜਿਹੜਾ ਉਸ ਦਾ ਮੰਥਨ ਕਰਨ ਤੋਂ ਪਹਿਲਾਂ ਇੱਕ ਜਿਹੜਾ ਪਹਿਲਾ ਮੌਕੇ ਤੇ ਪਹੁੰਚਣ ਵਾਲਾ, ਜਿਹਨੂੰ ਆਈ ਵਿਟਨੈਸ ਅਕਾਊਂਟ ਕਿਹਾ ਜਾ ਸਕਦਾ ਹੈ, ਉਹਦੇ 'ਚ ਉਹਨੇ ਕਿਹਾ ਕਿ ਮੇਰਾ ਨਾਮ ਕ੍ਰਿਸ਼ਨਾ ਸਵਾਮੀ ਹੈ, ਮੈਂ ਨਾਨ ਜੱਪਾ ਸੈਥੀ ਰਾਮ ਦਾ ਰਹਿਣ ਵਾਲਾ। ਮੈਂ ਘਰੋਂ ਲੱਕੜੀ ਲੈਣ ਲਈ ਨਿਕਲਿਆ ਸੀ, ਘਰ 'ਚ ਪਾਣੀ ਨਹੀਂ ਸੀ ਕਿਉਂਕਿ ਪਾਈਪ ਟੁੱਟਿਆ ਹੋਇਆ, ਤੇ ਚੰਦਰ ਕੁਮਾਰ ਤੇ ਮੈਂ ਇਹਦੀ ਮੁਰੰਮਤ ਕਰ ਰਹੇ ਸੀ। ਉਦੋਂ ਹੀ ਅਸੀਂ ਬੜੇ ਜ਼ੋਰ ਦੀ ਆਵਾਜ਼ ਸੁਣੀ। ਫਿਰ ਅੱਗੋਂ ਕਹਿੰਦੇ ਨੇ ਕਿ ਇੰਨੇ ਜ਼ੋਰ ਦਾ ਧਮਾਕਾ ਸੀ ਕਿ ਬਿਜਲੀ ਦੇ ਖੰਭੇ ਤੱਕ ਹਿੱਲ ਗਏ, ਪੇੜ ਉਖੜ ਗਏ, ਦਰਖਤ ਰੁੱਖ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਖੜ ਗਏ। ਜਦੋਂ ਅਸੀਂ ਇਹ ਦੇਖਿਆ ਕਿ ਕੀ ਹੋਇਆ ਤੇ ਬਹੁਤ ਸਾਰਾ ਧੂਆਂ ਉੱਠ ਰਿਹਾ ਸੀ, ਸਾਰੇ ਇਲਾਕੇ ਨੂੰ ਧੂਏ ਨੇ ਢੱਕ ਲਿਆ ਸੀ, ਉੱਥੇ ਧੁੰਦ ਵੀ ਛਾਈ ਹੋਈ ਸੀ ਤੇ ਦਰਖਤਾਂ ਦੇ ਉੱਪਰ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਉੱਠ ਰਹੀਆਂ ਸੀ। ਮੈਂ ਆਪਣੀਆਂ ਅੱਖਾਂ ਨਾਲ ਸਿਰਫ ਇੱਕ ਆਦਮੀ ਨੂੰ ਦੇਖਿਆ ਜਿਹੜਾ ਸੜ ਰਿਹਾ ਸੀ, ਉਹ ਵੀ ਨੀਚੇ ਡਿੱਗਿਆ ਹੋਇਆ ਸੀ। ਮੈਂ ਹਿੱਲ ਗਿਆ, ਮੈਂ ਦੌੜਦਾ ਵਾਪਸ ਆਇਆ। ਮੈਂ ਲੋਕਾਂ ਨੂੰ ਕਿਹਾ ਕਿ ਇੱਕਦਮ ਪੁਲਿਸ ਨੂੰ ਬੁਲਾਓ। ਕੁਝ ਦੇਰ ਬਾਅਦ ਜਿਹੜੇ ਨੇ ਉਹ ਆਫੀਸਰ ਵੀ ਆ ਗਏ, ਔਰ ਉਸ ਤੋਂ ਬਾਅਦ ਮੈਂ ਨਹੀਂ ਦੇਖਿਆ ਕਿ ਵੀ ਇਹ ਕੀ ਹੋਇਆ, ਕਿਉਂਕਿ ਮੈਂ ਇੰਨੇ ਸਦਮੇ 'ਚ ਸੀ ਕਿ ਮੈਂ ਘਰ ਵਾਪਸ ਆ ਗਿਆ। ਹੁਣ ਇੱਕ ਕਾਮਨ ਬੰਦਾ, ਔਰ ਇਸ ਸਾਰੇ ਪੀਰੀਅਡ ਜਿਹੜਾ ਉਹ ਬਿਆਨ ਕਰ ਰਿਹਾ ਹੈ, ਕੋਈ ਰੈਸਕਿਊ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿੱਥੇ ਉਤਰਨਾ ਹੈ, ਉਹਨਾਂ ਦੇ ਕੋਲ ਵੀ ਅੱਜ ਕੱਲ੍ਹ ਤਾਂ ਸੋਫਿਸਟੀਕੇਟ ਵਾਇਰਲੈਸ ਦੂਜੇ ਤੀਜੇ ਨੇ, ਜਿੱਥੋਂ ਉੱਡਿਆ ਜਿੱਥੋਂ ਉੱਡਣਾ, ਕੋਈ ਘੰਟਿਆਂ ਦਾ ਸਫ਼ਰ ਤਾਂ ਹੈ ਨਹੀਂ, ਮਿੰਟਾਂ ਦਾ ਹੈ। ਔਰ ਜੇ ਉਹ ਲੈਂਡ ਨਹੀਂ ਕੀਤਾ ਤੇ ਬਾਕੀਆਂ ਦਾ ਕਿ ਭਾਈ ਗਾਇਬ ਹੋਇਆ ਜਾਂ ਰੈਸਕਿਊ ਆਪਰੇਸ਼ਨ ਕਿੱਥੇ ਨੇ। ਔਰ ਜਿਹੜੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ, ਅੱਗ ਲੱਗੀ ਹੋਈ ਆ, ਉਹ 2-4 ਜਿਹੜੇ ਲੋਕਲ ਪਹੁੰਚਦੇ ਵੀ ਨੇ ਜਾਂ ਦੂਜੇ ਪੁਲਿਸੀਏ ਵੀ, ਉਹ ਬਾਲਟੀਆਂ ਪਾਲ ਰਹੇ ਨੇ, ਜਿਵੇਂ ਉਹ ਸਾਡੇ ਉੱਥੇ ਉਹ ਹੋਮ ਗਾਰਡ ਵਾਲੇ ਹੁੰਦੇ ਨੇ, ਫਾਇਰ ਵਾਲੇ, ਜਦੋਂ ਕਿ ਉਹ ਅੱਗ ਲੱਗ ਜਾਏ ਕਿਸੇ ਦੇ ਤਾਂ ਲੋਕਾਂ ਨੇ ਬੁਝਾਵ ਜੂ ਦਿੱਤੇ ਹੁੰਦੇ, ਉਹਨਾਂ ਦੀਆਂ ਪਾਈਪਾਂ ਹੀ ਲੀਕ ਕਰ ਰਹੀਆਂ, ਰੱਸੀਆਂ ਬੰਨ੍ਹੇ ਹੁੰਦੇ ਨੇ ਪਾਈਪਾਂ ਨੂੰ। ਹੁਣ ਇਹੀ ਹਾਲ, ਹੁਣ ਇੱਕ ਪਾਸੇ ਇਹੀ ਜਨਰਲ ਬਿਪਨ ਰਾਵਤ ਜਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਅਜੀਤ ਡੋਵਲ ਨੇ ਜਾਂ ਹੁਣ ਨਰਵਾਣੇ ਨੇ ਇੱਕ ਵਾਰ ਹਿਸਟੀਰੀਆ ਕ੍ਰੀਏਟ ਕੀਤਾ, ਕਿਵੇਂ ਇਸੇ ਬਿਪਨ ਰਾਵਤ ਦੇ ਥੱਲੇ ਕਿਹੜੇ ਆਪਰੇਸ਼ਨ ਹੋਏ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਹਾਲਤ ਇਹ ਹੈ ਕਿ ਵੀ ਬਿਪਨ ਰਾਵਤ ਆਪਣੀ ਵਾਈਫ ਦੇ ਨਾਲ ਔਰ ਬ੍ਰਿਗੇਡੀਅਰ ਔਰ ਕਰਨਲ ਔਰ ਟੀਮ ਦੇ ਨਾਲ ਹੈ,
ਔਰ ਕਿਵੇਂ ਇੱਕ ਲਾਵਾਰਸ ਵਾਂਗ ਜਿਹੜਾ ਹੈ ਉਸ ਦਾ ਐਂਡ ਹੁੰਦਾ ਹੈ ਉਸ ਦੇ ਚੌਪਰ ਦਾ, ਔਰ ਕੋਈ ਰੈਸਕਿਊ, ਕੋਈ ਇਨਫੋਰਮੇਸ਼ਨ, ਕੋਈ ਦੂਜਾ ਅਦਰਵਾਈਜ਼ ਜਿਉਂ ਹੀ ਤੁਹਾਡਾ ਉਹ ਲੈਂਡ ਨਹੀਂ ਕਰਦਾ ਜਾਂ ਉਹਨਾਂ ਦੇ ਰਡਾਰ ਤੋਂ ਗਾਇਬ ਹੁੰਦਾ ਜਿੱਥੇ ਉਤਰਨੇ, ਤੇ ਇੱਕਦਮ SOS ਤੁਹਾਡਾ ਕਿੰਨਾ ਕੁ ਸਾਰਾ ਪਾਰਟ ਹੈ ਕਿ ਤੁਹਾਡੇ ਰੈਸਕਿਊ ਆਪਰੇਸ਼ਨ ਰਾਈਟ ਅਵੇ ਨਹੀਂ ਸੀ ਹੋ ਸਕਦਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਵੀ ਰੀਜ਼ਨ ਬਣਿਆ, ਹੁਣ ਇਹ ਕੀ ਕੋਈ ਧਮਾਕਾ ਹੋਇਆ, ਕੀ ਕੋਈ ਫੇਲਿਅਰ ਹੋਈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਉਹਦੇ 'ਚ ਪੈਟਰੋਲ ਹੈ ਔਰ ਉਹ ਆਪਣੇ ਆਪ 'ਚ ਹੀ ਪੈਟਰੋਲ ਹਥਿਆਰ ਹੁੰਦਾ ਹੈ। ਅਸੀਂ ਇੱਥੇ ਵਰਲਡ ਟ੍ਰੇਡ ਸੈਂਟਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਭਾਈ ਜਦੋਂ ਉਹਨਾਂ ਨੇ ਜਹਾਜ਼ ਟਕਰਾਏ ਨੇ ਔਰ ਉਹਦੇ 'ਚ ਤਾਂ ਜਿਹੜਾ ਟ੍ਰਾਈਨਾਈਟ੍ਰੋਟੋਲਵੀਨ ਜਿੰਨੀ ਬਣਦੀ ਹੈ 100 ਟਨ ਦੀ, ਉਹਨੇ ਨੇ ਉਹਨਾਂ ਨੇ ਤਾਂ ਬਿਲਡਿੰਗਾਂ ਪਿਘਲਾਤੀਆਂ। ਸੋ ਉੱਥੇ ਜਦੋਂ ਇਹ ਆਈ ਵਿਟਨੈਸ ਕਹਿੰਦਾ ਹੈ ਕਿ ਵੀ 4 ਚਫੇਰੇ ਧੂਆਂ ਔਰ ਅੱਗ ਔਰ ਸਾਰੇ ਦਰਖਤਾਂ ਨੂੰ ਵੀ ਅੱਗ ਲੱਗ ਗਈ, ਉਹ ਤਾਂ ਜ਼ਾਹਰ ਹੈ ਵੀ ਗੈਸ, ਪਰ ਉਹ ਕਿਵੇਂ ਡਾਊਨ ਹੋਇਆ, ਉਹਦਾ ਰੀਜ਼ਨ ਕੀ ਹੈ, ਕੀ ਵਾਪਰਿਆ, ਇਸ ਬਾਰੇ ਜਿਹੜਾ ਅਜੇ ਤੱਕ ਤਾਂ ਸਵਾਲੀਆ ਨਿਸ਼ਾਨ ਹੀ ਰਹੇਗਾ। ਇਨਵੈਸਟੀਗੇਸ਼ਨ ਦੇ ਨਾਂ ਥੱਲੇ ਗੱਲਬਾਤ ਜ਼ਰੂਰ ਹੋਏਗੀ, ਲੇਕਿਨ ਜੋ ਵੀ ਹੈ ਉਸ ਦੀ ਹਕੀਕਤ ਕਦੇ ਵੀ ਸਾਹਮਣੇ ਨਹੀਂ ਆਉਂਦੀ, ਕਿਉਂਕਿ ਇਹ ਸੈਕੰਡ ਇਸ ਲੈਵਲ ਦਾ ਹਾਇਰ ਅਪ ਦਾ ਜਾਣਾ ਹੈ। 26ਵਾਂ ਫੌਜੀ ਮੁਖੀ ਸੀ ਬਿਪਨ ਰਾਵਤ, ਔਰ 1978 ਜਿਵੇਂ ਮੈਂ ਕਿਹਾ ਵੀ ਫੌਜ ਦੇ ਵਿੱਚ ਆਇਆ, ਔਰ ਉਹਨਾਂ ਨੇ ਜਿਹੜਾ ਉਹਨਾਂ ਦੇ ਜ਼ਿੰਮੇ ਜਿਹੜਾ ਕੰਮ ਸੀ ਉਹ ਤਾਲਮੇਲ ਔਰ ਦੂਸਰਾ, ਔਰ ਉਹਨਾਂ ਨੇ ਮੁੱਢਲੇ ਦਿਨਾਂ 'ਚ ਜਦੋਂ ਐਜ਼ ਏ ਸੈਕੰਡ ਲੈਫਟੀਨੈਂਟ ਜਾਂਦੇ ਨੇ, ਉਹ ਗੋਰਖਾ ਰਾਈਫਲਸ ਦੀ ਟੁਕੜੀ 'ਚ ਗਏ, ਬਾਅਦ 'ਚ ਉਸ ਦੀ 5ਵੀਂ ਬਟਾਲੀਅਨ ਨੂੰ ਉਹਨਾਂ ਨੇ ਕਮਾਂਡ ਵੀ ਕੀਤਾ, ਜਿਹਨੂੰ ਉਹਨਾਂ ਦੇ ਫਾਦਰ ਨੇ ਵੀ ਕੀਤਾ ਹੋਇਆ ਸੀ। ਔਰ ਇਸ ਸਾਰੇ ਦੇ ਨਾਲ ਨਾਲ ਜਦੋਂ ਤੁਸੀਂ ਹਵਾਈ ਹਾਦਸਿਆਂ ਦਾ ਜ਼ਿਕਰ ਕਰਦੇ ਹੋ, ਇਹ ਮੈਨੂੰ ਦੇਖ ਕੇ ਜਦੋਂ ਮੈਂ ਅੱਜ ਉਹ ਦੇਖ ਰਿਹਾ ਕਿ ਬਈ ਉਹਨਾਂ ਦਰਖਤਾਂ ਚੜ ਗਿਆ ਕਿ ਥੱਲੇ ਉਤਰਿਆ ਕਿ ਮਿਸਟ ਆ ਗਈ ਜਾਂ ਕੀ ਹੈ, ਇਹ ਸ਼ੱਕ ਦੇ ਘੇਰੇ 'ਚ ਇਸ ਲਈ ਵੀ ਚਲਾ ਜਾਂਦਾ ਹੈ। ਔਰ ਮੈਂ ਉਹ ਸਾਈਟ ਵੀ ਪੁੰਛ ਦੇ ਵਿੱਚ ਦੇਖਿਆ, ਇੱਕ ਜਿਹੜਾ ਇਸ ਤੋਂ ਪਹਿਲਾਂ ਜਿਹਦੇ 'ਚ ਕਿ ਫੌਜੀ 6 ਜਾਂ 7 ਜਨਰਲ, ਜਿਨ੍ਹਾਂ 'ਚ ਲੈਫਟੀਨੈਂਟ ਜਨਰਲ, ਮੇਜਰ ਜਨਰਲ ਇਨਵੋਲਵ ਸੀ 1963 ਦੇ ਵਿੱਚ ਪੁੰਛ ਦੇ ਵਿੱਚ, ਔਰ ਇਹ ਵੀ ਸੀ ਕਿ ਜੀ ਉਹ ਹੈਲੀਕਾਪਟਰ ਔਰ ਉਹ ਜਿਹੜਾ ਉਹ ਟੈਲੀਫੋਨ ਦੀਆਂ ਤਾਰਾਂ 'ਚ ਫਸ ਗਿਆ, ਔਰ ਉਹਨਾਂ 'ਚੋਂ 7 ਜਿਹੜੇ ਮਾਰੇ ਗਏ ਸੀ ਉਹਨਾਂ 'ਚੋਂ 6 ਸਰਦਾਰ ਸਨ। ਔਰ ਇਹ ਉਹ ਪੀਰੀਅਡ ਸੀ ਕਿ 1962 ਦੀ ਫੇਲਿਅਰ ਵੱਡੀ ਹੋਈ ਸੀ, ਨਹਿਰੂ ਦਾ ਨੇ ਜੋ ਕੀਤਾ ਉਹਦੇ ਥੱਲੇ ਉਹ ਡਿਸਗ੍ਰੇਸਡ ਸੀ, ਔਰ ਆਲਰੇਡੀ ਕਿਉਂਕਿ ਪਾਕਿਸਤਾਨ ਦੇ ਵਿੱਚ ਉਸ ਤੋਂ ਪਹਿਲਾਂ ਜਨਰਲ ਅਯੂਬ ਖਾਨ ਟੇਕ ਓਵਰ ਕਰ ਚੁੱਕੇ ਸੀ, ਫੌਜ ਨੇ ਟੇਕ ਓਵਰ ਕਰ ਲਿਆ ਸੀ ਪਾਕਿਸਤਾਨੀ ਸਿਸਟਮ ਨੂੰ, ਔਰ ਇਹ ਚਰਚਾ ਸੀ ਕਿ ਵੀ ਜਿਸ ਲੈਵਲ ਦੇ ਉੱਤੇ ਨਹਿਰੂ ਨੇ, ਨਹਿਰੂ ਦੇ ਕਜ਼ਨ ਜਨਰਲ ਕੌਲ ਨੇ ਉਹ ਸਾਰਾ ਮਿਸ ਹੈਂਡਲ ਕੀਤਾ ਕਿ ਵੀ ਇਹ ਜਿਹੜੇ ਫੌਜੀ ਜਨਰਲ ਨੇ ਇਹ ਟੇਕ ਓਵਰ ਦੀ ਪਲੈਨਿੰਗ ਕਰ ਰਹੇ ਸੀ, ਔਰ ਉਹਨਾਂ ਨੂੰ ਇੱਕ ਸਕੀਮ ਦੇ ਤਹਿਤ ਉਹ ਸਾਰੇ ਇਕੱਠੇ ਬਿਠਾਏ ਗਏ ਔਰ ਉਹਨਾਂ ਦਾ ਹਾਦਸਾ ਕਰਵਾਇਆ ਗਿਆ। ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਕਦੇ ਵੀ ਕੋਈ ਇੱਕ ਤੋਂ ਜ਼ਿਆਦਾ ਅਹਿਮ ਜਿਹੜਾ ਬੰਦਾ ਹੈ ਉਹ ਇਕੱਠੇ ਟਰੈਵਲ ਨਹੀਂ ਕਰੇਗਾ ਇਸ ਕਿਸਮ ਦਾ। ਹੁਣ ਇਹਦੇ 'ਚ ਹਾਲਾਂਕਿ ਹੈ ਤਾਂ ਇਹ ਉਹਨਾਂ ਦਾ ਆਪਣਾ ਪ੍ਰੋਟੋਕਾਲ ਵਾਲੇ ਆਫੀਸਰਸ ਲੱਗਦੇ ਨੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਾਂ ਜਿਸ ਕਿਸਮ ਦੇ ਸਰਕਮਸਟੈਂਸਿਸ ਦੇ ਵਿੱਚ ਇਹ ਹਾਦਸਾ ਹੁੰਦਾ ਹੈ ਜਾਂ ਇਹ ਹਾਦਸਾ ਜੋੜਿਆ ਜਾਂਦਾ, ਕਿਉਂਕਿ ਕਈ ਕੁਛ ਇਸ ਵੇਲੇ ਇੰਟਰਨਲੀ ਚੱਲ ਰਿਹਾ ਸੀ, ਇਸ ਕਿਸਮ ਦੀਆਂ ਖਬਰਾਂ ਵੀ ਸੀ। ਅਜੇ ਕੁਝ ਮਹੀਨੇ ਪਹਿਲਾਂ ਇਸੇ ਹੀ ਵਰੇ 'ਚ ਜਦੋਂ ਜਨਰਲ ਬਿਪਨ ਰਾਵਤ ਨੇ ਇੱਕ ਐਡਰੈਸ ਦੇ ਵਿੱਚ ਕਿਹਾ ਕਿ ਜੀ ਅਲਟੀਮੇਟ ਪਾਵਰ ਤਾਂ ਫੌਜ ਦੇ ਕੋਲ ਹੈ, ਇੰਡੀਅਨ 에ਅਰ ਫੋਰਸ ਦਾ ਰੋਲ ਤਾਂ ਫੌਜ ਦੇ ਵਿੱਚ ਉਹੀ ਹੈ ਜਿਹੜਾ ਕਿ ਕਿਸੇ ਫੌਜੀ ਯੂਨਿਟ ਦੇ ਵਿੱਚ ਇੰਜੀਨੀਅਰਸ ਜਾਂ ਦੂਸਰਿਆਂ ਦਾ ਹੁੰਦਾ, ਔਰ ਇਹਦੇ ਤੇ ਬੜੀ ਚਰਚਾ ਛਿੜੀ। ਪਹਿਲੀ ਵਾਰ ਸੀ ਕਿ ਭਦੂੜੀਆ ਜਿਹੜਾ 에ਅਰ ਫੋਰਸ ਦਾ ਚੀਫ ਜਿਹੜਾ ਮਾਰਸ਼ਲ, ਉਹਨੇ ਹੀ ਜੁਆਇੰਟ ਇਸ਼ੂ ਵਿਦ ਦਾ ਥਿੰਗ, ਉਹਨੇ ਕਿਹਾ ਜੀ ਅਸੀਂ ਕੋਈ ਇੰਜੀਨੀਅਰ ਨਹੀਂ ਹੈਗੇ ਇਨ ਭਾਰਤੀ ਫੌਜ ਦੇ, ਇੰਡੀਅਨ 에ਅਰ ਫੋਰਸ ਦਾ ਇੱਕ ਆਪਣਾ ਇੰਡੀਪੈਂਡੈਂਟ ਅਦਾਰਾ ਹੈ ਔਰ ਸਾਡਾ ਰੋਲ ਹੈ ਜਿਹਦੇ 'ਚ ਕਿ ਅਸੀਂ ਜਿਹੜਾ ਪਿਛਲੇ ਜੰਗਾਂ ਦੇ ਵਿੱਚ ਵੀ ਰੋਲ ਅਦਾ ਕੀਤਾ। ਸੋ ਇਹ ਇੱਕ ਬੜੀ ਸੀਰੀਅਸ ਗੱਲ ਸੀ ਕਿ ਭਈ ਉਹਨੇ ਈਵਨ 에ਅਰ ਫੋਰਸ ਨੂੰ ਇਸ ਲੈਵਲ ਤੇ ਚੈਲੰਜ ਕੀਤਾ। ਇਹ ਵੀ ਚਰਚਾ ਚੱਲ ਰਹੀ ਸੀ ਕਿ ਜਿਸ ਲੈਵਲ ਤੇ ਬਿਪਨ ਰਾਵਤ ਪਾਵਰਫੁਲ ਹੁੰਦਾ ਜਾ ਰਿਹਾ ਹੈ, ਈਵਨ ਅਜੀਤ ਡੋਵਲ ਵੀ, ਕਿਉਂਕਿ ਚੀਨ ਦੇ ਮਾਮਲੇ 'ਚ ਵੀ ਜਿਹੜੀ ਇਨਸਿਕਿਉਰਿਟੀ ਔਰ ਫੋਰਨ ਪਾਲਿਸੀ ਦੀ ਫੇਲਿਅਰ ਆਪਣੀ ਥਾਂ ਕਿ ਵੀ ਉਹ ਵੀ ਇਨਸਿਕਿਉਰ ਹੋ ਰਿਹਾ ਸੀ ਕਿ ਮੋਦੀ ਦੀ ਜੋ ਇਸ ਵੇਲੇ ਫੇਲਿੰਗ ਹਰ ਫਰੰਟ ਤੇ ਹੋਈ ਹੈ, ਔਰ ਲੇਟੈਸਟ ਅਸੀਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਵਿਦਨ ਵੀ ਕੁਝ ਐਸਾ ਚੱਲ ਰਿਹਾ ਸੀ ਕਿ ਜਿਹੜੀ ਇੱਕ ਪਾਸੇ ਤਾਂ ਬਿਪਨ ਰਾਵਤ ਔਰ ਇਹ ਅਜੀਤ ਡੋਵਲ ਇਹ ਫੌਜ ਨੂੰ ਹਿੰਦੂਆਈਜ਼ ਕਰਨ ਤੇ ਲੱਗੇ ਹੋਏ ਨੇ,
पर की कुछ इस किस्म का भी सी कि भी इन्हां दा सिस्टम कलैप्स हो रहा है तो कोई फौजी टेक ओवर की गल भी हो रही होए किसी लैवल के उत्ते जां कुछ होर, क्योंकि ये सारे पार्ट और किवें बिपिन रावत ने अजीत डोवल दीयां डायरैक्शनस और ज़ाहिर है नागपुर की सरप्रस्ती के थल्ले सैकुलर इंडियन आर्मी नूं किवें हिंदूआइज कीता है, उहदा हिंदूकरण कीता है। और रावत दे अपने इस सारे पीरीयड दे विच जदों फौजी मुखी भी बनया किहो जी सियासी बयानबाजी सी जिहड़ी उहनूं फौजी जनरल घट ते सियासी लीडर और वो भी हिंदुत्व का लीडर ज्यादा साबित करदी सी। ਉਹਦੀ ਅਸੀਂ ਆਉਣ ਵਾਲੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜਨਰਲ ਬਿਪਿਨ ਰਾਵਤ ਫੌਜੀ ਜਨਰਲ ਹੋਣ ਤੋਂ ਲੈ ਕੇ ਹੁਣ ਤੱਕ ਆਪਣੇ ਬਿਆਨਾਂ ਕਰਕੇ ਵਿਵਾਦਾਂ ਦੇ ਘੇਰੇ ਵਿੱਚ ਰਹੇ ਔਰ ਉਹ ਹਿੰਦੂਤਵਾ ਵਿਚਾਰਧਾਰਾ ਦੇ ਪੱਕੇ ਹਮਾਇਤੀ ਸਨ ਅਤੇ ਸਮੇਂ-ਸਮੇਂ ਉਹ ਸਿਆਸੀ ਬਿਆਨ ਵੀ ਦਿੰਦੇ ਰਹੇ। ਸੋ ਉਹਨਾਂ ਨੇ CAA ਅਤੇ NRP ਕਾਨੂੰਨਾਂ ਸੰਬੰਧੀ ਵੀ ਮੋਦੀ ਸਰਕਾਰ ਦੇ ਹੱਕ ਵਿੱਚ ਬਿਆਨਬਾਜ਼ੀ ਕੀਤੀ। ਸੋ ਕਸ਼ਮੀਰ ਸੰਬੰਧੀ ਵੀ ਉਹ ਮੋਦੀ ਸਰਕਾਰ ਦੀ ਹਮਾਇਤ ਵਾਲੇ ਬਿਆਨ ਦਿੰਦੇ ਰਹੇ। ਸੋ ਪਿਛਲੇ ਲਗਭਗ 5 ਵਰ੍ਹਿਆਂ ਵਿੱਚ ਸੈਕੂਲਰ ਕਰੈਕਟਰ ਵਾਲੀ ਭਾਰਤੀ ਫੌਜ ਨੂੰ ਹਿੰਦੂ ਤਵੀ ਫੌਜ ਵਿੱਚ ਤਬਦੀਲ ਕਰਨ ਵਿੱਚ ਜਨਰਲ ਬਿਪਿਨ ਰਾਵਤ ਦਾ ਸਭ ਤੋਂ ਅਹਿਮ ਰੋਲ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ, ਹਾਲਾਂਕਿ ਬਹੁਤ ਘੱਟ ਜਾਣਕਾਰੀ ਬਾਹਰ ਆਈ ਹੈ। ਇੰਡੀਅਨ ਗਵਰਨਮੈਂਟ ਨੂੰ ਵੀ 6 ਘੰਟੇ ਲੱਗੇ ਕਿ ਉਹਨਾਂ ਨੇ ਜਿਹੜਾ ਜਨਰਲ ਬਿਪਿਨ ਰਾਵਤ ਦੇ ਮਾਰੇ ਜਾਣ ਦੀ ਖਬਰ ਨੂੰ ਜਿਹੜਾ ਉਹ ਮੰਨਿਆ। ਹਾਲਾਂ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਸੀ ਔਰ ਦਿਲਚਸਪ ਗੱਲ ਇਹ ਹੈ ਕਿ CDS ਜਾਂ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਫੌਜੀ ਮੁਖੀ ਰਹੇ ਔਰ ਉਹਨਾਂ ਨੇ ਤਾਂ ਰਾਦਰ ਆਪਣੇ ਇੱਕ ਬਿਆਨ ਦੇ ਵਿੱਚ 에ਅਰ ਫੋਰਸ ਨੂੰ ਜਸਟ ਇੱਕ ਜੂਨੀਅਰ ਹੈਲਪਰ ਦੇ ਤੌਰ ਤੇ ਦੱਸਿਆ ਸੀ, ਪਰ ਉਹਨਾਂ ਦੀ ਮੌਤ ਦੀ ਖਬਰ ਨੂੰ ਇੰਡੀਅਨ 에ਅਰ ਫੋਰਸ ਦੇ ਜਿਹੜਾ ਵੈਬਸਾਈਟ ਤੋਂ ਜਿਹੜਾ ਉਹ ਬਿਆਨਿਆ ਗਿਆ। ਹੁਣ ਇਹਦੇ 'ਚ ਕਿੱਥੇ ਕੋਆਰਡੀਨੇਟ ਕੀ ਸਾਰੇ 1 ਸਾਲ ਦੇ ਪੀਰੀਅਡ 'ਚ ਜਿਹਦੇ 'ਚ ਉਹਨਾਂ ਦਾ ਕੰਮ ਹੀ
ਜਿਹੜੀ ਟਾਸਕ ਉਹਨਾਂ ਨੂੰ CDS ਬਣਾਉਣ ਵੇਲੇ ਦਿੱਤੀ ਗਈ ਸੀ ਉਹ ਤਾਂ ਇਹੀ ਸੀ ਕਿ ਤਿੰਨਾਂ ਦੀ ਕੋਆਰਡੀਨੇਸ਼ਨ ਔਰ ਮਾਡਰਨਾਈਜੇਸ਼ਨ ਜਿਹੜੀ ਆਰਮੀ ਦੀ, ਔਰ ਇਸ ਹੱਦ ਤੱਕ ਬਿਪਨ ਰਾਵਤ ਪਾਵਰਫੁਲ ਸੀ ਕਿ ਜਿਹੜੇ ਹਥਿਆਰ ਕਿੱਥੋਂ ਲੈਣੇ ਨੇ, ਕੀ ਲੈਣੇ ਨੇ, ਜਾਂ ਦੂਜੇ ਐਕਸਕਲੂਸਿਵ ਪਾਵਰਸ ਜਿਹੜੀਆਂ ਬਿਪਨ ਰਾਵਤ ਦੇ ਕੋਲ ਸੀ। ਔਰ ਜੇ ਇਹ ਰਾਫੇਲ ਡੀਲ ਉਸ ਤੋਂ ਪਹਿਲਾਂ, ਕਿਉਂਕਿ ਬੇਸ਼ੱਕ ਉਹ ਬਣਿਆ ਤਾਂ CDS ਹੁਣ ਹੈ, ਲੇਕਿਨ ਉਸ ਤੋਂ ਪਹਿਲਾਂ ਫੌਜੀ ਚੀਫ ਹੁੰਦਿਆਂ ਵੀ ਔਰ ਉਸ ਤੋਂ ਬਾਅਦ ਇੱਕ ਹੋਰ ਸੀਨੀਅਰ ਪੋਸਟ ਤੇ ਉਹਨੂੰ ਲਾਇਆ ਜਦੋਂ, ਤੇ ਇਹ ਜਿਹੜੀਆਂ ਸਾਰੀਆਂ ਡੀਲ ਉਹ ਰਾਫੇਲ ਦੀ ਫਰਾਂਸ ਦੇ ਨਾਲ ਹੈ, ਜਾਂ ਹੁਣ Su-400 ਜਿਹੜਾ ਡਿਫੈਂਸ ਮਿਸਲ ਸਿਸਟਮ ਰਸ਼ੀਆ ਤੋਂ। ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਤੁਸੀਂ ਕਿਸੇ ਇਵੈਂਟ ਦੀ ਟਾਈਮਿੰਗ ਦੇਖਦੇ ਹੋ ਸਾਰੇ ਪਾਸੇ, ਕਿ ਇੱਕ ਪਾਸੇ ਅਮਰੀਕਾ ਤੇ ਚੀਨ ਦੀ ਅੱਖ ਸੀ ਕਿ ਵੀ ਇਹ ਪੁਤਿਨ ਔਰ ਰੂਸ ਦਾ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਦਿੱਲੀ 'ਚ ਬੈਠੇ ਨੇ, Su-400 ਡਿਫੈਂਸ ਸਿਸਟਮ ਤੇ ਕੀ ਗੱਲ ਹੋਏਗੀ। ਔਰ ਦੂਸਰਾ ਹੁਣ ਉਹ ਜਿਹੜਾ ਚੌਪਰ ਹੈ ਰਸ਼ੀਆ ਮੇਡ ਹੈ, ਡਿਫੈਂਸ ਸਿਸਟਮ ਜਿਹੜਾ ਹੈ ਉਸ ਨੂੰ ਖਰੀਦਣ ਬਾਰੇ ਜਿੰਨੇ ਵੀ ਹੌਟ 에ਅਰ ਤੋਂ ਬਿਨਾ ਐਗਰੀਮੈਂਟ ਤਾਂ ਹੋਇਆ ਜੀ, 22 ਸਾਈਨ ਕੀਤੇ ਜਿਹਨੂੰ MOU ਕਹਿੰਦੇ ਨੇ, ਲੇਕਿਨ ਉਹਦੇ 'ਚ ਕੁਝ ਵੀ ਕੰਕਰੀਟ ਨਹੀਂ ਸੀ ਤੇ ਰਸ਼ੀਆ ਨੂੰ ਵੀ ਕੋਈ ਮੇਰਾ ਖਿਆਲ ਹੈ ਕਲੀਅਰ ਸਿਗਨਲ ਇਹਨਾਂ ਨੇ ਨਹੀਂ ਦਿੱਤਾ। ਸੋ ਇਸ ਪਾਰਟ ਹਾਲਾਂ ਜਿਉਂ ਹੀ ਇਹ ਹਾਦਸਾ ਹੁੰਦਾ ਹੈ ਸਭ ਨੇ ਇਸ ਨੂੰ ਕੰਡੈਮ ਕੀਤਾ ਹੈ, ਰਸ਼ੀਆ, US ਕੰਡੋਲ GN ਰਾਵਤ ਡੈਥ, ਪਾਕਿਸਤਾਨ ਨੇ ਵੀ ਜਿਹੜਾ ਇਸ ਨੂੰ ਇਸ ਦੇ ਉੱਤੇ ਅਫਸੋਸ ਦਾ ਇਜ਼ਹਾਰ ਕੀਤਾ। ਇਹ ਬਣਦਾ ਹੁੰਦਾ ਹੈ, ਇਸ ਦੇ ਵਿੱਚ ਇਹ ਇੱਕ ਇਨਸਾਨੀ ਪਹਿਲੂ ਵੀ ਹੁੰਦਾ ਹੈ, ਲੇਕਿਨ ਇਸ ਦੇ ਉੱਤੇ ਤਾਂ ਚਰਚਾ ਇੱਕਦਮ ਸ਼ੁਰੂ ਹੋਈ ਵੀ ਕਿਉਂਕਿ ਬਿਪਨ ਰਾਵਤ ਬਹੁਤ ਪਾਵਰਫੁਲ ਜਿਹੜੀ ਹੈ ਉਹ ਬਣ ਚੁੱਕਾ ਸੀ ਹਰ ਲਿਹਾਜ਼ ਨਾਲ, ਕੱਲਾ ਫੌਜੀ ਲਿਹਾਜ਼ ਨਾਲ ਨਹੀਂ, ਕਿਉਂਕਿ ਇਸ ਸੈਗਮੈਂਟ 'ਚ ਅਸੀਂ ਗੱਲ ਕਰਾਂਗੇ ਕਿ ਉਸ ਨੇ ਕਿਵੇਂ, ਉਸ ਦੀ ਆਪਣੀ ਇੱਕ ਬੜੀ ਕਲੀਅਰ ਸਿਆਸੀ ਆਈਡੀਓਲੋਜੀ ਸੀ ਜਿਹੜੀ ਹਿੰਦੂਤਵਾ ਤੋਂ ਪ੍ਰਭਾਵਿਤ ਹੀ ਨਹੀਂ ਸੀ, ਉਹ ਵਿਦ ਜ਼ੀਲ ਹਿੰਦੂਤਵਾ ਨੂੰ ਲਾਗੂ ਕਰਦਾ ਸੀ। ਫੌਜ ਦਾ ਉਹਨੇ ਜਿਹੜਾ ਇਹ ਸਾਰੇ ਪੀਰੀਅਡ 2-3 ਸਾਲ ਮੁਖੀ ਰਹਿੰਦੇ ਆ ਤਾਂ ਸਾਲ ਦੇ ਇਸ ਪੀਰੀਅਡ 'ਚ ਅੱਧ ਤੋਂ ਜ਼ਿਆਦਾ ਹਿੰਦੂਕਰਨ ਤਾਂ ਉਹਨੇ ਕਰ ਦਿੱਤਾ ਜਿਹੜਾ ਉਸੇ ਏਜੰਡੇ ਦੇ ਥੱਲੇ ਸੀ। ਔਰ ਹੁਣ ਫੌਜ ਨੂੰ ਉਸ ਗੱਲ ਲਈ ਤਿਆਰ ਕਰ ਰਹੇ ਸੀ, ਜਿਵੇਂ ਅਜੀਤ ਡੋਵਲ ਨੇ ਹੈਦਰਾਬਾਦ ਦੇ ਵਿੱਚ IPS ਆਫੀਸਰਸ ਦੀ ਫਾਈਨਲ ਜਿਹਦੇ 'ਚ 132 ਦੇ ਕਰੀਬ ਆਫੀਸਰਸ ਪਾਸ ਆਊਟ ਹੋਏ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਹੁਣ ਜਿਹੜੀ ਜੰਗ ਹੈ ਉਹ ਬਾਰਡਰਾਂ ਤੇ ਨਹੀਂ ਲੜੀ ਜਾਣੀ ਜਾਂ ਨਹੀਂ ਲੜੀ ਜਾਂਦੀ ਜਾਂ ਉਹਦੇ ਤੇ ਉਹ ਅਸਰਅੰਦਾਜ਼ ਨਹੀਂ ਹੁੰਦੀ, ਹੁਣ ਜੰਗ ਜਿਹੜੀ ਹੈ ਉਹ ਸਿਵਲ ਸੁਸਾਇਟੀ ਦੇ ਖਿਲਾਫ ਵਿਦਨ ਲੜੀ ਜਾਏਗੀ ਜਿਹੜੇ ਕਿ ਉਸ ਨੂੰ ਕਰਦੇ ਨੇ। ਸੋ ਜ਼ਾਹਰ ਹੈ ਕਿ ਜੋ ਅਜੀਤ ਡੋਵਲ ਕਹਿ ਰਿਹਾ, ਕਿਉਂਕਿ ਉਹਦਾ ਇੱਕ ਉੱਪਰ ਬੈਠਾ ਹੈ ਐਜ਼ ਏ ਸਿਕਿਉਰਿਟੀ ਐਡਵਾਈਜ਼ਰ, ਇੱਕ ਪਾਵਰਫੁਲ ਹੈਸੀਅਤ, ਪਰ ਜਿਹੜੀ ਇੰਪਲੀਮੈਂਟੇਸ਼ਨ ਹੈ ਅਲਟੀਮੇਟਲੀ ਉਹ ਤਾਂ ਫੌਜ ਦੇ ਰਾਹੀਂ ਹੋਣੀ ਹੈ। ਔਰ ਉਸ ਫੌਜ ਦੇ ਵਿੱਚ ਉਸ ਦਾ CDS ਜਨਰਲ ਬਿਪਨ ਰਾਵਤ ਬੈਠਾ, ਔਰ ਇਹਨਾਂ ਨੇ ਜਿਹੜਾ ਅੱਗੇ ਫੌਜੀ ਮੁਖੀ ਜਨਰਲ ਨਰਵਾਣੇ ਲਾਇਆ ਹੋਇਆ ਉਹ ਆਲਰੇਡੀ ਹਿੰਦੂਤਵਾ ਆਈਡੀਓਲੋਜੀ ਦਾ ਮਰਾਠਾ ਹੈਗਾ, ਉਹ ਵੀ ਅੱਗੇ ਵੱਧ ਕੇ ਸਿਆਸੀ ਬਿਆਨਬਾਜ਼ੀ ਕਰਦਾ। ਸੋ ਇੱਕ ਜਿਹੜੀ ਡਿਵੀਏਸ਼ਨ ਜਿਹੜੀ ਕਿ ਬਿਪਨ ਰਾਵਤ ਦੇ ਦੌਰ ਦੇ ਵਿੱਚ ਸ਼ੁਰੂ ਹੁੰਦੀ ਹੈ, ਮੋਰ ਜਿਹੜਾ ਖੁੱਲ ਕੇ ਆਉਂਦੀ ਹੈ, ਉਸ ਤੋਂ ਪਹਿਲਾਂ ਜਨਰਲ ਮਲਕ ਦੇ ਵੇਲੇ ਵੀ ਇਹ ਗੱਲ ਨਜ਼ਰ ਆਈ, ਪਰ ਥੋੜਾ ਬਹੁਤ ਸੀ ਨਾਲ ਦੀ ਨਾਲ ਸਨਬ ਹੋ ਜਾਂਦਾ ਸੀ। ਲੇਕਿਨ ਬਿਪਨ ਰਾਵਤ ਨੇ ਫੌਜੀ ਮੁਖੀ ਹੁੰਦਿਆਂ ਵੀ ਖੁੱਲ ਕੇ ਪੋਲੀਟੀਕਲ ਸਟੇਟਮੈਂਟਸ ਦਿੱਤੀਆਂ, CDS ਬਣਨ ਦੇ ਦੌਰਾਨ ਵੀ ਦਿੱਤੀਆਂ, ਔਰ ਇਸ ਸਾਰੇ 'ਚ ਜਿਹੜੀ ਥਿਉਰੀ ਅਜੀਤ ਡੋਵਲ ਦੀ ਜਿਹਨੂੰ ਇੰਪਲੀਮੈਂਟ ਕੇ ਪਾਈ, ਹੁਣ ਵਾਰ ਅਸੀਂ ਆਪਣੇ ਲੋਕਾਂ ਦੇ ਖਿਲਾਫ ਲੜਨੀ ਹੈ ਤੇ ਆਪਣੇ ਲੋਕ ਕੌਣ ਨੇ, ਆਲਰੇਡੀ ਉਹੀ ਮਾਈਨੋਰਿਟੀਜ਼, ਉਹੀ ਡਾਇਸੈਂਟਿੰਗ ਵੌਇਸਿਸ, ਉਹੀ ਲੋਕ ਜਿਹੜੇ ਹਿੰਦੂਤਵਾ ਨਹੀਂ ਚਾਹੁੰਦੇ, ਔਰ ਕਿਵੇਂ ਇੱਕ ਖੌਫ ਜਾਂ ਡਰ ਪੈਦਾ ਕਰਨਾ। ਅਜੇ ਤਾਂ ਨਾਗਾਲੈਂਡ ਦੀ ਘਟਨਾ ਦੀ ਸਿਆਹੀ ਨਹੀਂ ਸੁੱਕੀ, ਜੋ 2 ਦਿਨ ਪਹਿਲਾਂ ਉਹਨਾਂ ਨੇ 6 ਕੋਲ ਵਰਕਰ ਜਿਹੜੇ ਨੇ ਮਿਆਂਮਾਰ ਤੋਂ ਕੰਮ ਕਰਕੇ ਵਾਪਸ ਮੁੜਦੇ ਆ ਰਾਤ ਨੂੰ ਮਾਰ ਦਿੱਤੇ, ਤੇ ਸਾਰਾ ਨਾਗਾਲੈਂਡ ਇਸ ਵੇਲੇ ਸੜ ਰਿਹਾ ਹੈ। ਔਰ ਮੁੜ ਕੇ 16-17 ਜਿਹੜੇ ਨੇ ਲੋਕਾਂ ਨੇ ਵੀ ਕਿਵੇਂ ਰਿਬੈਲ ਕੀਤਾ ਅਗੇਂਸਟ ਆਰਮੀ ਔਰ ਪੁਲਿਸ ਪੋਸਟਾਂ ਦੇ। ਹੁਣ ਇਹ ਸਾਰਾ ਵੀ ਆਰਮੀ ਦਾ ਇੰਨਾ ਐਗਰੈਸਿਵ ਹੋਣਾ ਇਸ ਕਿਸਮ ਦਾ, ਇਹ ਕਿਉਂਕਿ ਅਲਟੀਮੇਟਲੀ ਉਹ ਕਰਪਸ਼ਨ ਹੋਏ ਜਾਂ ਫੌਜ ਦੇ ਵਿੱਚ ਤਾਂ ਪਾਰਟੀ, ਔਰ ਇਹ ਵੀ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਫੌਜ ਭਾਰਤ ਦੀ ਹੋਏ, ਪਾਕਿਸਤਾਨ ਦੀ ਹੋਏ ਜਾਂ ਸ੍ਰੀਲੰਕਾ ਜਾਂ ਇਹਨਾਂ ਮੁਲਕਾਂ ਸਾਰਿਆਂ ਦੀ, ਉਹਦਾ ਸਾਰਾ ਮਾਡਲ ਤਾਂ ਕਲੋਨੀਅਲ ਮਾਡਲ ਹੀ ਹੈ, ਬ੍ਰਿਟਿਸ਼ ਮਾਡਲ। ਉਹਦੇ 'ਚ ਇੱਕ ਲਫ਼ਜ਼ ਅਸੀਂ ਅੱਜ ਤੱਕ ਸੁਣਦੇ ਆਏ ਸਾਰਿਆਂ ਤੋਂ, ਆਰਡਰ ਇਜ਼ ਆਰਡਰ। ਹੁਣ ਮਤਲਬ ਇਹ ਹੈ ਕਿ ਵੀ ਚੇਨ ਆਫ ਕਮਾਂਡ ਕਿੱਥੋਂ ਤੁਰਦੀ ਹੈ, ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਆ ਕੇ ਅਖੀਰ ਤੱਕ ਜਿਹੜਾ ਥਲੜਾ ਹੁੰਦਾ ਹੈ ਉਹਨੂੰ ਤਾਂ ਇੱਕ ਫੌਜੀ ਦੀ ਟ੍ਰੇਨਿੰਗ ਤਾਂ ਇਹੀ ਹੋਈ ਹੁੰਦੀ ਹੈ ਕਿ ਵੀ ਤੂੰ ਟ੍ਰਿਗਰ ਤੇ ਹੱਥ ਰੱਖਣਾ
ਔਰ ਜਦੋਂ ਆ ਗਿਆ ਆਰਡਰ ਕਿ ਫਾਇਰ, ਤੂੰ ਫਾਇਰ ਕਰ ਦੇਣਾ, ਅੱਗੇ ਕੌਣ ਹੈ ਕੌਣ ਨਹੀਂ, ਤੇਰਾ ਆਪਣਾ ਟੱਬਰ ਵੀ ਆ ਜਾਏ ਉਹ ਵੀ ਉਡਾ ਦੇਣਾ। ਇਹੀ ਆਰਡਰ ਇਜ਼ ਆਰਡਰ ਦਾ ਮਤਲਬ ਇਹ। ਹੁਣ ਆਲਰੇਡੀ ਫੌਜ ਦੀ ਇਸ ਕਿਸਮ ਦੀ ਦਿਲਵਦੀ, ਔਰ ਕਸ਼ਮੀਰ ਦੇ ਹਵਾਲੇ ਨਾਲ ਤੁਸੀਂ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਕਿ ਆਰਟੀਕਲ 370 ਜਾਂ 35A ਖਤਮ ਕੀਤਾ, ਇਨਫੈਕਟ ਇਸ ਵੇਲੇ ਫੌਜ ਸਿੱਧੇ ਤੌਰ, ਫੌਜ ਤਾਂ ਉੱਥੇ ਪਿਛਲੇ 70 ਸਾਲ ਤੋਂ ਹੀ ਬੈਠੀ ਹੋਈ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਲੇਕਿਨ ਕਿਉਂਕਿ ਲਾ ਐਂਡ ਆਰਡਰ ਸਟੇਟ ਸਬਜੈਕਟ ਹੈ, ਕਿਤੇ ਨਾ ਕਿਤੇ ਇੱਕ ਫਿਲਟਰਿੰਗ ਪ੍ਰੋਸੈਸ ਸਟੇਟ ਗਵਰਨਮੈਂਟ ਦੀ ਸੀ। FIR ਥਾਣੇ 'ਚ ਦਰਜ ਹੁੰਦੀ ਹੈ, ਉਹਨਾਂ ਨੇ ਤਾਂ ਰੁਤਬਾ ਮਿਟਾ ਕੇ ਉਹਨੂੰ ਬਣਾਇਆ ਵੀ ਇਸ ਲਈ ਯੂਨੀਅਨ ਟੈਰੀਟਰੀ, ਕਿਉਂਕਿ ਯੂਨੀਅਨ ਟੈਰੀਟਰੀ ਦੇ ਥੱਲੇ ਲਾ ਐਂਡ ਆਰਡਰ ਸੈਂਟਰ ਦੇ ਕੋਲ ਚਲਾ ਗਿਆ ਔਰ ਫੌਜ ਦੇ ਹਵਾਲੇ ਕਰ ਦਿੱਤਾ। ਹੁਣ ਉਸ ਫੌਜ ਨੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, 3 ਨੌਜਵਾਨ ਕਸ਼ਮੀਰ 'ਚ ਮਾਰੇ ਨੇ ਕਿ ਜੀ ਇਹ ਫਲਾਣਾ ਜਿਹੜਾ ਲਸ਼ਕਰੇ ਤਾਇਬਾ ਦੇ ਸੀ, ਔਰ ਇਹ ਲਗਾਤਾਰਤਾ ਨਾਲ ਚੱਲ ਰਿਹਾ। ਔਰ ਖੁੱਲ ਕੇ ਜੋ ਫੌਜ ਕਰ ਰਹੀ ਹੈ, ਫੌਜ ਦੇ ਜ਼ੁਲਮੋ ਸਿਤਮ ਦੀ ਸਿਖਰ ਜਦੋਂ ਇਹ ਬਿਪਨ ਰਾਵਤ ਫੌਜੀ ਚੀਫ ਸੀ ਉਦੋਂ ਆਈ। ਔਰ ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ ਕਿਵੇਂ ਇੱਕ ਗੋਗੋਈ ਨਾਂ ਦੇ ਜਿਹੜਾ ਨਾਰਥ ਈਸਟ ਦਾ ਆਫੀਸਰ ਸੀ, ਉਹਨੇ ਆਪਣੀ ਜੀਪ ਦੇ ਅੱਗੇ ਇੱਕ ਕਸ਼ਮੀਰੀ ਨੌਜਵਾਨ ਨੂੰ ਬੰਨ੍ਹ ਕੇ ਜਿਹੜਾ ਤਾਂ ਕਿ ਘੁਮਾਇਆ ਸੀ ਕਿ ਜੇ ਕੋਈ ਗੋਲੀ ਆਏਗੀ ਤੇ ਉਹ, ਜਿਹਨੂੰ ਅਸੀਂ ਹਿਊਮਨ ਸ਼ੀਲਡ ਕਹਿੰਦੇ ਹਾਂ। ਔਰ ਨਾ ਸਿਰਫ ਇਹਨੇ ਬਿਪਨ ਰਾਵਤ ਨੇ, ਜਦੋਂ ਉਹਦਾ ਕ੍ਰਿਟਿਸਿਜ਼ਮ ਹੋਇਆ ਇੰਟਰਨੈਸ਼ਨਲੀ ਹਿਊਮਨ ਰਾਈਟਸ ਵੱਲੋਂ, ਇਹੀ ਨਹੀਂ ਵੀ ਉਹਨੇ ਡਿਫੈਂਡ ਕੀਤਾ ਸੀ ਬਿਪਨ ਰਾਵਤ ਨੇ, ਉਹਨੇ ਉਸ ਗੋਗੋਈ ਨੂੰ ਅਵਾਰਡ ਸਪੈਸ਼ਲ ਦਿੱਤਾ ਸੀ ਕਿ ਵੀ ਉਹਨੇ ਕਿਹਾ ਜੀ ਬਿਲਕੁਲ ਇਹ ਜਿਹੜਾ ਬਿਲਕੁਲ ਠੀਕ ਕੀਤਾ। ਸੋ ਇਹ ਜਿਹੜਾ ਇਸ ਲੈਵਲ ਦੀ ਟ੍ਰੇਨਿੰਗ ਵਾਲਾ ਪਾਰਟ ਇਸ ਦਾ ਰਿਹਾ, ਕਿਉਂਕਿ ਬੇਸਿਕਲੀ ਇਸ ਦਾ ਮਾਈਂਡਸੈਟ ਜਿਹੜਾ ਉਹ ਹਿੰਦੂ ਤੋਂ ਵੀ ਮਾਈਂਡਸੈਟ ਸੀ। ਔਰ ਇਸੇ ਗੱਲ ਲਈ ਉਸ ਨੂੰ ਫੌਜੀ ਚੀਫ ਦੇ ਲਈ ਵੀ ਜਿਹੜਾ ਮੋਦੀ ਨੇ ਚੁਣਿਆ ਸੀ। 2014 ਤੋਂ ਬਾਅਦ ਹੀ ਅਸੀਂ ਇਹ ਦੇਖਦੇ ਹਾਂ ਕਿ ਇਹਦੇ ਕਰੀਅਰ ਦਾ ਜਿਹੜਾ ਉਹ ਅਰੂਜ਼ ਵੱਲ ਜਾਂਦਾ ਹੈ। ਔਰ ਫਿਰ ਮੋਦੀ ਨੇ ਹੀ 26 ਜਨਵਰੀ ਨੂੰ ਇਹ ਐਲਾਨ ਕੀਤਾ ਸੀ 2020 ਨੂੰ ਕਿ ਜੀ ਅਸੀਂ ਇੱਕ ਨਵਾਂ ਅਹੁਦਾ ਕ੍ਰੀਏਟ ਕਰ ਰਹੇ ਹਾਂ ਫੌਜ ਦੇ ਵਿੱਚ, 3 ਫੌਜਾਂ ਦਾ ਤਾਲਮੇਲ ਔਰ ਮਾਡਰਨਾਈਜ਼ ਕਰਨ ਦੇ ਲਈ। ਔਰ 31 ਦਸੰਬਰ 2020 ਨੂੰ ਉਹਨੇ ਚਾਰਜ ਲਿਆ ਔਰ 1 ਜਨਵਰੀ ਤੋਂ ਉਹ ਇਸ ਪਾਸੇ ਆਇਆ। ਸੋ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਤੁਸੀਂ, ਕਿਉਂਕਿ ਮੈਂ ਸਿਰਫ ਉਹਦਾ ਇਹ 10 ਜਾਂ 11 ਮਹੀਨੇ ਦੇ ਦੌਰ ਦੀ ਐਜ਼ ਏ CDS ਗੱਲ ਨਹੀਂ ਕਰ ਰਿਹਾ, ਮੈਂ ਇਹਦਾ ਫੌਜੀ ਚੀਫ ਮੈਨੂੰ ਹੁਣ ਐਗਜ਼ੈਕਟ ਨਹੀਂ ਹੈ 2.5 ਸਾਲ ਰਿਹਾ ਕਿ 3 ਸਾਲ ਰਿਹਾ, ਜੋ ਸਾਰੇ ਪੀਰੀਅਡ 'ਚ ਦੇਖੋ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਸ ਪੀਰੀਅਡ 'ਚ ਜਿਹੜੇ ਬਿਆਨ ਬਿਪਨ ਰਾਵਤ ਨੇ ਦਿੱਤੇ, ਜਿਨ੍ਹਾਂ ਦੇ ਲਈ ਉਹ ਕੰਟਰੋਵਰਸੀ 'ਚ ਆਇਆ, ਉਹਨਾਂ ਨੂੰ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਇੱਕ ਤਾਂ ਤਾਜ਼ਾ ਸੀ ਜਿਹਦੇ 'ਚ ਉਹਨੇ ਈਵਨ ਇੰਡੀਅਨ 에ਅਰ ਫੋਰਸ ਨੂੰ ਵੀ ਜੂਨੀਅਰ ਜਾਂ ਇੰਜੀਨੀਅਰਾਂ ਵਾਲਾ ਜਿਹੜਾ ਉਹ ਰੁਤਬਾ ਦਿੱਤਾ ਸੀ ਕਿ ਸਭ ਕੁਝ ਫੌਜ ਹੀ ਹੈ, ਜਿਹਨੂੰ ਇੰਡੀਅਨ 에ਅਰ ਫੋਰਸ ਦੇ ਚੀਫ ਨੇ ਜਿਹੜਾ ਉਹ ਉਸ ਨੂੰ ਚੈਲੰਜ ਕੀਤਾ ਸੀ। ਹੁਣ ਜਦੋਂ ਇਹ ਲਾਲ ਕਿਲੇ ਤੋਂ ਮੋਦੀ ਦੇ ਐਡਰੈਸ 'ਚ CDS ਦਾ ਅਹੁਦਾ ਕ੍ਰੀਏਟ ਹੋ ਜਾਂਦਾ ਹੈ ਤੇ ਉਹ 26ਵਾਂ ਜਿਹੜਾ ਮੁਖੀ ਤਾਂ ਫੌਜ ਦਾ ਰਿਹਾ ਹੀ ਸੀ। ਹੁਣ ਉਸ ਸਾਰੇ ਤੋਂ ਬਾਅਦ ਜਿਹੜਾ ਇਸ ਦੇ ਕੀ ਚੀਜ਼ ਸਾਹਮਣੇ ਆਂਦੀ ਹੈ, ਕਿਉਂਕਿ ਜਿਹੜੀ ਪਾਲਿਸੀ ਸਾਨੂੰ 2 ਦਿਨ ਪਹਿਲਾਂ ਨਾਗਾਲੈਂਡ 'ਚ ਦੇਖਣ 'ਚ ਨਜ਼ਰ ਆਈ, ਇਹ ਨਾਰਥ ਈਸਟ ਦੇ ਵਿੱਚ ਜਨਰਲ ਬਿਪਨ ਰਾਵਤ ਖੁਦ ਵੀ ਜਿਹੜਾ ਉਹ ਸਰਵ ਕਰ ਚੁੱਕਾ ਸੀ। ਔਰ ਜਿਹੜੇ 2-3 ਮੈਡਲ, ਪਰਮ ਵਿਸ਼ਿਸ਼ਟ ਸੇਵਾ ਮੈਡਲ ਉਹਨੂੰ ਨਾਰਥ ਈਸਟ ਦੇ ਹਵਾਲੇ ਨਾਲ ਦਿੱਤੇ ਗਏ ਨੇ ਕਿ ਜੀ ਨਾਰਥ ਈਸਟ 'ਚ ਮਿਲੀਟੈਂਸੀ ਨੂੰ ਖਤਮ ਕਰਨ ਦੇ ਵਿੱਚ ਬਿਪਨ ਰਾਵਤ ਨੇ ਮੇਨ ਰੋਲ ਅਦਾ ਕੀਤਾ। ਹੁਣ ਤੁਸੀਂ ਜਦੋਂ ਇਹ ਕਹਿੰਦੇ ਨੇ ਮਿਲੀਟੈਂਸੀ ਖਤਮ ਕਰਨ 'ਚ ਰੋਲ, ਅਸੀਂ ਪੰਜਾਬ 'ਚ ਦੇਖਿਆ ਕਿ 1984 ਤੋਂ 95 ਤੱਕ ਕਿਵੇਂ 1.5 ਲੱਖ ਸਿੱਖ ਨੌਜਵਾਨ ਜਿਹੜੇ ਨੇ ਉਹ ਵਾਈਪ ਆਊਟ ਕਰ ਦਿੱਤੇ ਗਏ, ਇਹ ਰੋਲ ਇਹਨੇ ਉੱਥੇ ਕੀਤਾ। ਫਿਰ 2015 ਦੇ ਵਿੱਚ ਜਿਹੜਾ ਉਹ ਮਿਆਂਮਾਰ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ NASCAN ਦੇ ਜਿਹੜੇ ਇੱਕ ਆਰਗੇਨਾਈਜੇਸ਼ਨ ਹੈ ਜਿਹਨੂੰ ਇਹ ਕਹਿੰਦੇ ਨੇ ਮਿਲੀਟੈਂਟ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਉਹਨੇ ਬਿਪਨ ਰਾਵਤ ਨੇ ਮਿਆਂਮਾਰ ਦੀ ਸਰਹੱਦ ਦੇ ਵਿੱਚ ਜਿਹੜਾ ਉਹ ਵੜ ਕੇ ਉਹਨਾਂ ਨੂੰ ਮਾਰਿਆ। ਸੋ ਮਤਲਬ ਆਲਰੇਡੀ ਇਸ ਕਿਸਮ ਦੀ ਦਿਲਵਦੀ ਔਰ ਨਾਰਥ ਈਸਟ। ਫਿਰ 2018 ਚ ਬਾਲਾਕੋਟ ਦਾ ਜਿਹੜਾ ਸੋ ਕਾਲਡ ਸਰਜੀਕਲ ਸਟ੍ਰਾਈਕ, ਜਿਹਦੇ ਥੱਲੇ ਫਿਰ ਮੋਦੀ ਨੂੰ ਚੋਣ ਜਿਤਾਈ ਗਈ 2019 ਚ, ਉਸ ਬਾਲਾਕੋਟ ਐਕਸ਼ਨ ਦਾ ਵੀ ਜਿਹੜਾ ਮਾਸਟਰਮਾਈਂਡ ਔਰ ਇਹ ਸਾਰਾ ਇਹ ਬਿਪਨ ਰਾਵਤ ਸੀ। ਔਰ ਇਹਦੇ ਨਾਲ ਜਿਹੜਾ ਕਸ਼ਮੀਰ ਦੇ ਵਿੱਚ 20 ਰਾਸ਼ਟਰੀ ਰਾਈਫਲਸ ਜਿਹੜੀ ਉਸ ਦੀ ਨੇ ਕਮਾਂਡ ਕੀਤੀ। ਔਰ ਅਸੀਂ ਆਲਰੇਡੀ ਦੱਸਿਆ ਵੀ ਕਿਵੇਂ
ਜਿਹੜਾ ਉਸ ਗੋਗੋਈ ਨਾਂ ਦੇ ਆਫੀਸਰ ਨੇ ਜਦੋਂ ਇੱਕ ਕਸ਼ਮੀਰੀ ਨੌਜਵਾਨ ਨੂੰ ਹਿਊਮਨ ਸ਼ੀਲਡ ਦੇ ਤੌਰ ਤੇ ਜਿਹੜਾ ਇਸਤੇਮਾਲ ਕੀਤਾ ਤੇ ਉਸ ਨੇ ਇਸ ਨੂੰ ਜਿਹੜਾ ਉਹ ਜਸਟੀਫਾਈ ਕੀਤਾ ਸੀ। ਹੁਣ ਜਿਹੜੇ ਬਿਆਨਾਂ ਕਰਕੇ ਕਾਫੀ ਚਰਚਾ ਹੋਈ। ਹੁਣ ਜਦੋਂ ਸੀਏ ਕਾਨੂੰਨ ਬਣਦਾ ਔਰ ਉਹਦੇ ਨਾਲ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੁੰਦਾ, ਇਹਦਾ ਕੋਈ ਲਾਗਾ ਦੇਗਾ ਨਹੀਂ ਸੀ, ਲੇਕਿਨ ਇਹਨੇ ਉਦੋਂ ਇਹ ਬਿਆਨ ਦਿੱਤਾ ਸੀ ਦਸੰਬਰ ਦੇ ਵਿੱਚ ਹੀ ਕਿ ਉਹਨੇ ਕਿਹਾ ਸੀ ਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਈ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਸਟੂਡੈਂਟ ਹਜ਼ਾਰਾਂ ਦੀ ਗਿਣਤੀ 'ਚ ਭੀੜਾਂ ਦੀ ਅਗਵਾਈ ਕਰ ਰਹੇ ਨੇ, ਜਿਹੜਾ ਕਿ ਸਾਡੇ ਸ਼ਹਿਰਾਂ 'ਚ ਵਾਇਲੈਂਸ ਤੇ ਅਗਜ਼ਨੀ ਕਰ ਰਹੇ ਨੇ, ਇਹ ਕੋਈ ਲੀਡਰਸ਼ਿਪ ਨਹੀਂ ਹੈ, ਇਹ ਲੀਡਰ ਨਹੀਂ ਹੁੰਦੇ। ਇਹਨਾਂ ਨੂੰ ਸਹੀ ਦਿਸ਼ਾ ਵੱਲ ਆਉਣਾ ਚਾਹੀਦਾ ਔਰ ਇਹਨਾਂ ਨੂੰ ਸਹੀ ਸਲਾਹ ਦੇਣੀ ਚਾਹੀਦੀ। ਹੁਣ ਇਹ ਕੋਈ ਮਤਲਬ, ਲੇਕਿਨ ਉਹਨੇ ਇਹ ਕਹਿ ਕੇ ਕਿ ਜਿਹੜੇ ਸ਼ਾਹੀਨ ਬਾਗ ਹੋਏ ਜਾਂ ਆਸਾਮ ਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਯੂਨੀਵਰਸਿਟੀਆਂ ਕਾਲਜਾਂ ਦੇ ਵਿਰੋਧ ਕਰ ਰਹੇ ਸੀ, ਉਹਨੇ ਕਿਹਾ ਜੀ ਇਹ ਸਾਰੇ ਅਗਜ਼ਨੀ ਤੇ ਦੂਜਾ ਕਰ ਰਹੇ ਨੇ, ਇਹ ਤਾਂ ਕਾਨੂੰਨ ਜਿਹੜੇ ਨੇ ਦੇਸ਼ ਦੇ ਭਲੇ ਲਈ ਨੇ। ਹੁਣ ਇਸ ਦੇ ਉੱਤੇ ਹੀ ਈਵਨ ਕਸ਼ਮੀਰ ਬਾਰੇ ਹੁਣ ਇਹ ਇਵੇਂ ਹੀ ਹੈ। ਜਦੋਂ ਪੰਜਾਬ ਦੇ ਵਿੱਚ ਫਲੱਡ ਲਿਆਂਦੇ ਗਏ 1988 ਦੇ ਵਿੱਚ ਔਰ 10,000 ਤੋਂ ਜ਼ਿਆਦਾ ਲੋਕ ਮਰੇ, 1 ਲੱਖ ਤੋਂ ਜ਼ਿਆਦਾ ਪਸ਼ੂ, ਔਰ ਉਸ ਵੇਲੇ ਐਗਰੀਕਲਚਰ ਮਿਨਿਸਟਰ ਭਜਨ ਲਾਲ ਸੀ ਔਰ ਉਹ ਉੱਥੋਂ ਹੈਲੀਕਾਪਟਰ ਤੇ ਦੌਰਾ ਕਰਕੇ ਗਿਆ ਤਾਂ ਉਹਨੇ ਜਾ ਕੇ ਕਿਹਾ ਜੀ ਕਿਸਾਨ ਪੰਜਾਬ ਦੇ ਬਹੁਤ ਖੁਸ਼ ਨੇ ਕਿ ਅਗਲੀਆਂ ਫਸਲਾਂ ਬਹੁਤ ਵਧੀਆ ਹੋਣਗੀਆਂ। ਹੁਣ ਉਸੇ ਤਰਜ਼ ਦਾ ਬਿਆਨ ਇਹ ਬਿਪਨ ਰਾਵਤ ਜਿਹੜਾ ਹੈ ਜਦੋਂ 2019 ਚ ਸਤੰਬਰ ਮਹੀਨੇ ਚ ਅਗਸਤ ਚ ਉਹ ਹੁੰਦਾ ਖੁੱਲੀ ਜੇਲ੍ਹ ਬਣਾ ਦਿੱਤਾ ਹੈ, ਹਜ਼ਾਰਾਂ ਨੌਜਵਾਨ ਚੁੱਕ ਕੇ ਬਾਹਰਲੀਆਂ ਜੇਲ੍ਹਾਂ 'ਚ ਭੇਜੇ ਜਾ ਰਹੇ ਨੇ ਔਰ ਇਹਨੂੰ ਜਦੋਂ ਪੁੱਛਿਆ ਜਾਂਦਾ ਬਿਪਨ ਰਾਵਤ ਕਹਿੰਦਾ ਕਿ ਕਸ਼ਮੀਰ ਦੇ ਵਿੱਚ ਕਮਿਊਨੀਕੇਸ਼ਨ ਦਾ ਸਿਸਟਮ ਬਿਲਕੁਲ ਠੀਕ ਹੈ, ਸਭ ਟੈਲੀਫੋਨ ਲਾਈਨਾਂ ਕੰਮ ਕਰ ਰਹੀਆਂ ਨੇ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਲੋਕ ਬਹੁਤ ਖੁਸ਼ ਨੇ। ਹੁਣ ਇਹ ਪੋਲੀਟੀਕਲ ਸਟੇਟਮੈਂਟ ਸਤੰਬਰ 2019 ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਭਾਵੇਂ ਹਟਿਆ 370 ਪਰ ਉੱਥੇ ਇੰਟਰਨੈਟ ਮੋਬਾਈਲ ਸੇਵਾਵਾਂ ਤੇ ਕੋਈ ਪਾਬੰਦੀ ਨਹੀਂ ਹੈ ਔਰ ਸਭ ਠੀਕ ਚੱਲ ਰਿਹਾ। ਔਰ ਇਸੇ ਤਰ੍ਹਾਂ ਕਿ ਜਦੋਂ 2018 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਕਸ਼ਮੀਰ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਬਾਰੇ ਡੀਟੇਲ ਰਿਪੋਰਟ ਦਿੱਤੀ ਤਾਂ ਇਹਨੇ ਬਿਆਨ ਦਿੱਤਾ ਸੀ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਇਹ ਇਦਾਂ ਦੀਆਂ ਕਈ ਰਿਪੋਰਟਾਂ ਜਿਹੜੀਆਂ ਨੇ ਉਹ ਮਾੜੀ ਅਕਲ ਚੋਂ ਨਿਕਲਦੀਆਂ ਨੇ। ਮਤਲਬ ਇਹ ਹੁਣ ਇੱਕ ਫੌਜੀ ਚੀਫ ਦੇ ਨਾਤੇ ਇਸ ਕਿਸਮ ਦੀਆਂ ਸਟੇਟਮੈਂਟਸ ਦੇ ਰਿਹਾ। ਉਹਨੇ ਕਿਹਾ ਜੀ ਇਹ ਹਿਊਮਨ ਰਾਈਟਸ ਦੇ ਮੁੱਦੇ ਤੇ ਜਿਹੜਾ ਭਾਰਤੀ ਫੌਜ ਦਾ ਰਿਕਾਰਡ ਹੈ ਇਹਦਾ ਕੋਈ ਦੁਨੀਆ 'ਚ ਮੁਕਾਬਲਾ ਹੀ ਨਹੀਂ ਹੈ, ਇਹ ਸਟੇਟਮੈਂਟ ਇਹ ਦੇ ਰਿਹਾ। ਫਿਰ ਜਦੋਂ 2018 ਚ ਅਸਮ ਦੇ ਵਿੱਚ, ਅਸਾਮ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਚ ਬਦਰੁਦੀਨ ਅਜਮਲ ਦੀ ਪਾਰਟੀ AIUDF ਨੇ ਇਹ ਇਸ਼ੂ ਨੂੰ ਹਾਈਲਾਈਟ ਕੀਤਾ ਤੇ ਇਹ ਐਗਜ਼ੈਕਟਲੀ ਉਹਦੇ ਬਿਆਨ ਉਹਨਾਂ ਨੇ ਕੱਢੇ ਨੇ। ਹੁਣ ਮੀਡੀਆ 'ਚ ਵੀ ਚਰਚਾ ਹੁੰਦੀ ਵੀ ਇੰਨਾ ਇੰਪੋਰਟੈਂਟ ਬੰਦਾ ਕਿਵੇਂ ਬਣਿਆ ਔਰ ਉਹਦੇ ਜੋ ਉਹਦਾ ਐਗਜ਼ੈਕਟ ਬਿਆਨ ਸੀ ਕਿ AIUDF ਨਾਂ ਦੀ ਇੱਕ ਪਾਰਟੀ ਹੈ, ਇਹ ਦੇਖੋ ਜੀ ਬੀਜੇਪੀ ਦੇ ਮੁਕਾਬਲੇ ਇਸ ਪਾਰਟੀ ਨੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ। ਜੇ ਅਸੀਂ ਜਨਸੰਘ ਦੀ ਗੱਲ ਕਰੀਏ ਤੇ ਇੱਕ ਜ਼ਮਾਨੇ 'ਚ ਉਹਦੇ ਸਿਰਫ 2 MP ਹੁੰਦੇ ਸੀ, ਅੱਜ ਹੁਣ ਉਹ ਕਿੱਥੇ ਪਹੁੰਚ ਗਈ ਹੈ ਤੇ ਅਸਮ ਦੇ ਵਿੱਚ AIUDF ਦੀ ਤਰੱਕੀ ਇਸ ਤੋਂ ਬਹੁਤ ਇਹ ਵਿਅੰਗ ਕਰ ਰਿਹਾ। ਉਹ ਇਹ ਕਹਿ ਰਿਹਾ ਕਿ ਦੇਖੋ ਜਨਸੰਘ ਹਿੰਦੂਤਵੀ ਪਾਰਟੀ ਤਾਂ 2 ਸੀਟਾਂ ਉਹਦੀਆਂ ਪਾਰਲੀਮੈਂਟ 'ਚ ਉਹਨੇ ਤਾਂ ਹਕੂਮਤ ਬਣਾ ਲਈ, ਇਹ ਜਿਹੜੀ ਅਜ਼ਹਰੁਦੀਨ ਦੀ ਜਿਹੜੀਆਂ ਗੱਲਾਂ ਬਾਰ ਰਹੇ ਨੇ ਇਹਨਾਂ ਦੇਖੋ ਜੀ ਕਿੰਨੀ ਕੁ ਤਰੱਕੀ। ਸੋ ਮਤਲਬ ਇਸ ਲੈਵਲ ਤੱਕ ਫੌਜੀ ਚੀਫ ਹੁੰਦਿਆਂ ਇਸ ਕਿਸਮ ਦੀ ਇਹ ਬਿਆਨਬਾਜ਼ੀ ਕਰ ਰਿਹਾ ਸੀ। ਔਰ ਇਹੀ ਨਹੀਂ, ਕਿਵੇਂ ਫੌਜੀਆਂ ਤੇ ਕਰਬ ਕੀਤਾ। ਇੱਕ BSF ਦੇ ਜਵਾਨ ਨੇ ਤੇਜ ਬਹਾਦਰ ਯਾਦਵ, ਉਹਨੇ ਇੱਕ ਵਾਰੀ ਲਾਈਵ ਹੋ ਕੇ ਦੱਸਿਆ ਸੀ ਕਿ ਕਿਵੇਂ ਫੌਜੀਆਂ ਨੂੰ ਖਰਾਬ ਖਾਣਾ ਦਿੱਤਾ ਜਾ ਰਿਹਾ ਤੇ ਜਨਰਲ ਰਾਵਤ ਨੇ ਫੌਰਨ ਕਿਹਾ ਸੀ ਕਿ ਜੀ ਇਹ ਅਸੀਂ ਬਿਲਕੁਲ ਐਲਾਨ ਨਹੀਂ ਕਰਾਂਗੇ ਕਿ ਸਾਡੇ ਜਿਹੜੇ ਜਵਾਨ ਨੇ ਉਹ ਸੋਸ਼ਲ ਮੀਡੀਆ ਦਾ ਜਿਹੜਾ ਉਹ ਇਸਤੇਮਾਲ ਕਰਨ ਔਰ ਉਸ ਦੇ ਉੱਤੇ ਆਣ। ਔਰ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਦੇ ਚੱਲਦੇ ਹਾਂ। ਜੇ ਅੱਜ ਤੁਸੀਂ ਦੇਖੋ ਜੋ ਸ਼ਕਲ ਮੋਦੀ ਦੀ, ਅਮਿਤ ਸ਼ਾਹ ਦੀ, ਰਾਜਨਾਥ ਸਿੰਘ ਦੀ ਦੇਖਣ ਵਾਲੀ ਸੀ, ਕਿਉਂਕਿ ਇਸ ਲੈਵਲ ਦੇ ਇਕੱਲਾ ਜਿਹੜਾ ਆਈਡੀਓਲੋਜੀਕਲੀ ਪਰਪੱਕ ਹਿੰਦੂਤਵੀ ਔਰ ਫੌਜ ਦਾ ਕਿਵੇਂ ਹਿੰਦੂਕਰਨ ਕੀਤਾ, ਜੇ ਮੈਂ ਉਹਦੇ ਵੇਰਵੇ 'ਚ ਗਿਆ ਤੇ ਫਿਰ ਇਹ ਸਾਰਾ ਸੈਗਮੈਂਟ ਉਸੇ ਹਵਾਲੇ ਹੋ ਜਾਏਗਾ ਕਿ ਉਹਦੇ 'ਚ ਈਵਨ ਜਿਹੜੀਆਂ ਉਹਨਾਂ ਦੀ ਐਨੂਅਲ ਕਨਵੈਨਸ਼ਨ ਜਿਹਦੇ 'ਚ ਕਿ ਸੈਕੂਲਰਿਜ਼ਮ ਦੇ ਥੱਲੇ ਸਹੁੰ ਚੁਕਾਈ ਜਾਂਦੀ ਹੈ, ਇਸ ਵਾਰ ਕਿਵੇਂ ਹਿੰਦੂ ਸੋਲਜਰਸ ਨੇ ਜੈ ਮਾਤਾ ਦੀ ਕਰਕੇ ਪੂਜਾ ਕਰਕੇ ਔਰ ਉਸ ਕਿਸਮ ਦੇ ਨਾਅਰੇ ਕਰਦੇ ਆ ਔਰ ਈਵਨ ਤਾੜੀਆਂ ਵਜਾਉਂਦੇ ਆ, ਜਿਹੜਾ ਉਹ ਉਹਨਾਂ ਨੇ ਸਹੁੰ ਚੁੱਕੀ। ਔਰ ਇਸ ਦੇ ਉੱਤੇ ਜਿਹੜੇ ਕੁਝ ਸਾਬਕਾ ਫੌਜੀ ਅਫਸਰ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ
ਇੱਕ ਆਰਮੀ ਦੀ ਟ੍ਰੈਡੀਸ਼ਨ ਹੈ। ਇਹ ਠੀਕ ਹੈ ਵੀ ਜਿਹੜੀਆਂ ਰੈਜੀਮੈਂਟਾਂ ਨੇ, ਸਿੱਖ ਰੈਜੀਮੈਂਟ ਹੈ, ਡੋਗਰਾ ਹੈ, ਗੁਰਖ ਹੈ, ਉਹ ਆਪਣੀ ਜਦੋਂ ਰਿਲੀਜੀਅਸ ਸੈਰੇਮਨੀ ਕਰਦੇ ਨੇ ਉਦੋਂ ਰਿਲੀਜੀਅਸ ਜੋ ਵੀ ਉਹਨਾਂ ਦਾ ਹੈ ਉਹ ਕਰਦੇ ਨੇ, ਲੇਕਿਨ ਤੁਸੀਂ ਇੱਕ ਜਨਰਲ ਪੈਰੇਡ ਦੇ ਵਿੱਚ ਇਸ ਲੈਵਲ ਦਾ ਕਰ ਰਹੇ ਹੋ। ਔਰ ਇਹ ਵਿਪਨ ਰਾਵਤ ਨੇ ਕਿਹਾ ਸੀ ਕਿ ਨਹੀਂ, ਇਹ ਆਸਥਾ ਦਾ ਮਾਮਲਾ ਹੈ, ਕਿਤੇ ਵੀ ਹੋ ਸਕਦਾ। ਸੋ ਆਲਰੇਡੀ ਭਾਰਤੀ ਫੌਜ ਦਾ ਵੱਡੇ ਪੈਮਾਨੇ ਦੇ ਉੱਤੇ ਹਿੰਦੂਕਰਨ ਹੋ ਚੁੱਕਾ ਹੈ। ਔਰ ਹੁਣ ਜਦੋਂ ਕਿ ਅਸੀਂ ਇਹ ਦੇਖਦੇ ਕਿ ਵਿਪਨ ਰਾਵਤ ਦਾ ਅਚਾਨਕ ਸੀਨ ਤੋਂ ਗਾਇਬ ਹੋਣਾ, ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਭਾਈ ਇਹ ਨੈਚੁਰਲ ਹਾਦਸਾ ਹੈ ਜਾਂ ਕੰਸਪੀਰੇਸੀ, ਆਉਣ ਵਾਲੇ ਦਿਨਾਂ 'ਚ ਫੈਕਟ ਹੋਰ ਵੀ ਸਾਹਮਣੇ ਆਣਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਪਨ ਰਾਵਤ ਦੀ ਫੋਟੋ ਨਾਗਪੁਰ ਹੈੱਡਕੁਆਰਟਰ 'ਚ RSS ਵਾਲੇ ਵੱਡੀ ਸੋਨੇ ਦੇ ਫਰੇਮ 'ਚ ਰੱਖ ਕੇ ਲਾਉਣਗੇ ਕਿ ਜਿੰਨੀ ਵਿਪਨ ਰਾਵਤ ਨੇ ਖਿਦਮਤ ਕੀਤੀ ਹੈ ਹਿੰਦੂਤਵ ਆਈਡੀਓਲੋਜੀ ਦੀ, ਜਿਸ ਲੈਵਲ ਤੱਕ ਜਾ ਕੇ, ਔਰ ਇਹ ਸ਼ਾਇਦ ਅਜੀਤ ਤਿੰਨਾਂ ਦੀ ਫੋਟੋ ਸਾਈਡ ਬਾਈ ਸਾਈਡ ਹੋਏਗੀ, ਅਜੀਤ ਡੋਵਲ ਵਿਚਕਾਰ ਹੋਏਗਾ, ਵਿਪਨ ਰਾਵਤ ਹੋਏਗਾ, ਤੇ ਜਿਹੜਾ ਫੌਜੀ ਮੁਖੀ ਕਰੰਟ ਹੈ ਨਰਵਾਣੇ, ਤੇ ਇਹਨਾਂ ਸਭ ਦੇ ਉੱਤੇ ਜਿਹੜਾ ਉਹ ਅਮਿਤ ਸ਼ਾਹ ਔਰ ਮੋਦੀ ਔਰ ਮੋਹਨ ਭਾਗਵਤ ਉਹ ਸ਼ਿਵਜੀ ਵਿਸ਼ਨੂੰ ਬ੍ਰਹਮਾ ਵਾਂਗ ਉੱਤੋਂ ਫੁੱਲ ਇਹਨਾਂ ਦੇ ਉੱਤੇ ਸੁੱਟ ਰਹੇ ਹੋਣਗੇ। ਇਹ ਤੁਸੀਂ ਦੇਖੋਗੇ ਬਹੁਤ ਜਲਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸਾਨ ਅੰਦੋਲਨ ਸਫਲਤਾ ਸਹਿਤ ਨਿਪਟੇ ਚੜ੍ਹਦਾ ਜਾਪਦਾ ਹੈ। ਸੋ ਇਸ ਸੰਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ ਬਹੁਤ ਜਲਦੀ ਇਸ ਦਾ ਐਲਾਨ ਹੋਣ ਵਾਲਾ ਹੈ। ਸੋ ਇਸ ਦੀ ਕਿਸਾਨੀ ਮੋਰਚੇ ਦੀ ਜਿੱਤ ਦੇ ਕਈ ਬਾਪੂ ਬਣ ਰਹੇ ਹਨ ਅਤੇ ਕਈਆਂ ਦੀ ਹਉਮੈ ਸਿਖਰਾਂ ਨੂੰ ਛੂਹ ਰਹੀ ਹੈ। ਔਰ ਵੇਖਣਾ ਇਹ ਹੋਵੇਗਾ ਕਿ ਸਿੱਖ ਕੌਮ ਦੀ ਸਾਂਝੀ ਤਾਕਤ ਅੱਗੇ ਪਿੱਟੀ ਮੋਦੀ ਸਰਕਾਰ ਆਗੂ ਕੀ ਹੱਥ ਕੰਡਾ ਵਰਤਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇੱਕ ਕਪਲੇਟ ਜਿਹੜਾ ਸੋਸ਼ਲ ਮੀਡੀਆ ਤੇ ਸੀ, ਉਹਦੇ ਨਾਲ ਹੀ ਮੈਂ ਇਸ ਦੀ ਚਰਚਾ ਸ਼ੁਰੂ ਕਰਦਾ। ਅੱਛਾ। ਕਿ ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ। ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ, ਤੈਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 1 ਸਾਲ ਤੋਂ ਜ਼ਿਆਦਾ ਦਾ ਇਹ ਪੀਰੀਅਡ ਦਿੱਲੀ ਦੀਆਂ ਬਰੂਹਾਂ ਤੇ, ਜਿਸ ਨੇ ਦੁਨੀਆ ਭਰ ਦੇ ਸਿੱਖਾਂ ਦੀ ਹਮਾਇਤ ਵੀ ਹਾਸਲ ਕੀਤੀ, ਵੱਡੀ ਕੰਟਰੀਬਿਊਸ਼ਨ ਵੀ ਡਾਇਸਪੋਰਾ ਸਿੱਖਾਂ ਨੇ, ਪੰਜਾਬ ਦੇ ਸਿੱਖਾਂ ਨੇ, ਹਰਿਆਣਾ ਔਰ UP ਲਖੀਮਪੁਰ ਖੀਰੀ ਜਿੱਥੇ ਉਹਨਾਂ ਨੇ 5-6 ਜ਼ਿੰਦਗੀਆਂ ਵੀ ਗਈਆਂ। ਔਰ ਕੁੱਲ ਮਿਲਾ ਕੇ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ, ਜਿਨ੍ਹਾਂ 'ਚ ਆਲਮੋਸਟ 90% ਸਿੱਖ ਨੇ, ਉਹਨਾਂ ਨੇ ਆਪਣਾ ਆਪਾ ਵੀ ਕੁਰਬਾਨ ਕੀਤਾ।
ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਕਈ ਜਿਹਨੂੰ ਅਸੀਂ ਹਿਕਅਪਸ ਕਹਿੰਦੇ ਆ ਇਹ ਸਾਰੇ ਦੌਰ ਦੇ ਵਿੱਚ ਆਏ, ਉਹਦੇ ਅਸੀਂ ਅੱਡ-ਅੱਡ ਪਹਿਲੂਆਂ ਦੇ ਉੱਤੇ ਅਕਸਰ ਗੱਲਬਾਤ ਕਰਦੇ ਰਹੇ ਹਾਂ, ਉਹਨਾਂ ਨੂੰ ਮੈਂ ਦੁਹਰਾਵਾਂਗਾ ਨਹੀਂ। ਪਰ ਇਸ ਸਾਰੇ ਦੇ ਵਿੱਚ ਇੰਟਰਨੈਸ਼ਨਲ ਸਪੋਰਟ, ਡਾਇਸਪੋਰਾ ਸਿੱਖਾਂ ਦੇ ਐਫਰਟ ਦੀ ਬਦੌਲਤ, ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ, ਔਰ ਮੈਂ ਜਿਵੇਂ ਅਕਸਰ ਜ਼ਿਕਰ ਕੀਤਾ ਸੀ ਪਹਿਲਾਂ ਵੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਸਾਡੇ ਲਹਿੰਦੇ ਪੰਜਾਬ ਔਰ ਪਾਕਿਸਤਾਨੀ ਸਾਡੇ ਵੀਰ ਭੈਣਾਂ ਦੁਨੀਆ ਭਰ 'ਚ ਪਹਿਲੀ ਵਾਰ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਚੜ੍ਹਦੇ ਪੰਜਾਬ ਦੇ ਨਾਲ ਉਸ ਲੈਵਲ ਤੇ ਆਇਡੈਂਟੀਫਾਈ ਕੀਤਾ, ਕਿਉਂਕਿ ਜ਼ਰਾਇਤ ਜਿਹਨੂੰ ਅਸੀਂ ਕਹਿੰਦੇ ਹਾਂ ਖੇਤੀਬਾੜੀ ਵੱਡਾ ਧੰਦਾ ਹੈ ਉਹਨਾਂ ਦਾ ਵੀ, ਔਰ ਜਿੱਥੇ ਬਾਕੀ ਸਾਂਝਾਂ ਰਹੀਆਂ ਹੀ ਨੇ ਲੇਕਿਨ ਇੱਕ ਕੰਧ ਵੀ ਰਹੀ, ਲੇਕਿਨ ਕਿਉਂਕਿ ਇਸ ਸਾਰੇ ਦੇ ਵਿੱਚ ਸਿੱਖ ਕਰੈਕਟਰ ਖੁੱਲ੍ਹ ਕੇ ਸਾਹਮਣੇ ਆਇਆ, ਜਿੰਨੇ ਇਮੇजेस ਭਾਵੇਂ ਉਹ ਐਸੋਸੀਏਟਡ ਪ੍ਰੈਸ ਜਾਂ ਰॉयटर ਜਾਂ AFP ਜਾਂ CNN ਜੋ ਸਭ ਚੱਲ ਰਹੇ ਸੀ, ਸਿੱਖ ਬੈਠੇ ਸੀ, ਬਹੁਤ ਸਾਰਿਆਂ ਨੂੰ ਉਹਨਾਂ 'ਚੋਂ ਆਪਣੇ ਬਜ਼ੁਰਗ ਨਜ਼ਰ ਆਉਂਦੇ ਸੀ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਕਿ ਭਾਈ ਇਹ ਤਾਂ ਸਾਡੇ ਬਾਬਿਆਂ ਵਰਗੇ ਨੇ, ਸਾਡੇ ਦਾਦਿਆਂ ਵਰਗੇ ਨੇ, ਸਾਡੇ ਬਾਪ ਵਰਗੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੇਸ਼ੱਕ ਜਦੋਂ ਮੈਂ ਇਹਨੂੰ ਪਹਿਲੇ ਦਿਨ ਤੋਂ ਐਡਰੈਸ ਕਰਨਾ ਸ਼ੁਰੂ ਕੀਤਾ ਮੇਰਾ ਤਾਂ ਇਹ ਹੀ ਕਹਿਣਾ ਸੀ ਕਿ ਭਾਈ ਜਿੱਥੇ ਉਹਨਾਂ ਨੇ ਸਾਡਾ ਫਿਜ਼ੀਕਲ ਜੈਨੋਸਾਈਡ ਕੀਤਾ, ਹਿਸਟੋਰੀਕਲ, ਕਲਚਰਲ, ਸਟੈਟਿਸਟਿਕਲ, ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ ਤਿੰਨੋਂ ਖੇਤੀ ਕਾਨੂੰਨ, ਕਿਉਂਕਿ 80% ਤੋਂ ਜ਼ਿਆਦਾ ਪੰਜਾਬ ਦੀ ਕਿਸਾਨੀ ਜਿਹੜੀ ਜਿਸ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਇਹ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਇਹ ਮਲਕੀਅਤ ਅੰਬਾਨੀ ਅਡਾਨੀ ਦੀ ਬਣਾਉਣ ਦੀ ਲਾਈਨ ਸੀ। ਔਰ ਇਹੀ ਨਹੀਂ, ਬਹੁਤ ਵਾਰੀ ਤਾਂ ਇਹ ਟਰਮ ਵੀ ਯੂਜ਼ ਹੋਈ ਕਿ ਆਪਣੇ ਖੇਤਾਂ 'ਚ ਹੀ ਉਹ ਖੁਦ ਜਿਹੜੇ ਨੇ ਉਹ ਮੁਜ਼ਾਰੇ ਬਣ ਜਾਣਗੇ, ਲੇਕਿਨ ਇਸ ਤੋਂ ਵੀ ਵਰਸਟ ਇਹ ਸੀ ਇੱਕ ਨੇ ਕਿਹਾ ਕਿ ਨਹੀਂ ਉਹ ਆਪਣੇ ਖੇਤਾਂ 'ਚ ਵੀ ਨਹੀਂ ਕਰਨਗੇ, ਉਹ ਭਈਏ ਲਿਆ ਕੇ ਉੱਥੇ ਕੰਮ ਕਰਨਗੇ, ਇਹ ਸਰਦਾਰ ਰਿਕਸ਼ੇ ਚਲਾਉਣਗੇ ਸ਼ਹਿਰਾਂ ਦੇ ਵਿੱਚ ਔਰ ਪੰਜਾਬ ਛੱਡ ਕੇ ਜਾਣਗੇ, ਔਰ ਇਹਦੇ ਨਾਲ ਜਿਹੜੀ ਉਹ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ, ਜਿਹੜੀ ਉਹਨਾਂ ਦੀ ਪਲਾਨ ਦਾ ਹਿੱਸਾ ਹੈ ਕਿ ਸਿੱਖ ਮੈਜੋਰਿਟੀ ਪੰਜਾਬ ਨੂੰ ਆਲਰੇਡੀ ਪਿਛਲੇ 10 ਸਾਲ ਤੋਂ ਲਗਭਗ 4% ਸਿੱਖਾਂ ਦੀ ਆਬਾਦੀ ਪੰਜਾਬ 'ਚ ਘਟ ਗਈ ਹੈ, ਔਰ ਜਿਸ ਤੇਜ਼ੀ ਨਾਲ ਇਹ ਪਾਰਟ ਚੱਲ ਰਿਹਾ ਸੀ ਇਹ ਕਹਿਣਾ 2050 ਤੱਕ ਪਹੁੰਚਦੇ ਆ ਆਲਮੋਸਟ ਸਿੱਖ ਜਿਹੜੇ ਨੇ 50% ਤੋਂ ਵੀ ਘਟ ਜਾਣੇ ਸੀ ਜੇ ਇਹਨਾਂ ਦਾ ਇਹ ਮਾਡਲ ਇਸ ਕਿਸਮ ਦਾ ਹੁੰਦਾ। ਸੋ ਇਹ ਜਿੱਤ ਪੰਥ ਦੀ ਜਿੱਤ ਹੈ। ਬਿਲਕੁਲ ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਜਿਵੇਂ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਸਾਡੇ ਕਿਸਾਨ ਬਾਬਿਆਂ ਦਾ, ਸਾਡੀ ਨੌਜਵਾਨੀ ਦਾ, ਜਿਨ੍ਹਾਂ ਨੂੰ ਕਦੇ ਡਰੱਗੀ ਔਰ ਦੂਸਰਾ ਕਿਹਾ, ਉਹਨਾਂ ਦਾ ਸਿਰੜ ਜਿਹੜਾ ਪੰਜਾਬ ਤੋਂ ਦਿੱਲੀ ਦੀਆਂ ਬਰੂਹਾਂ ਤੇ ਲਿਆਇਆ। ਔਰ ਇਸ ਸਾਰੇ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਸਿੱਖਾਂ ਦੀ ਡਿਫਾਈਂਸ ਔਰ ਜਿਸ ਨੇ ਹੌਲੀ ਹੌਲੀ ਬਾਕੀਆਂ ਦੇ ਵਿੱਚ ਵੀ ਦਮ ਭਰਨਾ ਸ਼ੁਰੂ ਕੀਤਾ ਔਰ ਉਸ ਦਾ ਨਤੀਜਾ ਅਸੀਂ ਆਲਰੇਡੀ ਡਿਸਕਸ ਵੀ ਕੀਤਾ ਕਿ ਕੀ ਕਾਰਨ ਬਣਦੇ ਨੇ। ਮੈਂ ਇੱਕ ਬਰੀਫ ਜੇ ਵਕਤ ਹੋਇਆ ਤਾਂ ਲਿਖਤ ਵੀ ਸਾਂਝੀ ਕਰਾਂਗੇ, ਲੇਕਿਨ ਮੈਂ ਇਹ ਕਿਉਂ ਕਿਹਾ ਕਿ ਵੀ ਇਹ ਹੁਣ ਟੁਵਰਡ ਸਕਸੈਸ ਜਿਹੜਾ ਹੈ ਉਹ ਪਹੁੰਚ ਗਿਆ, ਕਿਉਂਕਿ 3 ਖੇਤੀ ਕਾਨੂੰਨ ਤਾਂ 19 ਨਵੰਬਰ ਨੂੰ ਮੋਦੀ ਨੇ ਰੱਦ ਕਰਨ ਦਾ ਐਲਾਨ ਕੀਤਾ, ਪਾਰਲੀਮੈਂਟ ਨੇ ਉਹਨਾਂ ਨੂੰ ਆਪਣਾ ਸੈਸ਼ਨ ਸੱਦ ਕੇ ਰਿਪੀਲ ਕਰ ਦਿੱਤਾ, ਲੇਕਿਨ ਜਿਹੜੀਆਂ ਦੂਸਰੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਜਾਰੀ ਰੱਖਾਂਗੇ। ਉਹਨਾਂ 'ਚ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ, ਪਰਾਲੀ ਸਾੜਨ ਜਿਹਨੂੰ ਕ੍ਰਿਮੀਨਲਾਈਜ਼ ਕੀਤਾ ਹੋਇਆ ਸੀ, ਕੈਦ ਵੀ ਔਰ ਜੁਰਮਾਨਾ ਵੀ, ਉਹਨੂੰ ਖਤਮ ਕਰਨਾ, ਇਲੈਕਟ੍ਰਿਸਿਟੀ ਅਮੈਂਡਮੈਂਟ ਦਾ, ਔਰ ਉਸ ਦੇ ਨਾਲ ਜੁੜਿਆ ਹੋਇਆ ਵੱਡਾ ਪਾਰਟ ਕਿ 50,000 ਤੋਂ ਜ਼ਿਆਦਾ ਕੇਸ ਕਿਸਾਨਾਂ ਦੇ ਖਿਲਾਫ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰਾਖੰਡ 'ਚ ਨੇ। ਪੰਜਾਬ ਵਾਲੇ ਤਾਂ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਨੇ ਵਾਪਸ ਲੈ ਲਏ ਨੇ ਕਿ ਭਾਈ ਇਹ ਕ੍ਰਿਮੀਨਲ ਕੇਸ ਵਾਪਸ ਲਏ ਜਾਣ, ਔਰ ਇਸ ਸਾਰੇ ਦੇ ਨਾਲ ਸੀ ਕਿ ਭਾਈ ਇਸ ਸਾਰੇ ਨੂੰ ਜਿਹੜੇ ਫਾਲੋ ਅਪ ਵੀ ਪਾਰਟ ਹੈ, ਸਾਡੀਆਂ ਜਿਹੜੀਆਂ ਬਾਕੀ ਸਮੱਸਿਆਵਾਂ ਵੀ ਨੇ ਉਹਨਾਂ ਦਾ ਹੱਲ। ਔਰ ਉਹਦੇ 'ਚ ਪਹਿਲਾਂ ਤਾਂ ਮੋਦੀ ਸਰਕਾਰ ਨੇ ਟਾਲਾਫਾਈ ਵੀ, ਜਦੋਂ ਮੋਦੀ ਨੇ ਵੀ ਕਿਹਾ ਸੀ ਆਪਣੇ ਆਪਣੇ ਘਰੋਂ ਕੋ ਜਾਓ, ਲੇਕਿਨ ਘੱਟੋ ਘੱਟ ਇਹ ਜ਼ਰੂਰ ਜਿਹੜਾ ਕ੍ਰੈਡਿਟ ਦੇਣਾ ਕਿਸਾਨ ਲੀਡਰਸ਼ਿਪ ਨੂੰ ਬਣਦਾ ਹੈ ਕਿ ਉਹਨਾਂ ਨੇ ਜਦੋਂ ਕਿਹਾ ਜੀ ਤੁਸੀਂ, ਉਹਨਾਂ ਨੇ ਤਾਂ ਕਿਹਾ ਸੀ ਜਾਓ, ਪ੍ਰਾਈਮ ਮਿਨਿਸਟਰ ਕਹਿ ਰਿਹਾ, ਉਹਨਾਂ ਨੇ ਕਿਹਾ ਵੀ ਇਹ ਇੱਕ ਜੁਮਲਾ ਹੋ ਸਕਤਾ ਹੈ ਜਦੋਂ ਤੱਕ ਪਾਰਲੀਮੈਂਟ ਨਹੀਂ ਕਰੇਗੀ। ਜਦੋਂ ਪਾਰਲੀਮੈਂਟ ਨੇ ਕਰਤਾ ਕਹਿੰਦੇ ਹੁਣ ਜਾਓ, ਉਹਨੇ ਕਿਹਾ ਜੀ ਨਹੀਂ ਅਜੇ ਬਾਕੀ ਮੰਗਾਂ ਨੇ, ਜਦੋਂ ਤੱਕ ਅਸੀਂ ਨਹੀਂ ਮਨਵਾਉਂਦੇ ਫਿਰ ਸਰਕਾਰ, ਉਹਨਾਂ ਨੇ ਕਿਹਾ ਜੀ ਜੋ ਵੀ ਉਹਨਾਂ ਨੇ ਕਿਹਾ ਵੀ ਹੈ ਜੀ ਕਰ ਦਿਆਂਗੇ, ਕਮੇਟੀ ਲਿਖਤੀ ਪੜਤੀ ਤਾਂ ਕੋਈ ਆਇਆ ਹੀ ਨਹੀਂ ਹੈ, ਲਿਖਾਓ, ਲਿਖ ਕੇ ਭੇਜੋ ਸਾਨੂੰ। ਉਹ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੋਈਆਂ ਔਰ ਜਿਹੜੀ ਅੱਜ ਦੀ ਲੇਟੈਸਟ ਹੈ
ਕਿ ਸਰਕਾਰ ਨੇ ਆਪਣਾ ਜੋ ਵੀ ਇਹਨਾਂ ਦਾ ਤਜ਼ੀਆ ਸੀ ਉਹਨਾਂ ਮੰਗਾਂ ਤੇ ਉਸ ਤੋਂ ਬਾਅਦ ਆਪਣੀ ਲਿਖਤੀ ਪ੍ਰਪੋਜ਼ਲ ਭੇਜੀ ਹੈ। ਕੰਸੈਂਸਸ ਔਨ ਗਵਰਨਮੈਂਟਸ ਫਰੈਸ਼ ਪ੍ਰਪੋਜ਼ਲ ਮੀਟਿੰਗ ਔਨ ਥਰਸਡੇ ਟੂ ਟੇਕ ਡਿਸੀਜਨ ਔਨ ਐਂਡਿੰਗ ਪ੍ਰੋਟੈਸਟ ਸੰਯੁਕਤ ਕਿਸਾਨ ਮੋਰਚਾ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੀ ਡਰਾਫਟ ਪ੍ਰਪੋਜ਼ਲ ਸੈਂਟਰ ਨੇ ਭੇਜੀ ਸੀ ਪੈਂਡਿੰਗ ਡਿਮਾਂਡਸ ਬਾਰੇ, ਉਹਦੇ ਬਾਰੇ ਅਸੀਂ ਥਰਸਡੇ 2 ਵਜੇ ਇਸ ਦੇ ਉੱਤੇ ਵਿਚਾਰ ਕਰਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਆਰ ਇਨ ਐਗਰੀਮੈਂਟ ਵਿਦ ਦਾ ਗਵਰਨਮੈਂਟ ਰਿਗਾਰਡਿੰਗ ਆਵਰ ਡਿਮਾਂਡਸ, ਵੀ ਵਿਲ ਡਿਸਾਈਡ ਅਬਾਊਟ ਸਸਪੈਂਡਿੰਗ ਦਾ। ਅਜੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਇੱਥੋਂ ਤੇ ਚਲੇ ਜਾਵਾਂਗੇ ਪਰ ਸਸਪੈਂਡ ਕਰਾਂਗੇ ਤਾਂ ਕਿ ਜਿਹੜੀਆਂ ਹੋਰ ਮੰਗਾਂ ਨੇ ਅਸੀਂ ਆਪਣੀ ਥਾਵਾਂ ਤੇ ਸਟੇਟਾਂ ਜਾ ਕੇ ਵੀ ਕਰ ਸਕੀਏ। ਔਰ 12 ਵਜੇ ਉਹਨਾਂ ਨੇ ਇਹ ਮੀਟਿੰਗ ਰੱਖੀ ਹੈ ਔਰ ਇਸ ਦੇ ਉੱਤੇ ਹੀ ਜਿਹੜਾ ਇਹ ਹੈ ਸੰਯੁਕਤ ਕਿਸਾਨ ਮੋਰਚਾ ਪੈਨਲ ਲਾਈਕਲੀ ਟੂ ਮੀਟ ਅਮਿਤ ਸ਼ਾਹ, ਨਰਿੰਦਰ ਤੋਮਰ ਟੁਡੇ। ਔਰ ਉਹਨਾਂ ਦੀ ਮੀਟਿੰਗ ਵੀ ਲਈ ਵੀ ਉਹਨਾਂ ਨੂੰ ਸੱਦਿਆ ਗਿਆ, ਅਮਿਤ ਸ਼ਾਹ ਦੇ ਨਾਲ ਵੀ ਔਰ ਨਰਿੰਦਰ ਤੋਮਰ ਐਗਰੀਕਲਚਰ ਮਿਨਿਸਟਰ ਦੇ ਨਾਲ ਵੀ। The likely discussion with the two ministers will take place hours before the scheduled meeting at 2 PM of the ਸੰਯੁਕਤ ਕਿਸਾਨ ਮੋਰਚਾ, ਕਿਉਂਕਿ ਉਹ ਉਹਨੂੰ ਖਤਮ ਕਰਨ ਤੋਂ ਪਹਿਲਾਂ ਮੀਟਿੰਗ ਕਰਕੇ ਉਹਨਾਂ ਤੋਂ ਲਿਖਤੀ, ਉਹਨਾਂ ਨੇ ਕਿਹਾ ਜੀ ਸਾਨੂੰ ਲਿਖਤੀ ਜਿਹੜਾ ਬਾਕੀ ਪਾਰਟ ਦਿਓ, ਜਿਹੜੀਆਂ ਤੁਸੀਂ ਸਾਰੇ ਕ੍ਰਿਮੀਨਲ ਕੇਸ ਵਾਪਸ ਲੈਣੇ ਨੇ ਔਰ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਕੀ ਹੈ। ਔਰ ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਸਿੰਘੂ ਬਾਰਡਰ ਦੇ ਉੱਤੇ ਜਦੋਂ ਹਕੂਮਤੀ ਵਜ਼ੀਰਾਂ ਨਾਲ ਮੀਟਿੰਗ ਹੋ ਜਾਂਦੀ ਹੈ ਫਿਰ ਉਹਨਾਂ ਨੇ ਜਿਹੜਾ ਆਪਣੀ ਮੀਟਿੰਗ ਕਾਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਕਾਮਯਾਬੀ ਹੈ, ਇਸ ਦੇ ਉੱਤੇ ਖੁਸ਼ ਹੋਣਾ ਵੀ ਬਣਦਾ ਹੈ, ਮੁਬਾਰਕ ਦੇਣੀ ਵੀ ਬਣਦੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਵਟ ਨੈਕਸਟ। ਵਟ ਨੈਕਸਟ ਦੇ ਥੱਲੇ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਵੀ ਕਈ ਵਾਰ ਇੱਕ ਕਦਮ ਪਿੱਛੇ ਜਾਣ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਤੇ ਹੋਰ ਕਰਾਰਾ ਵਾਰ ਕਰਨਾ 4 ਕਦਮ ਅੱਗੇ ਆ ਕੇ, ਕਿਉਂਕਿ ਜੋ ਵਰਤਾਰਾ ਬੀਜੇਪੀ ਹੁਣ ਸਿੱਖਾਂ ਦੇ ਵਿੱਚ ਅੰਦਰੂਨੀ ਡਿਵਾਈਡ ਖੜਾ ਕਰਨ ਦੇ ਲਈ ਕਰ ਰਹੀ ਹੈ ਉਹ ਵੀ ਸਾਡੇ ਸਾਹਮਣੇ ਹੈ। ਔਰ ਇਸ ਸਭ ਦੇ ਚੱਲਦੇ ਆ ਜਿਹੜੀ ਲਾਈਨ ਆਫ ਕੌਸ਼ਨ ਹੈ ਇਸ ਦਾ ਧਿਆਨ ਰਹੇ ਔਰ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਸ ਸਾਰੀ ਕਾਮਯਾਬੀ ਦੇ ਪਿੱਛੇ ਜੇ ਤਾਂ ਜਿਵੇਂ ਤੁਸੀਂ ਕਿਹਾ ਕਿ ਕਿਸਾਨ ਲੀਡਰ ਜਾਂ ਦੂਜੇ ਹੁਣ ਇਹਦੇ 'ਚੋਂ ਕੋਈ ਪੰਜਾਬ ਦੀਆਂ ਚੋਣਾਂ 'ਚ ਕੋਈ ਕਿਤੇ ਹੋਰ ਕੋਈ ਯੂਪੀ ਦੀਆਂ ਚੋਣਾਂ ਜਿਹਦੇ 'ਚੋਂ ਕੋਈ ਫਾਇਦਾ ਕੱਢਣ ਦਾ ਸੋਚਦੇ ਨੇ ਜਾਂ ਗੁੱਡਾ ਆਪਣੇ ਸਿਰ ਬੰਨਣ ਦੀ ਲਾਈਨ ਹੋਏਗੀ ਫਿਰ ਹੰਕਾਰਿਆ ਸੋ ਮਾਰਿਆ ਵਾਲੀ ਗੱਲ ਹੋਏਗੀ। ਪਰ ਜੇ ਸਾਡਾ ਇਸ ਗੱਲ ਦੇ ਉੱਤੇ ਫੇਥ ਹੋਏਗਾ ਕਿ ਕਲੈਕਟਿਵਲੀ ਇਨ ਸਪਾਈਟ ਆਫ ਕਿ ਕਿਸਾਨਾਂ ਨੂੰ ਖਾਲਿਸਤਾਨੀ ਪਾਕਿਸਤਾਨੀ ਢਾਈ ਟੋਟਰੂ ਇਹ ਕਿਸਾਨ ਹੀ ਨਹੀਂ ਇਹ ਮਵਾਲੀ ਮਰਾਠੀ ਜ਼ਬਾਨ ਦਾ ਲਫ਼ਜ਼ ਦਾ ਮਤਲਬ ਕ੍ਰਿਮੀਨਲ ਅਵਾਰਾ ਕਿਸਮ ਦੇ ਲੋਕ ਹੁਣ ਉਹਨਾਂ ਹੀ ਇਹਨਾਂ ਸਾਰੇ ਲਕਮਾਂ ਨਾਲ ਜਿਨ੍ਹਾਂ ਨੂੰ ਨਵਾਜਿਆ ਗਿਆ ਉਹਨਾਂ ਦੇ ਅੱਗੇ ਹੀ 2 ਹੱਥ ਜੋੜ ਕੇ ਮੋਦੀ ਖਲੋਤਾ ਹੈ, ਉਹਨਾਂ ਦੇ ਅੱਗੇ ਹੀ ਪਾਰਲੀਮੈਂਟ ਖਲੋਤੀ। ਔਰ ਇਹ ਸਾਡੀ ਸਟਰੈਂਥ ਹੈ ਜਿਹੜੀ ਗੁਰੂਆਂ ਦੀ ਬਦੌਲਤ ਹੈ, ਗੁਰੂ ਦੀ ਬਖਸ਼ਿਸ਼ ਦੀ ਬਦੌਲਤ ਹੈ, ਖਾਲਸਾ ਪੰਥ ਦੀ ਕਲੈਕਟਿਵ ਸਟਰੈਂਥ ਹੈ। ਜਿਸ ਸਪਿਰਿਟ ਨੂੰ ਸ਼ਾਹ ਮੁਹੰਮਦ ਪਹਿਲਾ ਐਂਗਲੋ ਸਿੱਖ ਵਾਰ ਦੇ ਵੇਲੇ ਜਦੋਂ ਸ਼ਾਹ ਮੁਹੰਮਦ ਕਹਿੰਦਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਕਿ ਵੀ ਅਲਟੀਮੇਟਲੀ ਡਿਸਾਈਡ ਪੰਥ ਨੇ ਕਰਨਾ ਹੈ, ਗੱਲ ਉਹੀ ਹੋਏਗੀ। ਸੋ ਉਸ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ ਦੇ ਵਿੱਚ 2% ਤੋਂ ਵੀ ਘੱਟ ਜਿਨ੍ਹਾਂ ਨੂੰ ਆਤੰਕਵਾਦੀ ਅਲਗਾਵਵਾਦੀ ਖਾਲਿਸਤਾਨੀ ਇਹਨਾਂ ਲਖਬਾਂ ਦੇ ਨਾਲ ਕਹਿ ਕੇ ਡੀਗ੍ਰੇਡ ਕਰਦੇ ਸੀ, ਅੱਜ ਉਸ ਖਾਲਸੇ ਨੇ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਚਫਾਲ ਚਿੱਤ ਕੀਤਾ। ਪਰ ਇਸ ਮਕਾਰ ਦੁਸ਼ਮਣ ਤੋਂ ਖਬਰਦਾਰ ਹੋਣ ਦੀ ਲੋੜ ਹੈ ਔਰ ਇਸ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਇਹ ਇਵੇਂ ਨਹੀਂ ਗਿਵ ਅਪ ਕਰਨ ਵਾਲੇ, ਇਹ ਕਿਸੇ ਹੋਰ ਖਤਰਨਾਕ ਢੰਗ ਤਰੀਕੇ ਦੇ ਨਾਲ ਕੌਮ ਦੇ ਉੱਤੇ ਵਾਰ ਕਰਨਗੇ। ਪਰ ਅਸੀਂ ਵੀ ਜਦੋਂ ਹੁਣ ਇਸ ਜਿੱਤ ਨੇ ਸਾਡੇ ਮਨੋਬਲ ਨੂੰ ਵੀ ਉੱਚਾ ਕੀਤਾ ਔਰ ਇਸ ਦੇ ਨਾਲ ਜੁੜੀ ਹੋਈ ਸਾਡੀ ਫਰੀडम ਮੂਵਮੈਂਟ ਖਾਲਿਸਤਾਨ ਦੀ ਲਹਿਰ ਜਿਹੜੀ ਇੱਕ ਦਬਾਅ ਦੇ ਤੌਰ ਤੇ ਭਾਰਤੀ ਹਕੂਮਤ ਦੇ ਸਿਰ ਦੇ ਉੱਤੇ 26 ਜਨਵਰੀ ਨੂੰ ਲਹਿਰਾ ਰਿਹਾ ਹੈ, ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਵੀ ਰਾਤ ਨੂੰ ਉਹਨਾਂ ਨੂੰ ਝੂਲਦਾ ਨਜ਼ਰ ਆਉਂਦਾ ਸੀ। ਔਰ ਅਲਟੀਮੇਟਲੀ ਇਹੀ ਸਾਡੀ ਡੈਸਟਨੀ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਲਾਲ ਕਿਲੇ ਤੇ ਝੂਲਦਾ ਖਾਲਸਾਈ ਨਿਸ਼ਾਨ, ਤੇ ਫਿਰ ਉੱਥੇ ਵੱਡਾ ਦੀਵਾਨ ਸਜਾ ਕੇ ਫਿਰ ਇਹ ਨਾਰਾ ਬੁਲੰਦ ਕਰਾਂਗੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ, ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਚੀਨ ਅਤੇ ਪਾਕਿਸਤਾਨ ਦੀ ਹਵਾਈ ਫੌਜ ਦੀ ਜਿਹੜੀ ਸਮਰੱਥਾ ਵਿੱਚ ਢੇਰ ਸਾਰਾ ਵਾਧਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਕਿ ਭਾਰਤ ਹੀ ਨਹੀਂ ਦੁਨੀਆ ਭਰ ਦੇ ਵਿੱਚ ਵਿਪਨ ਰਾਵਤ ਦਾ ਮਾਰੇ ਜਾਣਾ, ਉਸ ਚੌਪਰ ਹਾਦਸੇ ਵਿੱਚ ਉਸ ਦੀ ਚਰਚਾ ਹੈ ਤੇ ਇਹ ਖਬਰ ਤਾਂ ਕਿਤੇ ਰੁਲ ਰਲੀ ਗਈ ਹੈ। ਲੇਕਿਨ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿੱਥੇ ਇੱਕ ਪਾਸੇ ਜਿਹਨੂੰ ਇਨਫੈਂਟਰੀ ਕਹਿੰਦੇ ਨੇ ਜਾਂ ਇਹ ਥਲ ਸੈਨਾ ਕਹਿੰਦੇ ਨੇ ਹਿੰਦੀ ਜਾਂ ਪੰਜਾਬੀ ਦੇ ਵਿੱਚ ਲਫ਼ਜ਼, ਉਹਨੂੰ ਬਹੁਤ ਸਟਰੈਂਥਨ ਕੀਤਾ ਗਿਆ। ਉਸ ਦਾ ਸਾਰਾ ਕ੍ਰੈਡਿਟ ਵੀ ਵਿਪਨ ਰਾਵਤ ਜਾਂ ਨਰਵਾਣੇ ਆਪਣੇ ਖਾਤੇ 'ਚ ਪਾਉਂਦੇ ਰਹੇ। ਦੂਸਰੇ ਪਾਸੇ ਇੰਡੀਅਨ 에ਅਰ ਫੋਰਸ ਨੂੰ ਇਹ ਲੱਗਦਾ ਰਿਹਾ ਵੀ ਭਾਵੇਂ ਲਿਆ ਕੇ ਅਸੀਂ ਜਿਹੜਾ ਉਹ ਸਾਡੇ 'ਚ ਹੋਇਆ ਕਿ ਜੀ ਰਾਫੇਲ ਆ ਗਏ ਔਰ ਦੂਸਰੇ ਆ ਗਏ, ਪਰ ਐਡਮਿਨਿਸਟ੍ਰੇਟਿਵ ਵੀ ਔਰ ਡਿਸੀਜਨ ਮੇਕਿੰਗ ਮੈਟਰਸ ਦੇ ਵਿੱਚ ਵੀ ਜਿਹੜੀ ਫੌਜ ਹੈ ਵਿਪਨ ਰਾਵਤ ਦਾ ਅਹੁਦਾ ਐਸਟੈਬਲਿਸ਼ ਹੋਣ ਤੋਂ ਬਾਅਦ ਉਹ ਹੋਰ ਵੀ ਅੱਗੇ ਲੀਡ ਹੈ। ਵੈਸੇ ਤਾਂ ਇਹਨਾਂ ਤਿੰਨਾਂ ਵਿੰਗਾਂ 'ਚ ਪਹਿਲਾਂ ਵੀ ਇਨਫੈਂਟਰੀ ਦਾ ਥੋੜਾ ਜਿਹਾ ਕੱਦ ਉੱਚਾ ਹੁੰਦਾ ਹੈ ਕਿਉਂਕਿ ਡਿਸੀਜਨ ਮੇਕਿੰਗ ਉੱਥੇ ਜ਼ਿਆਦਾ ਲਾਈ ਕਰਦੀ ਹੈ। ਲੇਕਿਨ ਕਿਉਂਕਿ 65, 71 ਔਰ 98, 99 ਪੀਰੀਅਡ ਦੇ ਵਿੱਚ 에ਅਰ ਫੋਰਸ ਨੇ ਵੀ ਆਪਣੀ ਥਾਂ ਬਣਾਈ। ਸੋ ਸਮਝਦੇ ਸੀ ਵੀ ਜੇ ਅਸੀਂ 100 ਨਹੀਂ ਘੱਟੋ ਘੱਟ 90 ਦਾ ਹੱਕ ਤਾਂ ਵਿੱਚ ਰੱਖਦੇ ਹਾਂ। ਜੇ 100 ਹੈ ਫੌਜ ਤਾਂ ਅਸੀਂ 90 ਹੈ। ਲੇਕਿਨ ਜਿਵੇਂ ਵਿਪਨ ਰਾਵਤ ਨੇ ਉਹਨਾਂ ਨੂੰ ਬਿਲਕੁਲ ਜੂਨੀਅਰ ਬਣਾ ਕੇ ਔਰ ਜਿਹੜਾ ਲੇਟੈਸਟ ਬਿਆਨ ਜਿਹਦੇ ਤੇ 에ਅਰ ਫੋਰਸ ਔਰ ਇਹਨਾਂ ਦੇ ਵਿੱਚ ਟਕਰਾਅ ਵੀ ਹੋਇਆ ਪਬਲਿਕਲੀ, ਪਹਿਲੀ ਵਾਰ ਸੀ 74 ਸਾਲ ਦੇ ਭਾਰਤ ਦੇ ਵਿੱਚ ਕਿ ਜਿੱਥੇ ਦੋ ਅੱਡ-ਅੱਡ ਜਿਹੜੇ ਉਹਨਾਂ ਦੇ ਅੰਗ ਨੇ ਫੌਜਾਂ ਦੇ ਉਹ ਆਪਸ 'ਚ ਭਿੜ ਰਹੇ ਨੇ, ਬਿਆਨਬਾਜ਼ੀ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ। ਔਰ ਚੀਨ ਦੇ ਨਾਲ ਕਿਵੇਂ, ਕਿਉਂਕਿ ਚਾਈਨਾ ਦੇ ਵਿੱਚ ਜਿਹੜੀ ਟੱਕਰ ਗਲਵਾਨ ਵੈਲੀ 'ਚ ਹੁੰਦੀ ਹੈ ਜਾਂ ਉਸ ਤੋਂ ਬਾਅਦ ਹੁੰਦਾ, ਉਹਦੇ 'ਚ ਤਾਂ 에ਅਰ ਫੋਰਸ ਇਨਵੋਲਵ ਨਹੀਂ ਸੀ ਇੰਡੀਆ ਦੀ, ਉਹਦੇ 'ਚ ਕੁੱਟ ਫੌਜ ਨੇ ਖਾਧੀ। ਫੌਜ ਦੀ ਫੇਲਿਅਰ ਨੇ ਹੋਈ ਇਸ ਲੈਵਲ ਤੇ, ਪਰ ਉਹਨੂੰ ਕਵਰ ਅਪ ਕੀਤਾ। ਮੋਦੀ ਨੇ ਮੰਨਿਆ ਹੀ ਨਹੀਂ ਕਿ ਬਈ ਕੋਈ ਆਇਆ ਕੋਈ ਗਿਆ, ਕੋਈ ਚਰਚਾ ਨਹੀਂ। ਈਵਨ ਜਦੋਂ ਇਹਨਾਂ ਦੀਆਂ ਅਮਰੀਕਾ ਦੇ ਨਾਲ ਵੀ 1-to-1 ਮੀਟਿੰਗਸ ਹੁੰਦੀਆਂ ਨੇ, ਕਿਸੇ ਨੇ ਜ਼ਿਕਰ ਨਹੀਂ ਕੀਤਾ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪਿਛਲੇ ਕੱਲ੍ਹ ਹੀ ਪਾਰਲੀਮੈਂਟ ਦੇ ਵਿੱਚ ਕਾਂਗਰਸ ਨੇ ਕਿਹਾ ਕਾਂਗਰਸ ਟੂ ਸੀਕ ਡਿਸਕਸ਼ਨ ਇਨ ਪਾਰਲੀਮੈਂਟ ਔਨ ਬਾਰਡਰ ਸਿਚੁਏਸ਼ਨ। ਸੋਨੀਆ ਗਾਂਧੀ ਸੇ CPP ਮੀਟ, ਉਹਨਾਂ ਨੇ ਕਿਹਾ ਜੀ ਪਾਰਲੀਮੈਂਟ 'ਚ ਡਿਸਕਸ਼ਨ ਕਰੋ ਬਾਰਡਰ ਸਿਚੁਏਸ਼ਨ ਦੇ ਉੱਤੇ। ਈਵਨ ਸੁਬਰਾਮਨੀਅਮ ਸਵਾਮੀ ਨੇ ਜਦੋਂ ਇਹ ਪੁੱਛਿਆ ਕਿ ਜੀ ਦੱਸੋ ਕਿੰਨਾ ਇਲਾਕਾ ਚੀਨ ਨੇ ਸਾਡਾ ਲਿਆ, ਤੇ ਉਹ ਜਿਹੜਾ ਉਹਨਾਂ ਦਾ, ਕਿਉਂਕਿ ਅਪਰ ਹਾਊਸ ਦਾ ਮੈਂਬਰ ਹੈ ਰਾਜ ਸਭਾ ਦਾ, ਉਹਨਾਂ ਨੇ ਜਵਾਬ ਦਿੱਤਾ ਨਹੀਂ ਇਹ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਹੈ, ਇਹ ਸਵਾਲ ਨਹੀਂ ਪੁੱਛਿਆ ਜਾ ਸਕਦਾ। ਹੁਣ ਇੱਕ ਪਾਸੇ ਤਾਂ ਇਹ ਸੁਪਰੈਸ ਕਰਨ ਦੀ ਲਾਈਨ ਚੱਲ ਰਹੀ ਹੈ ਔਰ ਕਿਉਂਕਿ ਫੌਜ ਦੀ ਜਿਹਨੇ ਡੋਮੀਨੇਟ ਕੀਤਾ ਹੈ ਸਾਰੇ ਪਾਸੇ ਵਿਪਨ ਰਾਵਤ, ਨਰਵਾਣੇ ਔਰ ਅਜੀਤ ਡੋਵਲ ਦੇ ਥੱਲੇ, 에ਅਰ ਫੋਰਸ ਬੜੀ ਜ਼ਬਰਦਸਤ ਰਿਜ਼ੈਂਟਮੈਂਟ ਹੈ। ਪਰ ਉਹ ਇਹ ਵੀ ਦੱਸਣਾ ਚਾਹੁੰਦੇ ਨੇ 에ਅਰ ਫੋਰਸ ਕਿ ਵੀ ਤੁਹਾਡੇ ਤਾਂ ਜੁੱਤੀਆਂ ਤੁਹਾਨੂੰ ਪਈਆਂ ਹੀ ਨੇ। ਔਰ 에ਅਰ ਫੋਰਸ ਦਾ ਆਪਣਾ ਜਲੂਸ ਅਭਿਨੰਦਨ ਨੇ ਕਢਵਾਇਆ ਜਾ ਕੇ, ਜਦੋਂ ਕਿ ਕਿਵੇਂ, ਔਰ ਉਹਨੂੰ ਕਵਰ ਅਪ ਕਰਨ ਲਈ ਉਹਨੂੰ ਅਭਿਨੰਦਨ ਨੂੰ ਵੀਰ ਚੱਕਰ ਦੇ ਦਿੱਤਾ ਵੀ ਕਿਹੜੀ ਬਹਾਦਰੀ ਕੀਤੀ ਹੈ। ਲੇਕਿਨ ਸੱਚ ਕਿਤੇ ਨਾ ਕਿਤੇ ਪਰਦੇ ਫਾੜ ਕੇ ਬਾਹਰ ਆ ਜਾਂਦਾ ਹੈ। ਹੁਣ 에ਅਰ ਚੀਫ ਮਾਰਸ਼ਲ ਹੈ ਭਾਰਤ ਦਾ ਵਿਵੇਕ ਰਾਮ ਚੌਧਰੀ, ਉਹਦੀ ਸਟੇਟਮੈਂਟ ਜਿਹਨੂੰ ਮੀਡੀਆ ਨੇ ਆਪਣੀ ਮੇਨ ਸੁਰਖੀ ਬਣਾਇਆ, ਚਾਈਨਾਜ਼ ਐਗਰੈਸਿਵ ਇੰਟੈਂਟ ਵਿਜ਼ੀਬਲ
in rapid enhancement of operational infrastructure. Indian Air Force Chief says China's hegemonic and sometimes entrapping policies can provide opportunities for India to leverage areas of both trade and defense in the Indo-Pacific region. ਹੁਣ ਦਿਲਚਸਪ ਗੱਲ ਇਹ ਹੈ ਕਿ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਮੋਦੀ ਹੋਏ, ਰਾਜਨਾਥ ਹੋਏ, ਅਮਿਤ ਸ਼ਾਹ ਹੋਏ, ਉਹ ਤਾਂ ਚੀਨ ਦੇ ਖਿਲਾਫ ਜਾਂ ਕੋਈ ਗੱਲ ਹੀ ਨਹੀਂ ਕਰ ਰਹੇ। ਉਹ ਤਾਂ ਫੌਜ ਬਣੀ ਹੋਈ ਹੈ, ਫੌਜੀਆਂ ਹਨ, ਫੌਜ ਤੋਂ ਐਕਸਪੈਕਟ ਹੀ ਨਹੀਂ। ਤੇ ਜਿਹੜੇ ਫੌਜੀ ਚੀਫ ਨੇ ਉਹ ਭਾਵੇਂ ਬਿਪਨ ਰਾਵਤ ਹੈ ਜਾਂ 에ਅਰ ਫੋਰਸ ਵਾਲਾ ਜਾਂ ਉਹ ਪੋਲੀਟੀਕਲ ਸਟੇਟਮੈਂਟਾਂ ਦੇ ਰਹੇ ਨੇ ਚੀਨ ਦੀ ਹੈਜੇਮਨੀ, ਚੀਨ ਦਾ ਗਲਬਾ। ਪਰ ਮੈਨੂੰ ਜਿਹੜੇ ਕਰਕੇ ਮੈਂ ਇਸ ਨੂੰ ਡਿਸਕਸ਼ਨ ਲਈ ਕੱਢਿਆ ਹੈ, 에ਅਰ ਚੀਫ ਮਾਰਸ਼ਲ ਚੌਧਰੀ ਸੈਡ ਪਾਕਿਸਤਾਨ 에ਅਰ ਫੋਰਸ had continued to acquire new assets and upgrade its air defense capabilities while making a transition from fighting a predominantly defensive war to adopting to a more aggressive approach for an offensive defense under the nuclear umbrella. ਹੁਣ ਇਹ ਇੱਕ ਦੁਸ਼ਮਨ ਦੇਸ਼ ਦੇ ਫੌਜੀ ਮੁਖੀ ਦੀ ਟ੍ਰਿਬਿਊਟ ਹੈ ਪੋਜ਼ਿਟਿਵ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ 에ਅਰ ਫੋਰਸ ਨੇ ਉਹਨਾਂ ਦੇ ਕੋਲ ਨਵੇਂ ਅਸੈਟ ਆਏ ਨੇ, ਉਹਨਾਂ ਨੇ ਆਪਣੀ 에ਅਰ ਡਿਫੈਂਸ ਕੈਪੇਬਿਲਿਟੀਜ਼ ਅਪਗ੍ਰੇਡ ਕੀਤੀਆਂ ਔਰ ਹੁਣ ਉਹ ਸਿਰਫ ਇੱਕ ਡਿਫੈਂਸਿਵ ਵਾਰ ਵਾਲੀ ਸਟ੍ਰੈਟਜੀ ਵਾਲੀ ਫੌਜ ਨਹੀਂ ਹੈ, ਉਹਨਾਂ ਨੇ ਐਗਰੈਸਿਵ ਅਪਰੋਚ ਲਈ ਹੈ। ਔਰ ਕਿਉਂਕਿ ਉਹਨਾਂ ਦੇ ਕੋਲ ਨਿਊਕਲੀਅਰ ਅੰਬਰੈਲਾ ਹੈ, ਨਿਊਕਲੀਅਰ ਅੰਬਰੈਲਾ ਦੇ ਥੱਲੇ ਉਹਨਾਂ ਦੀ ਐਗਰੈਸਿਵ ਫਿਰ ਉਹਨੇ ਹੁਣ ਜਿਹੜਾ ਚਾਈਨਾ ਔਰ ਪਾਕਿਸਤਾਨ ਦਾ ਟੁਗੈਦਰ, ਜਿਹਨੂੰ ਇਹ ਖੁਦ ਹੀ ਕਈ ਵਾਰੀ ਟੂ ਪ੍ਰੋਂਗ ਵਾਰ ਕਹਿੰਦੇ ਸੀ, ਟੂ ਫਰੰਟ ਵਾਰ, ਉਹ ਤਾਂ ਇਹਨਾਂ ਦੇ ਪੱਲੇ ਨਹੀਂ। ਉਹ ਤਾਂ ਇੱਕੋ ਹੀ ਪਾਕਿਸਤਾਨ ਨਹੀਂ ਦੱਸਦਾ 에ਅਰ ਫੋਰਸ ਨੇ ਮਿੰਟ ਡੇਢ ਮਿੰਟ ਦੀ ਡੌਗ ਫਾਈਟ 'ਚ ਵੀ ਇਹਨਾਂ ਦੀ 에ਅਰ ਫੋਰਸ ਕਿੱਥੇ ਲਾਈ ਕਰਦੀ ਹੈ। ਪਰ ਉਹ ਇਹ ਕਹਿ ਰਿਹਾ, ਹੀ ਸੈਡ both Chinese and Pakistani air forces significantly enhanced military capability in terms of equipment and infrastructure, ਕਿ ਦੋਨਾਂ ਦੀ ਹੀ equipment 'ਚ ਵੀ ਔਰ infrastructure 'ਚ ਵੀ ਔਰ ਉਹਨਾਂ ਦੀ ਜਿਹੜੀ ਟੁਗੈਦਰਨੈਸ ਹੈ ਉਹ ਜਿਹੜੀ ਹੈ ਬਹੁਤ ਐਨਹਾਂਸ ਹੋਈ ਸਿਗਨੀਫੀਕੈਂਟਲੀ, ਕਿ ਬਹੁਤ ਅਹਿਮੀਅਤ ਦੇ ਨਾਲ ਜਿਹੜਾ ਉਹਦੇ 'ਚੋਂ ਵਾਧਾ ਹੋਇਆ। ਤੇ ਹੁਣ ਜੇ ਸਭ ਗਰਾਊਂਡ ਦਾ ਹਾਲਤ ਇਹ ਹੈ, 에ਅਰ ਫੋਰਸ ਚੀਫ ਇਹ ਕਹਿ ਰਿਹਾ ਤੇ ਇਹਨਾਂ ਦਾ NDS ਬਿਪਨ ਰਾਵਤ ਉਹ ਇੱਕ ਉਸ ਹਾਦਸੇ 'ਚ ਜਿਹੜਾ ਹਾਦਸਾ ਜਿਹੜਾ ਕਿਸ ਕਿਸਮ ਦਾ ਹੈ ਕਿ ਜਿੱਥੇ ਈਵਨ ਰੈਸਕਿਊ ਆਪਰੇਸ਼ਨ ਵੀ ਜਿਹੜੇ ਘੰਟਿਆਂ ਬਾਅਦ ਪਹੁੰਚਦੇ ਨੇ ਔਰ ਕਿਸੇ ਨੂੰ ਫੌਜ ਜਾਂ ਉਹਨਾਂ ਦੇ ਪਿਛਲੇ ਹੈੱਡਕੁਆਰਟਰ ਨੂੰ ਪਤਾ ਵੀ ਨਹੀਂ ਹੈ ਵੀ ਕੀ ਹੋ ਰਿਹਾ, ਸਿਵਲੀਅਨ ਆ ਕੇ ਬਾਲਟੀਆਂ ਨਾਲ ਪਾਣੀ ਪਾ ਰਹੇ ਨੇ। ਇਹੋ ਜਿਹੇ ਕੰਮ ਇਹਨਾਂ ਦਾ ਜੇ ਇਹਨਾਂ ਨੇ ਪੰਗਾ ਲਿਆ ਪਾਕਿਸਤਾਨ ਨਾਲ, ਚੀਨ ਨਾਲ ਤਾਂ ਕੀ ਲੈਣਗੇ ਤੇ ਫਿਰ ਉਹ ਅਗੇਨ ਜੁੱਤੀਆਂ ਖਾਣਗੇ। ਇਹ ਅਭਿਨੰਦਨ ਤੋਂ ਵੈਸੇ ਚੰਗੀ ਤਰ੍ਹਾਂ ਪੁੱਛ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ ਵਿਊਅਰਸ ਆ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਸਿਆਲਕੋਟ ਵਿੱਚ ਵਾਪਰੀ ਸ਼੍ਰੀਲੰਕਨ ਫੈਕਟਰੀ ਮੈਨੇਜਰ ਦੀ ਹਿੰਸਕ ਮੌਤ ਦੀ ਘਟਨਾ ਤੋਂ ਬਾਅਦ ਪਾਕਿਸਤਾਨੀ ਸੋਸਾਇਟੀ ਦੇ ਬਹੁਤ ਹਾਂ ਪੱਖੀ ਜਿਹੜੇ ਰੁਝਾਨ ਨੇ ਉਹ ਵੀ ਸਾਹਮਣੇ ਆਏ ਨੇ। ਸੋ ਉਸ ਫੈਕਟਰੀ ਦੇ ਕਾਮਿਆਂ ਤੇ ਕੁਝ ਹੋਰ ਵਪਾਰੀਆਂ ਨੇ $1 ਲੱਖ ਇਕੱਠਾ ਕਰਕੇ ਪੀੜਤ ਪਰਿਵਾਰ ਨੂੰ ਦਿੱਤਾ ਔਰ ਫੈਕਟਰੀ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਪੀੜਤ ਪਰਿਵਾਰ ਨੂੰ ਬਕਾਇਦਾ ਤਨਖਾਹ ਦੀ ਅਦਾਇਗੀ ਕਰਦੇ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਪ੍ਰੋਗਰਾਮਾਂ 'ਚ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਸਾਡੇ ਬਹੁਤ ਹੀ ਪਿਆਰੇ ਔਰ ਬੜੇ ਬ੍ਰਿਲੀਅੰਟ ਸਾਡੇ ਵਿਊਅਰ ਸਫਦਰ ਮਲਕ ਜੀ ਟੋਰਾਂਟੋ ਤੋਂ ਜਿਹੜੇ ਸਾਡੇ ਨਾਲ ਰਾਬਤਾ ਰੱਖਦੇ ਰਹੇ, 1 ਸਾਲ ਤੋਂ ਨਾਰਾਜ਼ ਹੋਏ। ਮੈਨੂੰ ਨਹੀਂ ਸੀ ਪਤਾ ਸੱਚਮੁੱਚ ਹੀ ਨਾਰਾਜ਼ ਨੇ। ਉਹਨਾਂ ਨੇ ਕਿਹਾ ਜੀ ਨਾ ਤੁਸੀਂ ਕਿਸੇ ਚਿੱਠੀ ਦਾ ਜਵਾਬ ਦਿੰਦੇ ਹੋ ਤੇ ਨਾ ਹੀ ਜਿਹੜਾ ਉਸ ਦੇ ਉੱਤੇ ਕੋਈ ਅੱਗੋਂ ਕੁਝ ਹੁੰਦਾ ਹੈ। ਤੇ ਮੈਂ ਦੇਖਿਆ, ਉਹਨਾਂ ਨੇ ਕਿਹਾ ਜੀ ਮੈਂ ਲਿਖ ਰਿਹਾ ਜਵਾਬ, ਤੁਸੀਂ ਫਿਰ ਵੀ ਨਹੀਂ ਦੇਣਾ, ਨਾ ਹੀ ਤੁਸੀਂ ਫੋਨ ਤੇ ਗੱਲ ਕਰਦੇ ਹੋ।
मैं माफ़ी चाहता है, कोई ऐसी इंटेंट तो नहीं होंगी, कई बार मल्टीपल रीजनस होणगे, पर इस इंटेंट नाल नहीं। मलिक साहब तुहाडी लिखत और जिवें तुसीं एक्सपर्ट हो अपने फील्ड दे, मेरे लिए एक तालिबे इलम की तरह मैं देखदा है, कोई एरोगेंस नहीं है, पर मैं माफ़ी चाहता है तुसीं इस तरह महसूस कीता है। मैं तुहाडे नाल राबता भी करांगा अपनी टाइमिंग दे उत्ते, क्योंकि कई चीज़ां ने जिहड़ियां सानू भी आले दुआले देखणियां पैंदियां। हुण जिवें तुसीं एक नुकते दे उत्ते कहा कि भी तुसीं पब्लिकली नहीं दस सकदे, तो मैं भी ये दसना चाहुंदा भी कुछ पार्ट ने कि असीं क्यों बहुत एहतियात वरतते हैं कॉल करन लई जां ईवन ट्रैवल करन लई भी, साडे भी कई पासों हथ पैर बन्ने हुए ने, सो सानू तुसीं माफ करोगे। हाँ, ਜਿਹੜੇ ਉਹਨਾਂ ਨੇ दो नुकते अपनी लिखत ਦੇ ਵਿੱਚ लिखे, ਅਸੀਂ ਜਿਹੜਾ ਸਿਆਲਕੋਟ ਦੇ ਵਿੱਚ ਹਾਦਸਾ ਹੋਇਆ ਹੈ श्रीलंका मूल ਦੇ फैक्ट्री मैनेजर ਦੇ ਨਾਲ, ਉਸ ਦੇ ਹਵਾਲੇ ਨਾਲ ਅਸੀਂ ਕੱਲ ਗੱਲ ਕੀਤੀ ਸੀ, ਆਪਣੇ ਪਾਕਿਸਤਾਨੀ ਵਿਊਅਰਸ ਤੇ ਅਸੀਂ ਵਿਊ ਦਿੱਤੇ ਸੀ। ਉਸ ਦੇ ਉੱਤੇ ਉਹਨਾਂ ਨੇ ਜਿਹੜਾ ਕਮੈਂਟ ਕੀਤਾ ਉਹ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਸਿਆਲਕੋਟ ਇਨਸੀਡੈਂਟ, the factory colleagues and a few other businessmen have already collected more than $100,000 for Sri Lankan family। कि ਉਹਨਾਂ ਦੇ फैक्ट्री ਦੇ ਸਾਥੀਆਂ ਨੇ और दूसरे कुछ ਜਿਹੜੇ ਨੇ ਵਪਾਰੀ ਨੇ, ਉਹਨਾਂ ਨੇ 1 ਲੱਖ ਤੋਂ ਜ਼ਿਆਦਾ ਡਾਲਰ ਇਕੱਠੇ ਕੀਤੇ ਨੇ श्रीलंका ਦਾ ਜਿਹੜੇ ਮਾਰੇ ਗਏ ਮੈਨੇਜਰ ਉਹਨਾਂ ਦੇ ਪਰਿਵਾਰ ਲਈ, ਵਿਕਟਮਸ ਫੈਮਿਲੀ। The factory also announced that his family will continue to be paid regularly even after the death of Sri Lankan mob victim। कि भी ਉਹਨਾਂ ਦੇ ਪਰਿਵਾਰ ਨੂੰ ਉਵੇਂ ਹੀ ਉਸ ਮੈਨੇਜਰ ਦੀ ਤਨਖਾਹ ਮਿਲਦੀ ਰਹੇਗੀ। That pay will be for the victim's possible retirement duration। कि ਜਦੋਂ ਤੱਕ ਉਹਨੇ ਰਿਟਾਇਰ ਹੋਣਾ ਸੀ ਉਦੋਂ ਤੱਕ ਉਹ ਪੇ ਰਿਜ਼ਾਰ ਹੈ, ਉਸ ਤੋਂ ਬਾਅਦ ਜੋ ਪੈਨਸ਼ਨ ਜਾਂ ਦੂਸਰਾ ਹੋਏਗਾ। That pay will be for the victim's possible retirement duration। We, the 99.9% of Pakistanis are in a shock about that incident। कि ਅਸੀਂ 99.9% ਪਾਕਿਸਤਾਨੀ ਇੱਕ ਸਦਮੇ ਦੇ ਵਿੱਚ ਹੈ। I can assure that Pakistan government will come down hard on criminals। You will see the punishment after the incident ripples through our court system। Please let me know what you think। ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਸੋ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸਜ਼ਾ ਮਿਲੇਗੀ ਦੋਸ਼ੀਆਂ ਨੂੰ ਅਦਾਲਤੀ ਸਿਸਟਮ ਰਾਹੀਂ, ਔਰ ਉਹਨਾਂ ਨੇ ਜਿਹੜਾ ਉਹ ਜ਼ਾਹਰ ਹੈ ਸਾਡੇ ਹਮਦਰਦ ਨੇ, ਖਾਲਿਸਤਾਨ ਦੇ ਵੀ ਪਿਆਰੇ ਨੇ। ਔਰ ਮੈਂ ਇੱਕ ਵਾਰ ਫਿਰ ਮਲਿਕ ਸਾਹਿਬ ਤੋਂ ਮਾਫੀ ਮੰਗਦਾ ਹਾਂ ਕਿ ਵੀ ਉਹਨਾਂ ਨੂੰ ਜੇ ਉਹ ਹਰਟ ਉਹਨਾਂ ਨੇ ਮਹਿਸੂਸ ਕੀਤਾ, ਕੋਈ ਇੰਟੈਂਟ ਨਹੀਂ ਹੈ। ਹਾਲਾਂ ਮੈਂ ਬਹੁਤ ਘੱਟ ਕਾਲ ਕਰਦਾ, ਔਰ ਮੈਂ ਜਦੋਂ ਕਿਤੇ ਕੋਈ 1-to-1 ਮੁਲਾਕਾਤ ਹੋਈ ਫਿਰ ਮੈਂ ਉਹਦੇ ਕਾਰਨ ਵੀ ਦੱਸ ਸਕਦਾ। ਔਰ ਕਨਕਲੂਜਨ 'ਚ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਡਿਸਅਪਾਇੰਟ ਨਹੀਂ ਕਰਨਾ ਚਾਹੁੰਦੇ, ਖਾਸ ਤੌਰ ਤੇ ਜਿਹੜੇ ਰੂਹਾਨੀਅਤ ਦੀ ਪਿਆਸ ਰੱਖਦੇ ਨੇ। ਸਾਨੂੰ ਇਸ ਦਾ ਵੀ ਦੁੱਖ ਹੁੰਦਾ ਹੈ ਜਦੋਂ ਕਿ ਸਿਆਸਤ ਇੰਨੀ ਕੁ ਹਾਵੀ ਹੁੰਦੀ ਹੈ ਕਿ ਰੂਹਾਨੀਅਤ ਪਿੱਛੇ ਚਲੀ ਜਾਂਦੀ ਹੈ। ਪਰ ਮੈਂ ਫਿਰ ਵੀ, ਭਾਵੇਂ ਮੈਂ ਥੋੜਾ ਵਕਤ ਵੀ ਲੱਗੇ ਹੈ, ਲੇਕਿਨ ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਜਿਹੜਾ ਬੜਾ ਪਿਆਰਾ ਸ਼ਬਦ ਹੈ, ਸ੍ਰੀ ਰਾਗ ਦੀ ਬਾਣੀ ਦੇ ਉੱਤੇ ਅਸੀਂ ਡਿਸਕਸ ਕਰ ਰਹੇ ਹਾਂ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੇਂ ਇੱਕ ਜਾਵਹੀ ਪੂਰ ਭਰੇ ਅਹੰਕਾਰ, ਮਨ ਹਠ ਮੱਤੀ ਬੂਢੀਐ ਗੁਰਮੁਖ ਸੱਚ ਸੋਤਾਰ, ਗੁਰ ਬਿਨ ਕਿਉਂ ਤਰੀਐ ਸੁਖ ਹੋਏ, ਜਿਉਂ ਪਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ ਕਿ ਬਿਨਾ ਗੁਰੂ ਤੋਂ, ਸੂਫੀ ਇਸਲਾਮ 'ਚ ਮੁਰਸ਼ਦ ਕਹਿੰਦੇ ਨੇ ਕਿ ਕਦੇ ਵੀ ਗੁਰਬਿਨ ਕਿਉਂ ਤਰੀਐ ਸੁਖ ਹੋਏ। ਜੇ ਜ਼ਿੰਦਗੀ ਦੀ ਹਕੀਕਤ ਨੂੰ ਸਮਝਣਾ ਹੈ ਤੇ ਗੁਰੂ ਦੇ ਸ਼ਬਦ ਤੇ ਅਮੰਨਾ ਕਰਕੇ ਰੱਬ ਵੱਲ ਮੂੰਹ ਕਰਕੇ ਤੁਰਿਆ ਤੁਸੀਂ ਇਸ ਸੰਸਾਰ 'ਚ ਇਸ ਮਾਇਆ 'ਚ ਡੁੱਬਣ ਤੋਂ ਬਚਦੇ ਹੋ, ਔਰ ਆਪਣਾ ਆਪਾ ਰੱਬ ਦੇ ਅੱਗੇ ਸਰੈਂਡਰ ਕਰ ਦਿਓ। ਜਿਉਂ ਪਾਵੈ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ। ਕਿ ਹੇ ਵਾਹਿਗੁਰੂ ਤੂੰ ਹੀ ਹੈ ਮੇਰਾ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਇਵੇਂ ਕਰ, ਮੇਰਾ ਹੋਰ ਕੋਈ ਸਹਾਰਾ ਨਹੀਂ ਹੈ, ਮੇਰਾ ਕੋਈ ਆਸਰਾ ਨਹੀਂ ਹੈ। ਨਾਨਕ ਬੇੜੀ ਸੱਚ ਕੀ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੁਸੀਂ ਰੱਬ ਦੇ ਵੱਲ ਤੁਰਨਾ, ਇਸ ਦੁਨੀਆ ਦੇ ਵਿੱਚ ਰੱਬ ਨੇ ਤੁਹਾਨੂੰ ਭੇਜਿਆ ਤੇ ਸੱਚ ਦੀ ਬੇੜੀ ਤੇ ਸਵਾਰ ਹੋ, ਕੂੜ ਦੇ ਉੱਤੇ ਨਹੀਂ, ਝੂਠ ਦੇ ਉੱਤੇ ਨਹੀਂ। ਕੂੜ ਬਾਰੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਸ਼ੱਕ ਕੂੜ ਚੰਗਾ ਲੱਗਦਾ ਹੈ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਬਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ।
ਕਿ ਮਿੱਠਾ ਲੱਗਦਾ ਕੂੜ, ਅੱਛਾ ਟੱਬਰ, ਉਹ ਮੋਹ ਮਾਇਆ, ਤੁਸੀਂ ਪੈਸੇ ਇਕੱਠੇ ਕਰਦੇ ਹੋ, ਤੁਸੀਂ ਝੂਠ ਬੋਲਦੇ ਹੋ, ਬੇਈਮਾਨੀ ਕਰਦੇ ਹੋ। ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਕੂੜ ਡੁੱਬਿਆ ਪੂਰ। ਪੂਰ ਲਫ਼ਜ਼ ਪੰਜਾਬੀ ਦਾ ਹੈ। ਜਦੋਂ ਬੇੜੀ ਪੂਰੀ ਭਰੀ ਹੋਏ ਤਾਂ ਜਿਹੜੇ ਸਾਰੇ ਮੁਸਾਫਰ ਹੁੰਦੇ ਨੇ ਉਹਨਾਂ ਨੂੰ ਪੂਰ ਕਹਿੰਦੇ ਨੇ ਅੱਛਾ ਕਿ ਭਾਈ ਇਹ ਜੇ ਇੱਕ ਝੂਠਾ ਚੜਿਆ ਤੇ ਉਹਦੇ ਨਾਲ ਬਾਕੀ ਸਾਰੀ ਬੇੜੀ ਵੀ, ਪੂਰ ਵੀ ਡੁੱਬੇਗਾ। ਨਾਨਕ ਬੇੜੀ ਸੱਚ ਕੀ ਤਰੀਆ ਗੁਰੂ ਵਿਚਾਰ, ਕਿ ਇਸ ਸੱਚ ਦੀ ਬੇੜੀ ਤੇ ਸਵਾਰ ਹੋ, ਗੁਰੂ ਦੀ ਵਿਚਾਰ ਨਾਲ ਇਸ ਨੂੰ ਤਰਿਆ ਜਾ ਸਕਦਾ ਹੈ। ਇਹ ਜਿਹੜੀ ਜ਼ਿੰਦਗੀ ਹੈ, ਇੱਕ ਆਵੇ ਇੱਕ ਜਾਵੇ ਹੀ ਪੂਰ ਭਰੇ ਹੰਕਾਰ, ਕਿ ਹੰਕਾਰ ਦੇ ਨਾਲ ਭਰੇ ਹੋਏ ਪੂਰਾਂ ਦੇ ਪੂਰੇ ਕਾ ਰਹੇ ਨੇ ਕਿ ਜਾ ਰਹੇ ਨੇ, ਕੋਈ ਜੰਮ ਰਹੇ ਨੇ, ਕੋਈ ਮਰ ਰਹੇ ਨੇ। ਔਰ ਮਨ ਹਠ ਮੱਤੀ ਬੂਢੀ ਹੈ, ਗੁਰਮੁਖ ਸੱਚ ਸੋਤਾਰ। ਹੁਣ ਡੁੱਬਣਾ ਅਸੀਂ ਪੰਜਾਬੀ ਚ ਕਹਿੰਦੇ, ਪਰ ਇੱਕ ਗੱਲ ਦਾ ਧਿਆਨ ਰਹੇ ਕਿ ਭੋਜਪੁਰੀ ਦੇ ਵਿੱਚ ਡੁੱਬਣ ਨੂੰ ਬੂਢਣ ਕਹਿੰਦੇ, ਬੂਢਣਾ ਡੁੱਬਣਾ ਕਬੀਰ ਸਾਹਿਬ ਨੇ ਵੀ ਕਿਹਾ, ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਵੀ ਲਫ਼ਜ਼ ਡੁੱਬਣ ਦੀ ਥਾਂ ਬੂਢਣ ਲਫ਼ਜ਼ ਇਸਤੇਮਾਲ ਕੀਤਾ ਹੈ ਕਿ ਮਨ ਹਠ ਮੱਤੀ ਬੂਢੀ ਹੈ, ਕਿ ਜਿਹੜੇ ਮਨ ਦੇ ਹੱਠ ਦੇ ਪਿੱਛੇ, ਮਨ ਦੀ ਅਕਲ ਦੇ ਪਿੱਛੇ ਲੱਗਦੇ ਨੇ ਉਹ ਡੁੱਬਣਗੇ। ਗੁਰਮੁਖ ਸੱਚ ਸੋਤਾਰ, ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ ਉਹੀ ਇਸ ਭਵ ਸਾਗਰ ਤੋਂ ਤਰਨਗੇ। ਆਗੇ ਦੇਖੋ ਡੋ ਜਲੈ, ਪਾਛੈ ਹਰਿਓ ਅੰਗੂਰ, ਜਿਸ ਤੇ ਉਪਜੇ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ, ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ। ਬੜੀ ਖੂਬਸੂਰਤ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਮੌਤ ਦੇ ਸਿਵੇ ਬਲ ਰਹੇ ਨੇ। ਹੁਣ ਜੋ ਅਸੀਂ ਦੇਖਦੇ ਹਾਂ, ਇੱਕ ਪਾਸੇ ਖਬਰ ਸੁਣਦੇ ਹਾਂ ਕਿ ਫਲਾਂ ਚਲਾ ਗਿਆ, ਉਹਨੂੰ ਦਫਨਾ ਦਿੱਤਾ ਜਾਂ ਉਸ ਦਾ ਸੰਸਕਾਰ ਕਰ ਦਿੱਤਾ, ਨਾਲ ਹੀ ਖਬਰ ਮਿਲਦੀ ਹੈ ਜੀ ਫਲਾਣੇ ਦੇ ਘਰ ਪੁੱਤਰ ਜੰਮਿਆ, ਫਲਾਣੇ ਦਾ ਪੋਤਾ ਹੋਇਆ ਜਾਂ ਫਲਾਣੇ ਦੀ ਪੋਤੀ ਹੋਈ ਹੈ। ਗੁਰੂ ਸਾਹਿਬ ਨੇ ਕਿਹਾ ਕਿ ਵੀ ਅੱਗੇ ਜਦੋਂ ਤੁਸੀਂ ਦੇਖਦੇ ਹੋ, ਅੱਗੇ ਦੇਖਾ ਡੋ ਜਲੇ, ਕਿ ਅੱਗ ਬਲ ਰਹੀ ਹੈ, ਲੋਕ ਜਾ ਰਹੇ ਨੇ, ਮਰ ਰਹੇ ਨੇ, ਐਂਡ ਹੋ ਰਿਹਾ ਲਾਈਫ ਦਾ। ਪਾਛੈ ਹਰਿਓ ਅੰਗੂਰ, ਪਿੱਛੇ ਦੇਖਦੇ ਹੋ ਤੇ ਨਵਾਂ ਜਰਮੀਨੇਟ ਹੋ ਰਿਹਾ, ਨਵਾਂ ਜਨਮ ਹੋ ਰਿਹਾ। ਜਿਸ ਤੇ ਉਪਜੇ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਵੀ ਇਹ ਗੱਲ ਸਾਨੂੰ ਸਮਝ ਨਹੀਂ ਆ ਰਹੀ ਕਿ ਭਾਈ ਇਹ ਜਿਹੜਾ ਆਇਆ ਉਹਨੇ ਜਾਣਾ, ਔਰ ਉਹ ਵਾਹਿਗੁਰੂ ਹੀ ਹਰ ਘਟ ਦੇ ਵਿੱਚ ਵਸਦਾ, ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ, ਕਿ ਉਸ ਵਾਹਿਗੁਰੂ ਦੇ ਹਜ਼ੂਰ ਜੇ ਅਸੀਂ ਇੱਕ ਜਗਿਆਸੂ ਬਣ ਕੇ ਖੜੇ ਹੁੰਦੇ ਹਾਂ ਇਮਾਨਦਾਰੀ ਸਚਾਈ ਦੇ ਨਾਲ, ਤੇ ਆਪੇ ਮੇਲ ਮਿਲਾਵੇ, ਉਹ ਆਪੇ ਮੇਲ ਮਿਲਾਉਂਦਾ ਹੈ। ਸਾਹੇ ਸਾਹੇ ਤੁਝ ਸਮਲਾ, ਕਦੇ ਨਾ ਵਿਸਾਰਿਓ, ਜਿਉਂ ਜਿਉਂ ਸਾਹਿਬ ਮਨ ਵਸੈ, ਗੁਰਮੁਖ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਧਣੀ, ਗਰਭ ਨਿਵਾਰ ਸਮੇਂ ਹੋ। ਕਿ ਮੈਂ ਹਰ ਸਾਹ ਨਾਲ ਹੇ ਵਾਹਿਗੁਰੂ ਤੈਨੂੰ ਯਾਦ ਕਰਾਂ, ਤੂੰ ਕਦੇ ਨਾ ਭੁੱਲੇ, ਜਿਉਂ ਜਿਉਂ ਤੂੰ ਮੇਰੇ ਅੰਦਰ ਵਸੇ, ਮੈਂ ਤੇਰੇ ਨਾਮ ਦੇ ਪਿਆਰ ਦੇ ਅੰਮ੍ਰਿਤ ਨੂੰ ਪੀਆਂ। ਮਨ ਤਨ ਤੇਰਾ ਤੂੰ ਧਣੀ, ਮੈਂ ਆਪਣਾ ਮਨ ਤੇ ਤਨ ਤੇਰੇ ਹਵਾਲੇ ਕਰਦੇ ਹਾਂ, ਕਿਉਂਕਿ ਤੂੰ ਹੀ ਧਣੀ ਹੈ, ਤੂੰ ਹੀ ਮਾਲਕ ਹੈ ਕਾਇਨਾਤ ਦਾ। ਗਰਭ ਨਿਵਾਰ ਸਮੇਂ, ਮੈਂ ਆਪਣੇ ਅੰਦਰੋਂ ਹੰਕਾਰ ਖਤਮ ਕਰਕੇ ਤੇਰੇ ਵਿੱਚ ਸਮਾ ਜਾ। ਔਰ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਘਟ ਘਟ ਜੋਤ ਨਿਰੰਤਰੀ, ਬੂਝੈ ਗੁਰਮਤਿ ਸਾਰ, ਗੁਰਮੁਖ ਜਿਨੀ ਜਾਣਿਆ, ਤਿਨ ਕੀਚੈ ਸਾਬਾਸ, ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ, ਜਿਉ ਪਿੰਡ ਪ੍ਰਭ ਪਾਸ। ਕਿ ਹਰ ਦਿਲ ਦੇ ਅੰਦਰ ਉਹ ਵਾਹਿਗੁਰੂ ਦੀ ਜੋਤ ਹੈ, ਔਰ ਇਸ ਦੀ ਸਮਝ ਗੁਰੂ ਦੇ ਰਸਤੇ ਤੇ ਤੁਰਦੇ ਆ, ਬੂਝਿਆ ਗੁਰਮਤਿ ਸਾਰੀ, ਤੁਹਾਨੂੰ ਇਸ ਦੀ ਸਮਝ ਆਉਂਦੀ ਹੈ। ਔਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਉਹਨਾਂ ਨੂੰ ਸ਼ਾਬਾਸ਼ ਹੈ, ਕਿ ਉਹ ਵਧਾਈ ਦੇ ਹੱਕਦਾਰ ਨੇ। ਸੱਚੇ ਸੇਤੀ ਰਲ ਮਿਲੇ, ਸੱਚੇ ਗੁਣ ਪ੍ਰਗਾਸ, ਉਹ ਸੱਚ ਦੇ ਵਿੱਚ ਤੁਰੇ, ਸੱਚ ਦੇ ਵਿੱਚ ਸਮਾ ਗਏ, ਸੱਚ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਜੀਵਨ ਨਿਭਾਇਆ। ਨਾਨਕ ਨਾਮ ਸੰਤੋਖੀਆ, ਜਿਉ ਪਿੰਡ ਪ੍ਰਭ ਪਾਸ, ਕਿ ਉਹਨਾਂ ਦਾ ਅੰਦਰ ਸੰਤੋਖ ਦੇ ਵਿੱਚ ਹੁੰਦਾ ਹੈ, ਕੰਟੈਂਟ ਦੇ ਵਿੱਚ ਹੁੰਦਾ ਹੈ, ਨਾਮ ਦੇ ਨਾਲ ਉਹ ਤ੍ਰਿਪਤ ਹੁੰਦੇ ਨੇ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਹੈ, ਜਿਨ੍ਹਾਂ ਦੇ ਕੋਲ ਵਾਹਿਗੁਰੂ ਹੈ, ਉਹਨਾਂ ਦਾ ਜੀਉ ਵੀ ਔਰ ਪਿੰਡ ਵੀ, ਉਹਨਾਂ ਦਾ ਮਨ ਵੀ ਤੇ ਤਨ ਵੀ ਹਮੇਸ਼ਾ ਹਰਿਆ ਹੋਏਗਾ, ਜਿਸ ਨੂੰ ਅਸੀਂ ਪੜ੍ਹਦੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਕਿ ਤਨ ਤੇ ਮਨ ਦੋਵੇਂ ਹਰੇ ਹੋਣਗੇ। ਨਾਨਕ ਨਾਮ ਸੰਤੋਖੀਆ, ਜਿਉ ਪਿੰਡ
ਪ੍ਰਭ ਪਾਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।